ਬਣਾਇਆ ਫਿਰ ਬੈਂਕ ਚੋਂ। ਹਾਂਜੀ ਐਮਸੀਬੀ ਦੀ ਬਣਾਇਆ ਨਹੀਂ। ਮੈਂ ਕਿਹਾ ਚਾਚਾ ਜੀ ਮੈਂ ਤੁਹਾਨੂੰ ਫਰੈਸ਼ ਦੇ ਪੈਸੇ ਦੇਣਾ, ਸਾਫ ਸੁਥਰੇ ਜਾਮਣ, ਤੁਸੀਂ ਚਾਹ ਉਹ ਨਹੀਂ ਮੈਂ ਆਹੀ ਵੇਚਣਾ, ਚਾਹ ਪਾ ਜਾ ਥੋਗਾ। ਤੁਹਾਡੀ ਲਾਹਨਤ ਤੁਹਾਡੇ ਕੋਲ ਮਿਸਟੇਕ ਹੋ ਗਈ, ਲੇਕਿਨ ਤੁਸੀਂ ਸਹੀ ਪਾਈ ਹੈ। ਤੁਸੀਂ ਆ ਕੇ ਇੱਕ ਰੀਜ਼ਨੇਬਲ ਫੈਮਿਲੀ ਵੀ ਲੈਂਦੇ ਸੀ, ਉਹ 300 ਚੋਂ ਦੇਣ ਡਿਆ। ਮੈਂ ਕਿਤੇ ਕਹਿ ਬੈਠਾ ਪਿੱਛੇ 200 ਦੇਣ ਡਿਆ। ਉਹਨੇ ਐ ਦੇਖ ਡੇਲਾ ਚੁੱਕਿਆ, ਚਲੋ ਭਾਜੋ। ਫਿਰ ਆਪੇ ਮੰਨ ਵੀ ਜਾਊਗਾ। ਮੈਂ ਸਾਜੀ ਨਹੀਂ ਤੁਸੀਂ ਸਹੀ ਕੀਤਾ, ਨਹੀਂ ਤੇ ਮੈਂ ਤਾਂ ਬੋਲਦਾ ਹੀ ਨਹੀਂ। अस्सलाम वालेकुम नाज़रीन, टी टाइम में खुश आमदीद। ਓਹੋ ਕੀ ਜਿਹੜੀਆਂ ਡਾਈਆਂ ਭਾਈ, ਇੱਧਰ ਚਲੋ। ਗਈਆ ਛੱਟਾ ਲਾ ਦੇਣਾ ਭਾਈ। दानिश साहिब, ਸਰ मेहर साहब, ਗਿਫਟ ਲੈ ਕੇ ਆਇਆ ਤੁਹਾਡੇ ਵਾਸਤੇ। हाँ जी ਗਿਫਟ ਲੈ ਕੇ ਆਇਆ ਤੁਹਾਡੇ ਵਾਸਤੇ। ਸ਼ੋ ਜੀ ਯਾਰ ਹਾਂ ਸ਼ੋਅ ਜੀ। ਨਹੀਂ ਨਹੀਂ ਰਾਜ बिस्मिल्लाह करो, फिर ओपनिंग ही तो करो। हाँ ਰਾਜ ਕੋ ਮਿਲਿਆ ਹੋਣਾ ਤੈਨੂੰ। ਸਾਜੀ ਮੈਂ ਨਾ ਉਹ ਗਿਫਟ ਤੇ ਫੜ ਲਿਆ, ਪਰ ਨਾ ਮੇਰਾ ਅੰਦਰੋਂ ਨਾ ਤਬੀਅਤ ਏਦਾਂ ਦੀ ਹੋ ਗਈ ਕਿ ਮੈਂ ਉਹਨੂੰ ਮੂੰਹ ਤੇ ਹੀ ਕਹਿਤਾ। ਮੈਂ ਕਿਹਾ ਤੈਨੂੰ ਉਮੀਦ ਹੈ ਕਿ ਮੈਂ ਪਹੁੰਚਾ ਦੂੰ? ਉਹਨੇ ਕਿਹਾ ਮੁਝੇ ਮੇਰੇ ਕਾਸਿਦ ਪਰ ਇਤਬਾਰ ਹੈ। ओए ਕਾਸਾ ਦੇਖ ਲਓ। ਉਹਨਾਂ ਨੇ ਕਿਹਾ ਕਿ ਮੈਨੂੰ ਮੇਰੇ ਕਾਸਿਦ ਤੇ ਯਕੀਨ ਹੈ। ਹਾਂ ਇਹ ਰੁੱਕਾ ਫੜਾ सच्ची ਨਾਲੇ ਹਾਂਜੀ ਸਾਜੀ। ਆਕਾਸ਼ नहीं कोई कंटेंट कोई ड्रामा बनाया कि सच्ची? ਨਹੀਂ ਜੈਨੂਇਨ ਸਾਜੀ, ਕੋਈ ਕੰਟੈਂਟ ਨਹੀਂ, ਕੋਈ ਡਰਾਮਾ ਨਹੀਂ। ਸਵੇਰ ਮੈਂ ਗਿਆ ਨਾ ਉੱਥੇ ਬੈਂਕ ਦੇ ਵਿੱਚ ਐਮਸੀਬੀ, ਤੇ ਉਹ ਜਿਹੜੀ ਮੁਹਤਰਮਾ अच्छा माशाल्लाह ਸਲਾਮ ਦਿੱਤਾ ਸੀ ਕੱਲ ਵੀ ਉਹਨਾਂ ਨੇ। माशाल्लाह वालेकुम सलाम जी। ਅੱਜ ਉਹ ਮੈਂ ਕਾਰਡ ਲੈਣ ਗਿਆ ਤੇ ਉਹਨਾਂ ਨੇ ਨਾ ਇੱਕ ਅੱਛਾ ਇਹਦੇ ਚ ਨਾ 2 ਆਈਟਮਾਂ ਨੇ ਮੇਰੇ ਸਾਹਮਣੇ ਪਾਈਆਂ, ਉਹ ਚੋਂ ਤੁਸੀਂ ਮੈਨੂੰ ਇੱਕ ਦੇਣੀ ਆ, ਵਾਅਦਾ ਕਰੋ ਪਹਿਲੇ। ओके डन ਪੱਕੀ ਗੱਲ ਆ ਕੈਮਰੇ 'ਚ ਦੇਖ ਰਹੇ ਹੋ ਜੀ। ओके। नहीं उन्होंने तेन क्या वा भी एक तेरी है? ਨਹੀਂ ਉਹਨਾਂ ਨੇ ਤੇ ਨਹੀਂ ਕਿਹਾ, ਉਹਨਾਂ ਨੇ ਆ ਪਿੰਨਾ ਪੁੰਨਾ ਲਾਈਆਂ ਤੇ ਨਾਲ ਇਹ ਕਹਿ ਦਿੱਤਾ ਕਿ ਮੈਨੂੰ ਮੇਰੇ ਕਾਸਤ ਤੇ ਯਕੀਨ ਆ। ਉਹ ਕਾਸਾ ਤਾਂ ਬਸ ਠੀਕ ਆ, ਉਹ ਚੀਜ਼ ਤਾਂ ਬਣਾ ਨਾ। ਨਹੀਂ ਜੇ ਆਹ ਗੱਲ ਨਾ ਗਈ ਹੁੰਦੀ ਤੇ ਮੈਂ ਉਸਤਾਦ ਜੀ ਤੇ ਹੱਟ ਹੀ ਨਹੀਂ ਸੀ ਪਹੁੰਚਾਉਣਾ ਨਾ ਮੈਂ। तो फिर तू एक चलो ये भी अच्छी गल है कि उन्हें दे के कहता साजी एक मिन दे दियो। ਹਾਂ ਮੈਂ ਤੈਨੂੰ ਆਪ ਕਹਿ उन्हें ये नहीं कहता कि ਆਇਆ ਹੀ ਨਹੀਂ सानू 2.5 साल बाद पता लगे कि किसी ने कुछ दिता ही साडे ने। ਕਿੰਨੇ ਕਾਸ ਦਾ ਤਾਂ ਯਕੀਨ ਸੀ ਤੇ ਉਸਤਾਦ ਜੀ ਰਾਤੀ ਇੱਕ ਹੋਰ ਦੋਸਤ ਦਾ ਫੋਨ ਆਇਆ ਹਾਲੈਂਡ ਤੋਂ। ਉਹ ਕਹਿੰਦਾ ਮਿੱਠੇ ਦੇ ਮੁੰਡਾ ਆ, ਉਹਦੀ ਮੁਬਾਰਕ ਤੇ ਨਾਲੇ ਮਿੱਠੇ ਦੇ ਮੁੰਡੇ ਵਾਸਤੇ ਮੈਂ ਤੈਨੂੰ 2 ਲੱਖ ਰੁਪਏ ਭੇਜ ਰਿਹਾ। ਲੇਕਿਨ ਉਹ ਚੋਂ ओए इतना नहीं दसी जाऊंगा। 1,80,000 ਤੇਰਾ ਮੈਨੂੰ 20 ਦੇ ਦੀ ਬਸ। ਹਾਂ ਜਾ ਪਹੁੰਚਣਾ ਵੀ 20 ਆ। नहीं नहीं ओनू कहना वा कि मैं 20 देता देना वो भी नहीं। ਸਾਡੀ ਬੜੀ ਮੁਹੱਬਤ ਨਾਲ ਉਹਨਾਂ एक मिनट ठहर जा यार। ਉਹ ਠਹਿਰ ਚ ਸਹੀ ਵਿੱਚ ਹੈ, ਦੇਖ ਤਾਂ ਲੈ ਕੀ ਆ। ਇਹ ਤੁਸੀਂ ਤਾਂ ਕਹਿੰਦੇ ਸੀ ਹਾਂਜੀ। ਨਹੀਂ ਹੁਣ ਨਹੀਂ ਹੈ ਹੁੰਦਾ ਕਿ ਨਹੀਂ ਮੈਨੇਜਰ ਉਸਤਾਦ ਜੀ ਆਉਤੇ ਸਾਰਾ ਨਿਜ਼ਾਮ ਲਿਖਿਆ। प्यार का तोहफा तेरा ना है जीवन मेरा, जीने के सारे मैंने पा लिए, जीने को और क्या। जी लो जी ਇਹ ਦਿਖਾਉਣੀ ਆਡੀਅנס ਸਾਹਮਣੇ ਦਿਖਾਉਣੀ। बेटा जी ਤੁਸੀਂ ਗੈਸ ਕਰਨਾ ਕੀ ਹੈ? ਹਲਕਾ ਜਿਹਾ ਹੱਥ ਲਵਾ ਸਕਦੇ? ਨਹੀਂ ਮੈਂ ਕਹਿੰਦਾ ਲਵਾ ਦਿੰਦੇ ਤਾਂ। ਨਹੀਂ ਨਹੀਂ ਹੱਥ ਤੈਨੂੰ ਕਦੀ ਲੱਗੇ ਹੀ ਨਹੀਂ। ਹੱਥ ਤੈਨੂੰ ਲੱਗਾ ਤੇ ਤੈਨੂੰ ਲੱਗ ਪਤਾ ਜਾਏ। ਤੈਨੂੰ ਅਸਲ 'ਚ ਕਿਸੇ ਦੇ ਹੱਥ ਲੱਗੇ ਨਹੀਂ। ਦੱਸ। ਬੈਂਕ ਚ ਲਿਆ ਬੈਂਕ ਆਹ ਉੱਤੇ ਲਿਖਿਆ ਬੈਂਕ ਹੋਇਆ ਚੋਂ ਬੈਂਕ। ਐਮਸੀਬੀ ਬੈਂਕ ਚੋਂ। ਬੈਂਕ ਦੇ ਵਿੱਚੋਂ ਜਾਂ ਤਾਂ ਨਵੇਂ ਨੋਟਾਂ ਦੀ ਕਾਪੀ ਹੋ ਸਕਦੀ ਆ, ਜਾਂ ਫਿਰ ਬੈਂਕ ਦਾ ਕੈਲੰਡਰ ਹੋ ਸਕਦਾ, ਕਿਉਂਕਿ ਬੈਂਕਰ ਹਜ਼ਰਾਤ ਦੀਆਂ ਪੈਨਸ਼ਨ ਦਿੰਦੇ ਆ। ਨਹੀਂ ਇਹਨਾਂ ਦੋਵਾਂ 'ਚ ਕੋਈ ਨਹੀਂ। ਹੋਰ ਕੋਈ ਸੋਚਣਾ ਜਾਂ ਮੈਂ ਅੱਗੇ ਤੁਰਾਂ? ਇਹ ਲਓ ਜੀ ਆ ਗਿਆ ਚੇਂਜ। ਹਾਂਜੀ ਜਾਂ ਫਿਰ ਪੈਡ ਆ। ਨਹੀਂ ਪੈਡ ਵੀ ਨਹੀਂ। ओ यार उस्ताद जी की फार्मास्यूटिकल पैड जाओ एमसीबी ਦੇ ਐਨਵੈਲਪ ਚ ਆਇਆ। ਬਣਾਇਆ ਨਾ ਫਿਰ। ਬੈਂਕ ਚੋਂ ਹਾਂਜੀ ਐਮਸੀਬੀ ਦੀ ਬਣਾਇਆ। ਮਿੱਠਾ ਜੀ ਇਹ ਮੈਂ ਤਾਂ ਦੱਸ ਦੇਣਾ ਇਹ ਇੰਨੀ ਕੀ ਚੀਜ਼ ਆ। ਹੁਣ ਆ ਬਨੈਨ ਹੋ ਸਕਦੀ ਨਾ ਪੈਡ ਹੋ ਸਕਦਾ। ਔਰ ਇਹ ਵੀ ਦੇਰ ਚ ਰੱਖ ਕੇ ਇੱਕ ਆਪੀ ਨੇ ਭੇਜਿਆ। ਹਾਂ ਉਹ ਯਕੀਨਨ ਮੇਰੀ ਛੋਟੀ ਭੈਣ ਹੋਣੀ ਹੈ। ਹਾਂ 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 ਠੀਕ ਹੈ ਜੀ ਆਹੋ ਯਕੀਨਨ। ਕੀ ਬਾਤ। ਠੀਕ ਹੈ ਜੀ। ਔਰ ਗੈਸ ਕਰੋ ਕੀ ਹੈ। ਉਸਤਾਦ ਜੀ ਮੈਂ ਦੱਸਾਂ ਮੈਂ ਕੀ ਆ, ਮੈਂ ਤੁਹਾਨੂੰ ਕਿਵੇਂ ਦੱਸਿਆ ਤੂੰ ਹਿਸਾਬ ਨਾਲ ਇੱਕ ਛੋਟੀ ਭੈਣ ਜਿਹੜੀ ਹੈ ਹਾਂ ਪਿਆਰੀ ਜੀ ਮਾਸੂਮ ਜੀ ਲਾਡਲੀ ਜੀ ਹਾਂ। ਉਹ ਕੀ ਗਿਫਟ ਦਿੰਦੀ ਹੈ? ਯਾਨੀ ਕੁੜੀਆਂ ਕੀ ਗਿਫਟ ਦਿੰਦੀਆਂ ਨੇ? ਨਾਰਮਲ ਜਿਹਾ ਗਿਫਟ ਜਿਹੜਾ ਬੰਦਾ ਅੱਧੇ ਪੌਣੇ ਘੰਟੇ 'ਚ ਕਿਤੋਂ ਖਰੀਦ ਵੀ ਲਿਆਉਂਦਾ ਜਾਂ 15-20 ਮਿੰਟ 'ਚ ਖਰੀਦ ਵੀ ਹੁਣ ਲਿਆਉਂਦਾ। ਮੈਂ ਅਗਰ ਆਪਣੀਆਂ ਭੈਣਾਂ ਦੇ ਹਿਸਾਬ ਨਾਲ ਸੋਚਿਆ ਤਾਂ ਫਿਰ ਠੀਕ ਹੀ ਆ। ਨਹੀਂ ਨਹੀਂ ਇਹ ਕੋ ਠੀਕ ਆ। ਉਹ ਨਹੀਂ ਯਾਰ ਤੂੰ ਵਿੱਚ ਆ ਉਹਨਾਂ ਨੂੰ ਕਿਵੇਂ ਐਵੇਂ ਜਿਹੜੀ ਕੋਈ ਜਿੱਦਾਂ ਸਾਨੂੰ ਭੈਣਾਂ ਭੇਜੀ, ਤੇ ਇਹ ਗੱਲ ਤੇਰੀ ਕਰਨੀ ਯਾਰ ਉਹ- ਮੈਂ ਆਪਣੀਆਂ ਭੈਣਾਂ ਦੇ ਹਿਸਾਬ ਨਾਲ ਸੋਚਿਆ। ਉਹ ਜਦੋਂ ਸਾਨੂੰ ਸਾਡੀਆਂ ਭੈਣਾਂ ਕਹਿੰਦੀਆਂ ਨਾ ਵੀ ਵੀਰੇ ਹੁਣ 1000 ਰੁਪਇਆ ਆਉਂਦਾ ਲੈ ਗਏ, ਹਾਂ ਲੈ ਗਏ, ਨਹੀਂ 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 ਥੋੜਾ ਜ਼ਰਾ ਅਪਗ੍ਰੇਡ ਹੋ। ਈਦ ਕਾਰਡ ਆ ਫਿਰ। ਔਰ ਨਹੀਂ ਪਗਲਾ ਉਹ ਆ
ਉਹ ਵਾਹ ਅੱਛਾ ਕਾਸਤ ਕਿੰਨਾ ਕਾਲਾ ਵਾ, ਕਾਸਤ ਨੂੰ ਇਹ ਵਾ ਮੈਨੂੰ ਉਧਰੋਂ ਬੋਤਲ ਮਿਲ ਜਾਵੇ ਇਧਰੋਂ ਬੋਤਲ ਮਿਲ ਜਾਵੇ ਮੈਂ ਸੈੱਟ ਹੋ ਜਾਵਾਂ। ਵਾਹ ਕਾਸਤ ਦਾ ਉਹ ਸਰਕਿਟ ਵਾਲੀਆਂ ਛੁਰੀਆਂ ਵਾ ਐ ਘਮਾਉਣ ਵਾਲੀਆਂ ਸਾਜੀ ਮੁੰਨਾ ਇਹ- ਬਾਈ ਫਿਲਮ ਦੇ ਵਿੱਚ ਮੇਰੇ ਹਿਸਾਬ ਨਾਲ ਸਾਜੀ ਉਹ ਕਾਗਜ਼ ਉਹ ਆ। ਓਏ ਪਹਿਲਾਂ ਨੰਨੀ ਮੁੰਨੀ ਭੈਣੇ ਨੂੰ ਨਾਮ ਚੱਕੂ ਭੇਜਦਾ। ਬਾਚ ਆ ਬਾਚ। ਨਹੀਂ ਉਹ ਛੋਟੀ ਰੱਦੀ ਹੈ ਜਿੱਥੇ ਬਾਬੇ ਨੰਬਰ ਨਹੀਂ ਲੈਦੇ। ਕਹਿੰਦਾ ਨੰਨੀ ਮੁੰਨੀ ਭੈਣ ਆ, ਉਹਨੇ ਨਾਂ ਚਾਕੂ ਭੇਜ ਦੇ। ਨਹੀਂ ਇੱਕ ਮਿੰਟ ਟੂ ਮਾਈ ਮੋਸਟ ਫੇਵਰਿਟ ਪਰਸਨੈਲਿਟੀ, अस्सलाम वालेकुम। वालेकुम सलाम। सज्जाद जानी सर, उम्मीद है आप बिल्कुल ठीक होंगे। मैं आपकी बहुत बड़ी फैन हूं और जब कल मैंने आपको सलमान भैया सलाम भेजा ਹਾਂ ਕੱਲ था, उसका जवाब मिलने पर मुझे बहुत ज़्यादा खुशी हुई और मुझे यकीन नहीं आ रहा था कि आप तक मेरा सलाम पहुंच गया। आप इस नेकी के काम को जारी रखिएगा और सबको हंसाने के साथ साथ खुद भी खुश रहिएगा। आपकी छोटी बहन। ਕੀ ਬਾਤ ਹੈ, ਵਾਹ 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 ਵਾਹ। ਭੈਣ ਮਿਲ ਗਏ ਛੋਟੀ ਤੇ ਭਰਾ ਨੂੰ ਫਰੈਸ਼ ਕੈਸ਼ ਦੀ ਲੋੜ ਪੈਣੀ ਆ। ਮੈਨੂੰ ਪਤਾ ਲੱਗਿਆ ਤੁਸੀਂ ਆਪਸੀ ਦੱਸ ਵਾਲੀ ਕਾਫੀ ਭਰਾ ਲਈ ਰੱਖੜੀ ਆ। ਮੈਂ 1000 ਰੁਪਇਆ ਤੁਹਾਡੇ ਕਾਸਤ ਦੇ ਹੱਥ ਭੇਜਾਂਗਾ। अच्छा, मैं की क्या सी स्टार्ट ते मैं की क्या सी ਛੋਟੀ ਭੈਣ ਵਾਹ ਵਾਹ। ठीक है। अच्छा हुण आ गया जी गिफ्ट दी वारी। ਇਹ ਗਿਫਟ ਮੈਨ ਨੂੰ ਸਮਝ ਨਹੀਂ ਆਉਂਦੀ ਭੈਣ ਭੈਣ ਨਹੀਂ 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 मीठा हो जाए। वाह 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 वाह। साथ में और भी हो जाए। ਸਾਡੇ ਵਾਸਤੇ ਵੀ ਬਸ ਨਹੀਂ ਦੋ ਹੀ ਆ, ਇੱਕ ਸਾਜੀ ਦੀ ਇੱਕ ਮੇਰੀ ਹੈ। ਇੱਕ ਕਾਸਤ ਦੀ ਭੈਣ ਜੌਬ ਕਰਦੀ ਕਿਤੇ ਬੈਂਕ ਦੀ ਮਾਲਕ ਨਹੀਂ ਤੇ ਸਾਰਾ ਚਾਕਲੇਟਾਂ ਭੇਜੀ ਜਾਵੇ। अच्छा जी, ਚਲੋ ਜੀ क्या ਹੋ बात ਗਿਆ। है साजी, कुछ मीठा हो जाए। ਆਪੀ आपी ਨਾਲੇ ਕਾਸਤ ਦਾ ਕਾਰਡ ਡਿੱਗ ਪਿਆ, 4000 ਰੁਪਇਆ ਪਿਆ, ਇਹਨੂੰ ਕੀ ਜ਼ਰਾ ਮਾਫ ਕਰਵਾ ਦੇਣਾ। ਬਾਜੀ ਤੈਨੂੰ ਮਾਲਕਾਂ ਨੂੰ ਕੋਈ ਟੈਨਸ਼ਨ ਨਹੀਂ, ਭਰਾ ਤੇਰਾ ਠੀਕ ਆ, ਬਾਕੀ ਕਾਸਤ ਤੋਂ ਬਚ ਕੇ ਰਹੀ। ਇਹ ਦੱਸ ਤਾ ਜੀ। ਉਹਨਾਂ ਨੇ ਕਿਹਾ ਸਾਜੀ ਹੈਲਪਲਾਈਨ ਤੇ ਕਾਲ ਕਰਕੇ ਆਪਣਾ ਕਾਰਡ ਐਕਟਿਵ ਕਰਾ ਲਾ ਤੇ ਉਹਨਾਂ ਨੂੰ ਮਿਸ ਕਾਲਾਂ ਦੇ ਦਿੰਦੇ ਹੋ 021 ਨਾਲ। ओए ਹਾਂ ਇਹ ਨਾ ਹੋਵੇ ਕਿ ਚਾਕਲੇਟਾਂ ਚੂਕਲੇਟਾਂ ਹੀ ਪਚਾਈ ਜਾਵੇ ਤੇ ਧੁਰ ਮੇ ਰੱਖੀ ਜਾਵੇ। ਨਹੀਂ 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 ਸਾਜੀ ਜੋ ਆਇਆ ਇਮਾਨ ਦੇ ਨਾਲ ਲੈ ਕੇ ਆਇਆ, ਇਮਾਨਦਾਰੀ ਨਾਲ ਇਹ ਢਿੱਡ ਉਹ- ਤੱਕ ਪਹੁੰਚਾਤਾ। ਇਹ ਉਹੀ ਬੱਚਾ ਨਾ ਛੋਟੀ ਆਈਟਮ ਪਚਾ ਕੇ ਵੱਡੀ ਖਾ ਜਾਣੀ ਆ। ਉਹੀ ਤਾਂ ਨਹੀਂ ਨਹੀਂ ਨਹੀਂ, ਉਹ ਇਮਾਨਦਾਰ ਆ। ते घटना भी नहीं मुड़ गई। ਹਾਂਜੀ ਘਟਨਾ ਵੀ ਨਹੀਂ। ਇਹ ਨਾ ਹੋਵੇ ਉਹ ਭੈਣ ਵਿਚਾਰੀ ਹੁਣ ਐਮਸੀ ਬੈਂਕ ਚ ਤੇਰੇ ਦੇਣੇ ਲੈਣੇ ਲਾਉਂਦੀ ਰਵੇ। ਆਹੋ ਮੁੜ ਕੇ ਪਿੱਟੇ ਲੈ ਦਾ ਸੂਦ ਤੇ ਪੈਸੇ ਦੇ ਕੇ ਹਿਸਾਬ ਬਰਾ ਨਹੀਂ ਮੈਂ ਤੂੰ ਭੈਣ ਕੋਈ ਚਾਗੀ ਤੋਂ ਕੱਪ ਖਾ ਕੇ ਤੁਰ ਪਿਆ ਕਰ। ਆਹੋ ਕਿਵੇਂ ਨਿਕਲ ਨਹੀਂ ਮੈਂ ਉਹਨਾਂ ਦੇ ਨਾਲ ਇੱਕ ਸ਼ਰਤ ਰੱਖੀ ਸੀਗੀ ਆ ਪਹੁੰਚਾਉਣ ਵਾਸਤੇ। ਮੈਂ ਕਿਹਾ ਜੀ ਮੈਂ ਪਹੁੰਚਾ ਦਿੰਦਾ ਉਹ, ਹਾਂ ਇੱਕ ਸ਼ਰਤ ਆ ਛੋਟੀ ਜੀ। ਤੂੰ ਬੇਟੇ ਦੇਣ ਲੱਗੇ ਵੀ ਸ਼ਰਤੀ ਰੱਖੀ ਹੈ ਕਿ ਇੱਕ ਸ਼ਰਤ ਉਧਰ ਲੈ ਕਿਹਦਾ ਸ਼ਰਤੀਆਂ ਵਾਲਾ ਕਾਸਤ ਦਾ ਬਈ। ਘਰੇਲੂ ਕੱਟਾ ਬਣਿਆ, ਦੋਨਾਂ ਸਾਈਡ ਤੋਂ ਮਾਰੀ ਲੈ ਰਹੇ। ਨਹੀਂ ਨਹੀਂ ਮੈਂ ਉਹਨਾਂ ਨੂੰ ਕਿਹਾ ਮੈਨੂੰ 50 ਲੱਖ ਰੁਪਇਆ ਲੋਨ ਤੇ ਤੁਹਾਡਾ ਮੈਂ ਪਹੁੰਚਾ ਦਿੰਦਾ। ਉਹ ਕਹਿੰਦੇ ਤੁਸੀਂ ਆ ਪਹੁੰਚਾਓ ਤੇ ਕੱਲ ਆਓ ਤੇ ਤੁਹਾਡਾ ਸਾਰਾ ਫਾਰਮ ਮੈਂ ਆਪਣੇ ਹੱਥੀਂ ਫਿਲ ਕਰਾ ਕੇ ਸਿਰਫ ਸਾਈਨ ਕਰਨੇ ਤੇ ਕੈਸ਼ ਲੈ ਉਹ ਲੈਣਾ। ਬੇਟੋ ਕੋਈ ਇੰਨਾ ਲੋਨ ਮੰਗ ਲਿਆ, ਅੱਬਾ ਨਾ ਪਾਉਣ ਲੱਗਾ। ਸਾਜੀ ਗਿਫਟ किसी ने 50,000 60,000 करके 50 इकट्ठा कर दिया। तू इनको भी नहीं चक्कर चल। ਨਹੀਂ ਨਹੀਂ ਸਾਜੀ ਮੈਂ ਲੋਨ ਮੈਂ ਤੇ ਵਾਪਸ ਵੀ ਦੇਣਾ ਉਹਨਾਂ ਨੂੰ। ਹਰ ਮਹੀਨੇ ਮੇਰੀ ਕਿਸ਼ਤ ਬਣੇਗੀ ਉਹਨਾਂ ਨਾਲ ਬਕਾਇਦਾ 5700 ਰੁਪਇਆ। ਭੈਣ ਜੀ ਜੇ ਮੈਨੂੰ ਜ਼ਰੂਰਤ ਹੈ ਮੈਂ ਉਧਰੋਂ ਲੈ ਲਾਂ 50 ਲੱਖ ਲਾਉਣ ਤੇ ਕਿਸ਼ਤ ਕਿੰਨੀ? 5700 ਰੁਪਇਆ। ਸਾਜੀ ਹੁਣ ਬੈਂਕ ਵਾਲੀ ਭੈਣ ਬਣ ਗਈ ਹੈ, ਸਾਨੂੰ ਗੱਡੀਆਂ ਕਢਾ ਦਿਓ। ਹਾਂ ਐਮਸੀਬੀ ਵੀ ਗੱਡੀਆਂ ਵੰਡਣ ਦੇ ਆ ਪਾਕਿਸਤਾਨ ਤੇ। ਉਹ ਭੈਣ ਨੇ ਚਾਕਲੇਟ ਭੇਜੀ ਆ। ਭੈਣ ਨੂੰ ਪਤਾ ਨੀ ਬਾਕੀ ਭਰਾ ਨੇ ਜਿਹੜੇ ਉਹਨੇ ਸਾਡੀ ਕਿਤੇ ਚਾਕਲੇਟ ਆਟੇ ਬੰਦ ਕਰਾਈ ਆ। ਭੈਣ ਨੇ ਸਾਨੂੰ ਵੀ ਕਿਤੇ ਚਾਕਲੇਟ ਭੇਜ ਲਈ। ਭੈਣ ਨੇ ਸਾਡਾ ਕਿਤੇ ਮਹਿੰਦਾ ਵਾਸ਼ ਹੋਣ ਵਾਲਾ। ਇਹ ਬਾਜੀ ਕਿਤੇ ਬੈਂਟੀਆਂ ਵਾਲੀ ਹੈ ਨਾ ਕੀ ਭੇਜ ਹਾਏ ਦੇ। ਹਾਏ। ਕਿਤੇ ਮੋਟਰਸਾਈਕਲ ਦੀ ਕਿਸ਼ਤਾਂ ਤੇ ਮਿਲ ਜਾਏ। ਦਾਗੀ ਆ ਵੀ ਭੇਜ ਦਿੰਦੀ, ਚਲ ਆ ਭਰਾ ਵੀ ਖੁਸ਼ ਹੋ ਜਾਂਦੇ। ਤੁਹਾਡੀ ਇੱਕ ਪ੍ਰੋਬਲਮ ਆ ਇਸ ਤੋਂ ਇਲਾਵਾ ਸਾਰਿਆਂ ਦੀ। ਹਾਂਜੀ ਜਦੋਂ ਉਹ ਸ਼ੁਰੂ ਹੁੰਦਾ ਨਾ ਤੁਹਾਨੂੰ ਇੰਜ ਲੱਗਦਾ ਵੀ ਬਸ ਇਹਨੇ ਇੱਕ ਗੱਲ ਕੀਤੀ ਹੁਣ ਅਸੀਂ ਕਰ ਲਈਏ। ਹਾਂ ਉਹ ਵੜਦੇ ਉਹਦੀ ਪੂਰੀ ਇੱਕ ਤਫਸੀਰ ਉਹਦੀ ਸੁਣ ਲਿਆ ਕਰੋ ਪਹਿਲਾਂ। ਇਹ ਭੈਣ ਆ ਕੋਈ ਮਜ਼ਾ ਨਹੀਂ ਆਇਆ ਮੇਰੇ ਭੈਣੇ। ਕੋਈ ਭੈਣ ਪੁਣੇ ਦਾ ਨਾ ਮਜ਼ਾ ਨਹੀਂ ਆਇਆ। ਸਾਜੀ ਆਹੋ ਟਿੱਕੀਆਂ ਵੀ ਇੱਧਰ ਆਈ ਜਾਣੀਆਂ, ਹਰ ਸ਼ਹਿਰ ਇੱਧਰ ਆਉਣ ਡਈ ਆ। ਸਾਨੂੰ ਤਾਂ ਸਾਨੂੰ ਸਮਝ ਨਹੀਂ ਲੱਗਣ ਦੀ ਵੀ ਅਸੀਂ ਸਾਡਾ ਹੁਣ ਕੀ ਡਿਆ ਯਾਰ, ਭਾਲੂ ਜਾਈ ਆ। ਇੱਧਰ ਇਮਾਨਦਾਰੀ ਚੈੱਕ ਕਰਨੀ ਆ। ਰਾਤੀ ਮੈਨੂੰ ਇੱਕ ਬੰਦਾ ਮਿਲਿਆ ਸੱਚੀ ਮੁੱਚੀ ਝੂਠੇ ਦੇ ਲੱਖ ਲਾਨਤ ਬੇਸ਼ੁਮਾਰ ਤਾਂ। ਅੱਛਾ ਉਹਨੇ ਇੰਨੀਆਂ ਕਸਮਾਂ ਪਾਈਆਂ ਬੰਦੇ ਡਾਇਰੈਕਟ ਹਲੇ ਵੀ ਨਹੀਂ ਹੋਣ ਡਏ। ਹਲੇ ਵਿੱਚ ਬੰਦੇ ਹੀ ਪੈਣ ਡਏ ਆ। ਕਹਿੰਦਾ ਨਬੀਲ ਮੇਰਾ ਨਾਮ ਲੈ ਦੇਣਾ ਸ਼ੋਅ ਦੇ ਵਿੱਚ। ਹਾਂਜੀ। ਮੈਂ ਕਹਿੰਦਾ ਨਹੀਂ ਯਾਰ ਮੈਨੂੰ ਇਜਾਜ਼ਤ ਨਹੀਂ ਹੈ। ਤੂੰ ਲੈ ਦੇ ਦਿੱਤਾ ਵਾ। ਨਹੀਂ ਉਹਨੇ ਕਿਹਾ ਸੱਚਾ। ਅੱਛਾ ਫਿਰ ਤੇ ਉਹ ਕਹਿੰਦਾ ਮੈਂ ਸ਼ਰਟਾਂ ਕੁਛ ਨਾ ਉਸਤਾਦ ਜੀ ਨੂੰ ਗਿਫਟ ਕਰਨੀਆਂ ਵਾ ਤੇ ਮੈਂ ਕਿਸ ਤਰ੍ਹਾਂ ਕਰਾਂ। ਮੈਂ ਕਿਹਾ ਭਾਈ ਤੂੰ ਭਲਾ ਕੀ ਕਰ ਤੈਨੂੰ। ਯਾਰ ਤੂੰ ਉਹਨੂੰ ਕਹਿਣਾ ਸੀ ਕੀ ਲੱਤ ਬਾਂਹ ਹੈ ਨਹੀਂ ਉਹਨਾਂ ਦੀ, ਮਜ਼ਦੂਰ ਨੇ ਉਹ, ਮੈਂ ਉਹਨੂੰ ਕਿਹਾ ਮੰਗਦੇ ਮੈਂ ਨੇ ਉਹ ਮਾਸ਼ਾਅੱਲਾ ਚੰਗੇ ਭਲੇ ਨੇ, ਸਾਬੇ ਸੀਅਤ ਨੇ। ਕੋਈ ਸ਼ਲਟਾਂ ਦੇ ਰਿਹਾ, ਕੋਈ ਰੋਟੀ ਭੇਜ ਰਿਹਾ। ਯਾਰ ਉਹ ਕੀ ਨੇ, ਮੁਹਤਾਜ ਨਹੀਂ ਗਏ। ਮੈਨੂੰ ਸਮਝ ਨਹੀਂ ਆਉਂਦੀ ਯਾਰ, ਵਾਕਈ ਆਹੀ ਗੱਲ ਆ। ਸਾਜੀ ਮੈਂ ਉਹਨੂੰ ਕਸਮ ਭਾਈ ਮੈਂ ਕਿਹਾ ਭਾਈ ਮੇਰਾ ਕੋਈ ਕਿਰਦਾਰ ਨਹੀਂ ਸ਼ਰਟਾਂ ਸ਼ੁਲਟਾਂ ਤੇ ਉਹਨਾਂ ਕੋ ਰੱਬ ਦਾ ਦਿੱਤਾ ਬੇਬਹਾ।
ਠੀਕ ਆ, ਜੇ ਤੈਨੂੰ ਬਹੁਤਾ ਚਾਹਵਾ ਤੇ ਭਾਈ ਤੈਨੂੰ ਜੇ ਦਫ਼ਤਰ ਦਾ ਪਤਾ ਵਾ ਤੇ ਬੂਹਾ ਖੜਕਾ ਕੇ ਕਹੀ ਜੀ ਇਹ ਨਵੀਨ ਸਾਹਿਬ ਨੇ ਭੇਜ ਦੈਟਸ ਆਲ। ਲਓ ਜੀ, ਨਾਮ ਵੀ ਨਹੀਂ ਲੈਣਾ, ਨਾਮ ਵੀ ਨਹੀਂ ਲੈਣਾ, ਨਾਮ ਵੀ ਲਾਤਾ ਟੀ10 ਦਫ਼ਤਰ ਦਾ ਬੂਹਾ ਵੀ ਦੱਸਦਾ ਖੜਕਾ ਕੇ ਤੂੰ ਆਪ ਪਹੁੰਚਾ ਦੇ। ਲੋਕੇਸ਼ਨ ਵੀ ਸੈਂਡ ਅੱਛਾ ਵੀ ਦੇਤੀ ਆ ਤੇ ਹੈ ਨਹੀਂ। ਨਹੀਂ ਉਹ ਯਾਰ ਮੈਨੂੰ ਸਮਝ ਨਹੀਂ ਗੱਲ ਹੀ ਆਉਣ ਡਈ ਯਾਰ ਵੀ ਹਰ ਸ਼ਹਿਰ ਤੇ ਆਉਣ ਡਈ ਆ। ਅਸੀਂ ਵੇਖ ਬਾਰਿਸ਼ ਚ ਨੇ ਪਾਣੀ ਚ ਰੇੜ ਕੇ ਗੱਡੀਆਂ ਲਿਆ ਰਹੇ ਤੇ ਚੜਾਵੇ ਇੱਧਰ ਚੜਨ ਦੇ ਚੜਾਵੇ ਇੱਧਰ ਸਟਰਗਲ ਅਸੀਂ ਸਜਾਲੇ ਨੇ ਆਫੀਸ਼ੀਅਲ ਪਾਇਆ ਕਿ ਸਜਾਲੇ ਨੇ ਦਾਦਿਆ ਪਾਇਆ ਵਾ ਵੀ ਹਰ ਸ਼ਹਿਰ ਆਉਣ ਡਈ ਆ। ਨਹੀਂ ਮੈਂ ਸੀਰੀਅਸ ਕਿਹਾ, ਮੈਂ ਕਿਹਾ ਭਾਈ ਤੂੰ ਦਫ਼ਤਰ ਦੇ ਆ ਕੇ ਖੜਕਾਉਣਾ ਤੇ ਸਿੱਧਾ ਹੀ ਆਪਣਾ ਕਹਿ ਦੇਣਾ ਇਹ ਨਬੀਲ ਸਾਹਿਬ ਨੂੰ ਭੇਜਿਆ ਔਰ ਮੇਰਾ ਕੋਈ ਜ਼ਿਕਰ ਨਹੀਂ। ਲਓ ਜੀ ਬਾਜੀ ਹਲੇ ਇਹ ਵੀ ਕਹਿੰਦੇ ਸਿੱਧਾ ਹੀ ਜਾ ਕੇ ਉਹ ਇੱਥੇ ਰਕਾਵਟਾਂ ਪਤਾ ਕਿੰਨੀਆਂ ਜਿਹੜਾ ਗਾਰਡ ਰੱਖਿਆ ਫੈਰ ਮਾਰਦਾ ਮੱਥੇ 'ਚ ਉਹ ਨਿਸ਼ਾਨਾ ਨਹੀਂ ਝੂਕਦਾ ਭਾਈ ਦਾ। ਉਹ ਭਾਈ ਭਲਾ ਕੀ ਆ, ਪੈਸਾ ਚੀਜ਼ਾਂ ਇਹ ਤੇ ਫਿਰ ਵਿਚਾਰੇ ਦਾ ਦੀਨ ਨਹੀਂ ਡੋਲਿਆ ਕਿਉਂਕਿ ਦੋ ਐ ਹੀ ਸੀ ਨਾ। ਬੰਦੇ ਦਾ ਦਿਮਾਗ ਖਰਾਬ ਹੋ ਜਾਂਦਾ ਵਾ, ਕਿਸੇ ਨੇ 2000 ਰੁਪਏ ਭੇਜਣਾ ਕਿ ਸਾਜੀ ਨੂੰ ਜਾ ਕੇ ਦੇ ਦੀ ਮੇਰੇ ਲੋ ਗਿਫਟ ਆ, ਉਹ ਵਿੱਚੋਂ ਮੈਂ ਕਿਹੜਾ ਕਹਿਣਾ 2000 ਤੇ ਦੇ ਉਹ ਮੰਗਣ ਵਾਲੇ ਆ ਯਾਰ। ਓਏ ਯਾਰ। ਬਦਤਮੀਜ਼ ਆਦਮੀ। ਯਾਰ ਤੂੰ ਕੀ ਗੱਲ ਕਰਨ ਦਿਆ 2000 ਰੁਪਏ ਦੇ ਦੇ ਉਸਤਾਦ ਜੀ। ਸਾਜੀ ਯਾਰ ਲੋਕ ਕੋਈ ਮੁਹੱਬਤ ਸਮਝ ਚ ਨਹੀਂ ਭੇਜਦੇ ਆਉਂਦੀ। ਭੇਜਦੇ 2000 ਰੁਪਏ ਉਸਤਾਦ ਮੁਹੱਬਤ ਤੁਹਾਡੇ ਨਾਲ ਬੇਲੋਸ ਕਰਨ ਮੁਹੱਬਤ 30 ਰੁਪਏ ਉਹ ਤੇ ਦੀ ਅਮਦਾਦ ਕਰਨ ਦੇ ਤੁਹਾਨੂੰ। ਇੱਕ ਮਿੰਟ ਤੂੰ ਇਹ ਗੱਲ ਕਰਦਾ, ਤੂੰ ਪਾਕਿਸਤਾਨੀ 2000 ਦੀ ਗੱਲ ਕਰਦਾ। ਇੱਥੇ ਐਸੇ ਬੰਦੇ ਹੈਗੇ ਨੇ ਜਿਨ੍ਹਾਂ ਨੇ ਅਮਰੀਕਾ ਮੈਸੇਜ ਕੀਤਾ ਕਿਸੇ ਨੂੰ, ਉਹ ਵੀ ਮੈਂ ਸਕਰੀਨਸ਼ਾਟ ਦੇਖਿਆ ਤਾਂ ਮੈਂ ਹੈਰਾਨ ਹੋ ਗਿਆ। ਮੈਂ ਕਿਹਾ $13 $13 14। ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ $13-14 ਵੀ ਤੂੰ ਭੇਜ ਦਿੱਤੇ ਆ। ਕਹਿੰਦਾ ਸਾਹ ਜੀ ਪਹਿਲੇ ਮੈਂ ਬੋਲਦੇ ਭੇਜੇ, ਫਿਰ ਮੈਨੂੰ ਨਾ ਥੋੜੀ ਸਮਝ ਆ ਗਈ। ਫਿਰ ਮੈਨੂੰ ਮੈਸੇਜ ਆਇਆ ਕਿ ਮੈਂ ਮਰ ਗਿਆ, ਮੈਂ ਲੁੱਟਿਆ ਗਿਆ, ਮੇਰੇ ਬੱਚੇ ਭੁੱਖੇ ਬੈਠੇ, ਮੈਂ ਬਾਹਰ ਬੱਚਿਆਂ ਨੂੰ ਫਰਾਉਣ ਜਾਣਾ ਵਾ, ਮੈਨੂੰ $5000 ਰੁਪਇਆ ਭੇਜ। ਓਏ ਹੋਏ ਕਹਿੰਦਾ ਮੈਂ ਕੈਲਕੂਲੇਟਰ ਮਾਰਿਆ 5000 ਕਿੰਨੇ ਪੈਸੇ ਬਣਦੇ ਆ ਡਾਲਰਾਂ 'ਚ। ਕਹਿੰਦਾ $14 ਬਣੇ, ਮੈਂ 14 ਹੀ ਭੇਜਤੇ। ਉਹਨੇ $14 ਭੇਜੇ ਗਿਆ ਸੀ ਗੱਲ ਦਾ। ਸਾਜੀ ਸਵਾਲ ਇੱਕ ਜ਼ਿਹਨ 'ਚ ਉੱਭਰ ਰਿਹਾ ਸੀ ਕਾਫੀ ਦਿਨਾਂ ਤੋਂ, ਬਲਕਿ ਮਹੀਨਿਆਂ ਤੋਂ, ਕਿ ਤੁਸੀਂ ਅਕਸਰ ਜ਼ਿਕਰ ਕਰਦੇ ਹੋ ਇਹੋ ਜਿਹੇ ਵਾਕਿਆਤ ਦਾ, ਲੈਣ ਦੇਣ ਮੰਗਤਬਾਜ਼ੀ ਵਾਲੇ। ਇੱਕੋ ਬੰਦੇ ਦੇ ਕਰਨਾ। ਉਹੀ ਮੈਂ ਪੁੱਛਣਾ ਚਾਹ ਰਿਹਾ ਕਿ ਉਹ ਬਾਸ ਦੇ ਬਾਰੇ ਤੁਸੀਂ ਕਹਿੰਦੇ। ਅੱਛਾ ਇਹ ਮੈਂ ਸਵਾਲ ਦਾ ਜਵਾਬ ਦੇ ਦੇਣਾ, ਫਿਰ ਕੋਈ ਨਹੀਂ ਪੁੱਛਣਾ ਕਿ ਅਗਲਾ ਸਵਾਲ ਨਹੀਂ ਕਰਨਾ ਕੋਈ। ਚਲੋ ਠੀਕ ਠੀਕ ਹੈ? ਅਗਲਾ ਸਭ ਸਮਝ ਸਾਡੇ ਆਏਗਾ। ਯਾਰ ਨਾਲ ਉਸਤਾਦ ਜੀ ਤੁਸੀਂ ਦੱਸ। ਨਹੀਂ ਬਾਤ ਦੀ ਨਹੀਂ ਗੱਲ ਕਰਦਾ। ਲਓ ਜੀ ਮੈਂ ਤਾਂ ਮਿੱਠਾ ਸਮਝ ਗਏ। ਬਾਕੀ ਗੱਲਾਂ ਛੱਡੋ, ਆਪ ਹੀ ਲੱਗਾ ਪਤਾ ਹੁਣ ਕੋ ਤੁਹਾਡਾ ਜ਼ਿਕਰ ਹੋਣ ਰਿਹਾ ਹਾਸ਼ਾ ਕਰਕੇ ਸਾਈਡ ਤੇ ਰੱਖਤੀ। ਕਸਦ ਵੀ ਉਹ ਬੈਠਾ, ਮਾਲਕ ਵੀ ਉਹ ਬੈਠੇ ਉਹ ਬਸ। ਭਾਈ ਇੱਧਰ ਗੱਲ ਸ਼ੁਰੂ ਹੋਈ ਸੀ ਉਸਤਾਦ ਜੀ ਅੱਜ ਆ ਤੁਹਾਡੇ ਕੋਲ ਪਹਿਲੇ ਗੱਲ ਕੀਤੀ ਸੀ ਇਹਦੀ। ਉਹ ਤਾਂ ਮੈਂ ਖਾਧੀ ਨਹੀਂ, ਉਹ ਤਾਂ ਉਹ ਤੇ ਸੈਲਡ ਸੀਗਾ। ਦੱਸ ਯਾਰ ਉਹ ਤਾਂ ਸੈਲਡ ਦੇ ਵਿੱਚ ਪਾ ਕੇ ਤਾਂ ਮੈਂ ਖਾਧੀ ਹੈ। ਸੈਲਡ ਦੀ ਮੰਡੀ ਨਹੀਂ ਪੈਂਦੀ, ਇਹ ਹੁਣੇ ਦੀ ਮੰਡੀ ਪੈਣੀ ਆ। ਮੈਂ ਕਿਹਾ ਤੂੰ ਉਸਤਾਦ 5 ਸ਼ਰਟਾਂ ਭੇਜੇ, ਵਿੱਚੋਂ ਮੇਰਾ ਦੀਨਮਾਨ ਡੋਲ ਜੇ, ਮੈਂ ਵਿੱਚੋਂ 3 ਰੱਖ ਕੇ ਕਹਾਂ ਉਸਤਾਦ ਜੀ ਉਹ ਤੂੰ ਕਿਹੜਾ ਜਾ ਕੇ ਉਹਨਾਂ ਨੂੰ ਪੁੱਛਣਾ ਵਾ, ਇੱਕ ਗੱਲ ਆ ਕਿ ਤੇਰਾ ਕਿਹੜਾ ਉਹਨਾਂ ਨਾਲ ਤਲਕ ਆ, ਤੂੰ ਕਿਹੜਾ ਜਾ ਕੇ ਕਲੀਅਰ ਕਰਨਾ ਉਸਤਾਦ ਜੀ ਮੈਂ 5 ਸ਼ਰਟਾਂ ਭੇਜੇ, ਨੋਨੀ ਨੇ ਕਿੰਨੀਆਂ ਦਿੱਤੀਆਂ, ਉਹ ਮੈਂ 2 ਰੱਖ ਲਵਾਂ 3 ਭੇਜ ਦਵਾਂ। ਮੈਂ ਕਿਹਾ ਭਾਈ ਮੈਂ ਇਦਾਂ ਦਾ ਬੇਈਮਾਨ ਨਹੀਂ ਹੋ ਸਕਦਾ, ਤੂੰ ਡਾਇਰੈਕਟ ਬੂਹਾ ਖੜਕਾ, ਮੈਂ ਕਿਹਾ ਤੈਨੂੰ ਮੈਂ ਐਡਰੈਸ ਦੇ ਦੇਣਾ, ਤੈਨੂੰ ਕਹਿੰਦਾ ਮੈਨੂੰ ਪਤਾ ਵੀ ਹੈ। ਇਹਨੇ ਲੋਕੇਸ਼ਨ ਸੈਂਡ ਕਰਤੀ ਫਿਰ ਉਹ। ਤੂੰ ਨਾ ਕਿਤੇ ਸਾਚ ਮੈਂ ਗੈਰਤ ਜਗਾਉਣਾ ਤੇ ਬਹੁਤ ਮਾੜੀ ਜਗਾਉਣਾ। ਉਹ ਸੰਸਾਰ ਨੂੰ ਕਰਵਾ ਦੇਣਾ ਵਾ। ਐਡਰੈਸ ਦੇਤਾ ਵਾ ਜੀ। ਐਨਕਾਂ ਲਾਈਆਂ ਉਹਨੇ ਪੂਰਾ, ਉਹ ਯਾਰ ਬੜਾ ਵੱਡਾ ਅਫਸਰ ਵੀ ਉਹ ਚਲੋ ਉਸਤਾਦ ਜੀ। ਉਹਨੇ ਐਨਕਾਂ ਲਾਈਆਂ, ਰਾਤ ਨੂੰ ਮੈਨੂੰ ਮਿਲਿਆ, ਉਹ ਬੜੇ ਅੱਛੇ ਤਰੀਕੇ ਨਾਲ ਵੱਡੀ ਗੱਡੀ 'ਚ ਮਿਲਿਆ, ਹੈਵਲ ਗੱਡੀ ਸੀ ਉਹ ਹੈਵਲ ਕਰਨ ਵਾਲੀ ਯਾਰ। ਤੇ ਉਹਨੂੰ ਮੈਂ ਥੈਂਕ ਯੂ ਭੈਣ ਹਾਂ ਭੇਜਦੇ ਹੀ ਰਹਿ। ਤੇਰਾ ਤੋਹਫਾ ਮੈਂ ਰੋਜ਼ ਰੋਜ਼ ਲੈਣਾ। ਥੈਂਕ ਯੂ। ਰੋਜ਼ ਸਾਡੀ ਤੇ ਸਾਜੀ ਉਹ ਮੈਨੂੰ ਕਿਹਾ, ਮੈਂ ਕਿਹਾ ਆ ਦਫ਼ਤਰ ਇਦਾਂ ਤਾਂ ਗਲੀ ਮੁੜ ਕੇ ਸੱਜੇ ਹੱਥ ਖੱਬੇ ਹੱਥ ਗੇਟ ਆ ਵੱਡਾ ਸਾਰਾ, ਤੇ ਤੂੰ ਮੈਂ ਕਿਹਾ ਟੈਨਸ਼ਨ ਨਹੀਂ ਲੈਣੀ, ਮੇਰਾ ਜ਼ਿਕਰ ਵੀ ਨਹੀਂ ਕਰਨਾ। ਕਿਹਨੇ ਦੱਸਿਆ? ਤੇ ਮੈਂ ਨਹੀਂ ਇਹ ਦੱਸਦੀ ਭਾਵੇਂ ਮੈਂ ਦੱਸਿਆ, ਲੇਕਿਨ ਇਹ ਨਾ ਹੋਵੇ ਕਿ ਤੂੰ ਕਵੀ ਜੀ ਨੋਨੀ ਭਾਈ ਨਾਲ ਰੈਫਰੈਂਸ ਤੇ ਮੈਨੂੰ ਵਿੱਚੋਂ ਬਿਲਕੁਲ ਆਊਟ ਕਰਕੇ ਤੂੰ ਆਪਣਾ ਡਾਇਰੈਕਟ ਕਹਿਣਾ ਕਿ ਸਾਜੀਆ 10 ਸ਼ਗਨਾਂ ਤੁਹਾਨੂੰ ਗਿਫਟ ਕਰੇ। ਉਹਦਾ ਇਹ ਜ਼ਿਕਰ ਉਹ ਬੱਚੇ ਹੋਏ ਆ ਇੰਨੀ ਕੁ ਗਰੀਬੀ ਲੈ ਕੇ ਟੀ10 ਨਾਮ ਦੱਸ ਦਿੰਦੇ ਆ। ਚੌਧਰੀ ਅੱਛੇ ਸਾਹਿਬ ਮੇਰੇ ਨਾਲ ਬਹੁਤ ਪਿਆਰ ਜੀ, ਬਹੁਤ ਸਾਡੀ ਨਾਲ ਬਹੁਤ ਪਿਆਰ ਕਰਦੇ, ਰਾਤੀ ਇੰਨੀ ਗਰੀਬੀ ਲਈ ਹੈ ਜੀ। ਥੈਂਕਸ। ਉਹ ਵੀ ਦੱਸ ਦਿੰਦੇ ਆ। ਨਹੀਂ ਸਾਜੀ ਮੈਂ ਨਾਮ ਬਹੁਤ ਘੱਟ ਲੈਂਦਾ ਵਾ। ਉਹਨੇ ਕਿਹਾ ਨਬੀਲ ਮੇਰਾ ਨਾਂ ਲੈ ਜੀ, ਮੈਂ ਕਿਹਾ ਭਾਈ ਮੈਂ ਨਹੀਂ ਲੈਣਾ, ਸਾਜੀ ਨੇ ਕਹਿਣਾ ਤੇ ਮੈਂ ਲੈਣਾ ਵਾ ਇਸ ਤੋਂ। ਕਹਿੰਦਾ ਮੈਂ ਬਹੁਤ ਘੱਟ ਨਾਮ ਲੈਂਦਾ, ਆ ਨਬੀਲ ਨਾਮ ਕਟਵਾ ਦੀ ਨਾ ਟੀ10 ਚੋਂ 30 ਮਿੰਟ ਦਾ ਰਹਿ ਜਾਣਾ ਇਹਨਾਂ ਤੋਂ ਲੈ ਲਿਆ ਵਾ। अच्छा हो गया आप सब लोग। ਨਹੀਂ ਸਾਜੀ ਇਹ ਕਈ ਹੁੰਦੇ ਆ ਬੰਦੇ, ਮਤਲਬ ਐਵੇਂ ਬੈਠੇ ਨਾ ਸਾਡੇ ਇੱਥੇ, ਜੇ ਹੁਣ ਫੈਸਲ ਅਕਸਰ ਗੱਲ ਕਰ ਦਿੰਦਾ ਹੁੰਦਾ ਕੋਈ, ਮਤਲਬ ਬਾਹਰ ਕਿਸੇ ਦੀ ਗੱਲਬਾਤ ਹੋਈ ਆ ਤੇ ਟੀ10 ਚ ਬੈਠਾ ਆ ਮੇਰਾ ਦੋਸਤ ਜਾਂ ਕੋਈ ਕਹਿੰਦਾ ਇੱਕ ਹੋਰ ਕਰੈਕਟਰ ਇੱਥੇ ਬੈਠਿਆ, ਉਹਨੇ ਸ਼ੁਰੂ ਕੀਤਾ ਸੀ ਐਵੇਂ ਮਿਲ ਐ ਮੇਰਾ ਈਮੇਲ ਲਿਖ ਲਓ ਜੀ,
ਤੂੰ ਸਾਲਾ ਲੱਗਦਾ ਦੂਜੇ ਮਹੱਲੇ ਬੈਠੇ ਲੈ ਦੇ ਐ ਮੇਰਾ ਇੱਕ ਈਮੇਲ ਲਿਖ ਲਓ ਜੀ ਉਹ ਬਗੈਰ ਈਮੇਲ ਤੋਂ ਤੂੰ ਲੁੱਟ ਕੇ ਖਾ ਗਿਆ ਤੇ ਈਮੇਲ ਤੇ ਉਹ ਕਾਸਤ ਉਧਰ ਉਹ ਐਸਾ ਕਰੈਕਟਰ ਆ ਮੈਂ ਤੈਨੂੰ ਜਨਮ ਦੱਸਾਂ ਕਿ ਇਹ ਤੇਰੇ ਸਾਹਮਣੇ ਬੈਠੇ ਆ ਉਹ ਚੀਜ਼ ਚੁੱਕ ਲਵੇ ਨਾ ਤੂੰ ਉਹਨੂੰ ਮਨਾ ਨਹੀਂ ਸਕਦਾ ਉਹ ਐਸਾ ਟੈਲੈਂਟਡ ਆਰਟਿਸਟ ਆ ਆਰਟਿਸਟ ਨਹੀਂ ਟੈਲੈਂਟਡ ਐਸ ਕੰਮ ਜਿਹਾ ਆਰਟਿਸਟ ਆ ਨਾ ਟੈਲੈਂਟਡ ਉਹਦਾ ਨਹੀਂ ਆਰਟਿਸਟ ਉਦਾਂ ਰਹਿੰਦਾ ਕੁਛ ਨਹੀਂ ਏਦਾਂ ਏਡਾ ਵੱਡਾ ਵਾ ਬਾਕੀ ਦੀ ਲੋੜ ਹੀ ਨਹੀਂ ਲਓ ਜੀ ਕਾਸਤ ਤੇ ਹਾਸੇ ਦੀ ਆਵਾਜ਼ ਵੀ ਜਾਂਦੀ ਰਹੀ ਉਹ ਸਾਦਾ ਹੀ ਹੋ ਗਿਆ ਦੇਖੋ ਚੋਰੀ ਕਿਤਾ ਚੜ ਗਿਆ ਸਿਆਪਾ ਹੁਣ ਦੇਖੋ ਨਹੀਂ ਹੁਣ ਮੈਂ ਸਾਹ ਕਿਹੜਾ ਲੱਭਣਾ ਹੁਣ ਸਾਜੀ ਮੈਂ ਕਹਿ ਦਵਾਂ ਉਹਨੂੰ ਕਿ ਤੂੰ ਆ ਜਾ ਨਬੀਲ ਨੂੰ ਲੈ ਨਹੀਂ ਉਹ ਨਾਂ ਨਹੀਂ ਲੈਣਾ ਯਾਰ ਬੜੇ ਲੋਕ ਕਹਿ ਰਹੇ ਸ਼ਰਟਾਂ ਦਾ ਬੜਾ ਕੁਛ ਆ ਮੇਰੇ ਬੇਟੇ ਵਾਸਤੇ ਬੜੀ ਮੈਸੇਜ ਹੈ ਮੈਂ ਕਿਹਾ ਜੋ ਜਿਹਨੇ ਵੀ ਕਰਨਾ ਨਾ ਭਾਈ ਉਸਤਾਦ ਜੀ ਨੂੰ ਕਰੋ ਉਹਨਾਂ ਕੋਲ ਮੈਂ ਆਪੇ ਲੈ ਲਾਂਗਾ ਫਿਰ ਕੋਈ ਉਹਨੂੰ ਲੈਣੇ ਫਰਮੋਸ਼ਨ ਹੁੰਦੇ ਆ ਕੋਈ ਫਰਮੋਸ਼ਨ ਨਹੀਂ ਕਰਦਾ ਮੇਰੀ ਕभी ਕੋਈ ਗੱਲਬਾਤ ਨਹੀਂ ਕਰਨੀ ਸਿਰਫ ਜਾ ਕੇ ਮੈਂ ਬੂਆ ਖੜਕਾ ਕੇ ਸ਼ਰਟਾਂ ਦੇਣੀਆਂ ਸਿਰਫ ਇਦਾਂ ਕਰਨਾ ਸਾਜੀ ਮੇਰੇ ਨੂੰ ਬਹੁਤ ਸਾਰਾ ਪਿਆਰ ਉਹ ਤੁਹਾਡੇ ਸਾਰੇ ਸ਼ੋਅ ਵੇਖਦਾ ਸਾਜੀ ਪੂਜਾ ਹਾਂਜੀ ਪੁਰਾਣੇ ਮਸ਼ਾਇਰੇ ਉਹਨੂੰ ਯਾਦ ਆ ਪੁਰਾਣੇ ਤੋਂ ਪੁਰਾਣਾ ਮਸ਼ਾਇਰਾ ਉਹਨੂੰ ਯਾਦ ਆ ਯਾਰ ਸੁਣ ਲੈਣਾ ਕਿ ਯਾਰ ਮਿਹਰਬਾਨੀ ਕਰੋ ਦਰ ਉਸਤਾਦ ਜੀ ਇੱਕ ਨਾ ਕੰਮ ਹੁੰਦਾ ਵਾ YouTube ਤੇ ਨਾ ਉਹਨੂੰ ਕਹਿੰਦੇ ਨੇ ਉਹ ਜਿਹੜੀ ਪ੍ਰੀਮੀਅਮ ਨਹੀਂ ਇੱਕ ਹੋਰ ਉਹਨੂੰ ਕਹਿੰਦੇ ਆ ਕੰਮ ਉਹਦੇ ਨਾਲ ਕੀ ਹੁੰਦਾ ਵਾ ਕਿ ਤੁਸੀਂ ਨਾ ਕੁਝ ਪੇਮੈਂਟ ਆਪਣੀ ਰੱਖ ਦਿੰਦੇ ਹੋ YouTube ਉਹਨਾਂ ਵਾਸਤੇ ਕਿ ਜਿਹੜਾ ਬੰਦਾ ਇੰਨੀ ਪੇਮੈਂਟ ਦੇ $1 ਲਾਈਕ ਕਹਿ ਲਓ ਮਹੀਨੇ ਦਾ ਯਾਨੀ 300 ਰੁਪਏ ਮਹੀਨੇ 10 ਰੁਪਏ ਰੋਜ਼ ਦੇ ਇੱਕ ਮਿਸਾਲ ਤੇ ਉਹਦੇ 'ਚ ਇਹ ਹੁੰਦਾ ਵਾ ਵੀ ਸਿਰਫ ਉਹ ਬੰਦਾ ਕਮੈਂਟਸ ਕਰ ਸਕਦਾ ਥੱਲੇ ਆਹਾ ਜਿੰਨੇ ਪੈਸੇ ਭਰੇ ਹਾਂ ਬਸ ਉਹ ਕਮੈਂਟਸ ਕਰ ਦੂਜੇ ਕਮੈਂਟਸ ਨਹੀਂ ਕਰ ਸਕਦੇ ਠੀਕ ਅੱਛਾ ਉਸ ਤੋਂ ਬਾਅਦ ਸਪੈਸ਼ਲ ਮੈਂ ਕੋਈ ਲਾਈਵ ਆਉਣਾ ਉਹ ਮੈਂ ਉੱਥੇ ਦੇ ਦੇਣਾ ਕਿ ਇਹ ਲਾਈਵ ਸਿਰਫ ਉਹ ਬੰਦੇ ਵੇਖਣ ਜਿਹੜੇ ਪਰਚੇਜ਼ ਹਾਂ ਉਹ ਲਾਈਵ ਮੈਂ ਉਹ ਹੀ ਮੈਨੂੰ ਵੇਖਣਗੇ ਠੀਕ ਉਹ ਇਹਨੂੰ ਚ ਕਿੰਨੇ ਆਪਸ਼ਨ ਨੇ ਕਿ ਉਹਨਾਂ ਨੂੰ ਤੁਸੀਂ ਕਿੰਨਾ ਕੁ ਹਿਸਾਬ ਕਿਤਾਬ ਤੁਸੀਂ ਕਰਨਾ ਠੀਕ ਹੋ ਗਿਆ ਫਿਰ ਉਹਦੇ ਚ ਇੱਕ ਵੀ ਆਪਸ਼ਨ ਆ ਕਿ ਮੈਂ ਵੀਡੀਓ ਅਪਲੋਡ ਕੀਤੀ ਅੱਧਾ ਘੰਟਾ ਪਹਿਲੇ ਉਹਨਾਂ ਨੂੰ ਮਿਲਣੀ ਹੈ ਬਾਕੀ ਨੂੰ ਅੱਧਾ ਘੰਟਾ ਬਾਅਦ ਮਿਲਣੀ ਹੈ ਓ ਵਾਹ ਵਾਹ ਜਿਨ੍ਹਾਂ ਨੇ ਪੈਸੇ ਭਰੇ ਉਹਨਾਂ ਅੱਛਾ ਉਹਦੀ ਵਜ੍ਹਾ ਇਹ ਸਾਰੇ ਆਪਸ਼ਨ ਨਹੀਂ ਮੈਨੂੰ ਚਾਹੀਦੇ ਹਾਂ ਲਾਈਵ ਵਾਲਾ ਥੋੜਾ ਬਹੁਤ ਚਾਹੀਦਾ ਕਮੈਂਟਸ ਆ ਅੱਛਾ ਕਮੈਂਟਸ ਵਾਲਾ ਚਾਹੀਦਾ ਉਹਦੀ ਵਜ੍ਹਾ ਸੁਣ ਲਓ ਉਹਦੀ ਵਜ੍ਹਾ ਇਹ ਆ ਸਰ ਕਿ ਅੱਛਾ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਾਂ ਇਹ ਸਾਜੀ ਸਾਡਾ ਫਾਰਮੈਟ ਬਣ ਗਿਆ ਵਾ ਆਈਡੀਆਂ ਗੱਲਾਂ ਨੇ ਨਾ ਤੁਸੀਂ ਇਹ ਨਾ ਸਮਝਿਆ ਕਰੋ ਕਿ ਯਾਰ ਇਹ ਕਿ ਰੋਜ਼ ਇਹੀ ਗੱਲਾਂ ਰੋਜ਼ ਇਹ ਨਹੀਂ ਇਹ ਫਾਰਮੈਟ ਦਾ ਹਿੱਸਾ ਵਾ ਇਦਾਂ ਹੀ ਮੈਨੂੰ ਇੱਕ ਬੰਦੇ ਨੇ ਕਿਹਾ ਯਾਰ ਤੇਰੀ ਕੰਟਰੋਵਰਸੀ ਇਹ ਉਹ ਮੈਂ ਕਿਹਾ ਯਾਰ ਇਹ ਮੇਰੇ ਬਿਜ਼ਨਸ ਦਾ ਹਿੱਸਾ ਵਾ ਵਾਹ ਤੁਸੀਂ ਇਹਨੂੰ ਕੰਟਰੋਵਰਸੀ ਨਾ ਸਮਝੋ ਇਹ ਉਹਦਾ ਹਿੱਸਾ ਵਾ ਲਾਈਕ ਜਿਵੇਂ ਇੱਕ ਬੰਦੇ ਦੀ ਕੋਈ ਬਹੁਤ ਦੁਕਾਨ ਚੱਲਦੀ ਪਈ ਹੈ ਉਹਦੇ ਕੋਲ 100 ਗਾਹਕ ਲੈ ਗਿਆ 2 ਗਾਹਕ ਲੜਨ ਵੀ ਆ ਗਏ ਹੁੰਦੇ ਹਾਂਜੀ ਬਿਲਕੁਲ ਹਾਂਜੀ 2 ਗਾਹਕ ਲਾਮਾ ਵੀ ਲੈ ਕੇ ਆ ਗਏ ਉਹਨਾਂ ਨਾਲ ਵੀ ਬਹਿਸ ਉਹਨੂੰ ਦੇ ਕਾਰੋਬਾਰ ਦਾ ਹਿੱਸਾ ਵਾ ਉਹਨਾਂ ਨੂੰ ਕੋਈ ਬੰਦਾ ਕਹੇ ਯਾਰ ਤੂੰ ਕੀ ਰੋਜ਼ ਕਿਸੇ ਨਾ ਕਿਸੇ ਗਾਹਕ ਨਾਲ ਲੜਦਾ ਹੁੰਨਾ ਉਹ ਭਾਈ ਉਹ ਕਿਸੇ ਨਾ ਕਿਸੇ ਨਾਲ ਨਹੀਂ ਲੜਦਾ ਉਹ 250 ਬੰਦੇ ਨੂੰ ਚੀਜ਼ ਵੇਚਦਾ 250 ਚ 2 ਆਉਂਦੇ ਆ ਬਾਕੀ 248 ਸਹੀ ਆ ਜਿਹੜੇ 2 ਆਉਂਦੇ ਉਹਦੇ ਕਾਰੋਬਾਰ ਦਾ ਹਿੱਸਾ ਸਾਡੇ ਵੀ ਇਹ ਬਿਜ਼ਨਸ ਦਾ ਹਿੱਸਾ ਵਾ ਠੀਕ ਆ ਜੀ ਹੈਰਾਨ ਕਿ ਮੈਨੂੰ ਇਸ ਗੱਲ ਤੇ ਆ ਕਿ ਨਾ ਚਲੋ ਮੈਂ ਨਹੀਂ ਲੈਂਦਾ ਮੈਂ ਵੈਸੇ ਤਾਂ ਤੁਸੀਂ ਸਮਝੋਗੇ ਜਿਹਨੇ ਕਮੈਂਟ ਕੀਤੇ ਆ ਮਕਸਦ ਇਹ ਹੈ ਕਿ ਯਾਰ ਨੋਨੀ ਕਿ ਆ ਸ਼ੋਅ ਦੇ ਕਮੈਂਟਸ ਨੇ ਜਿਹੜੇ ਬਾਹਰ ਇਹਨਾਂ ਨੇ ਜੁਗਤਾਂ ਵਾਲਾ ਕੀਤਾ ਨੋਨੀ ਕਿਆ ਫਿੱਕੀ ਸ਼ੁਰੂਆਤ ਕੀ ਹੈ ਲਾਨਤ ਬੇਟੇ ਠੀਕ ਹੈ ਜੀ ਕਿ ਕਿਉਂ ਮੈਂ ਇਹ ਸੋਚ ਰਿਹਾ ਅੱਛਾ ਜੀ ਅੱਗੇ ਸੁਣੋ ਉਹ ਮੇਰੇ ਮੌਲਾ ਹੁਣ ਲੰਗੂਰ ਹੋਸਟਿੰਗ ਕਰਨਗੇ ਇਹ ਸਲਮਾਨ ਨੂੰ ਠੀਕ ਹੈ ਜੀ ਬ్రో ਅੱਛਾ ਲੈ ਦਾ ਆਈਡੀਆ ਨੇ ਮੈਂ ਸਿਰਫ ਤੁਹਾਨੂੰ ਇਹ ਪੁੱਛਣਾ ਹੈ ਕਿ ਤੈਨੂੰ ਸਲਮਾਨ ਨੇ ਕੀ ਕਿਹਾ ਅੱਜ ਤੱਕ ਹਮੇਸ਼ਾ ਅਗੇਂਸਟ ਗੱਲ ਹੁੰਦੀ ਹੈ ਦਿਮਾਗ ਜ਼ਰਾ ਥੋੜਾ ਜਿਹਾ ਮੇਰਾ ਪੁੱਤ ਖੋਲ ਲਾ ਬਾਕੀ ਵੀ ਜਿਹੜੇ ਇਦਾਂ ਦੇ ਨਾ ਜ਼ਰਾ ਖੋਲ ਲਓ ਹੁਣ ਜ਼ਰਾ ਥੋੜਾ ਦਿਮਾਗ ਖੋਲ ਲਾ ਤੈਨੂੰ ਸਲਮਾਨ ਨੇ ਡਾਇਰੈਕਟ ਅੱਜ ਤੱਕ ਕੀ ਕਿਹਾ ਵਾਹ ਵਾਹ ਜਿਹਦੇ ਰਿਪਲਾਈ ਚ ਤੂੰ ਕਹਿ ਰਹੀ ਠੀਕ ਹੈ ਇੱਕ ਮਿਸਾਲ ਆ ਤੂੰ ਜੈਨੂਇਨ ਇਹ ਉਹ ਹਿਸਾਬ ਆ ਕਿ ਤੂੰ ਬਾਜ਼ਾਰ ਗਿਆ ਤੈਨੂੰ ਇੱਕ ਵੈਸੇ ਬੰਦਾ ਮਿਲਿਆ ਹਾਂਜੀ ਉਹ ਕੋਈ ਐਸਾ ਕੰਮ ਕਰਦਾ ਪਿਆ ਆਪਣੇ ਨਾਲ ਜਿਹੜਾ ਤੈਨੂੰ ਨਹੀਂ ਚੰਗਾ ਲੱਗਦਾ ਤੇਰਾ ਲਿੰਕ ਨਹੀਂ ਤੂੰ ਉਹਨੂੰ ਜਾ ਕਹੇਂਗਾ ਨਾ ਕਿ ਤੂੰ ਕੀ ਉਹ ਲੰਗੂਰਾ ਜਿਹਾ ਕਰਦਾ ਉਹ ਤੇਰੇ ਮੂੰਹ ਤੇ ਚਪੇੜ ਮਾਰ ਕੇ ਮੂੰਹ ਦੂਜੇ ਪਾਸੇ ਨੇ ਲਾ ਦੇਣਾ ਇਸ ਤਰ੍ਹਾਂ ਹੀ ਸਾਜੀ ਕਿ ਤੂੰ ਕੌਣ ਕਿਉਂਕਿ ਉਹਨੇ ਤੈਨੂੰ ਕੁਝ ਵੀ ਨਹੀਂ ਕਿਹਾ ਤੂੰ ਲੱਗਦਾ ਮਾਮਾ ਸੱਚ ਚਲੋ ਰਿਸ਼ਤਾ ਬਦਲ ਲੈਣਾ ਕਿ ਤੂੰ ਉਹਨੂੰ ਇਹ ਗੱਲ ਕਹਿ ਦੇਵੇਂ ਇੱਕ ਮਿਸਾਲ ਆ ਠੀਕ ਆ ਸੇਮ ਇਹੀ ਗੱਲ ਆ ਤੈਨੂੰ ਉਹਨੇ ਕੀ ਕਿਹਾ ਤੇਰੇ ਨਾਲ ਉਹਨੇ ਬਦਤਮੀਜ਼ੀ ਕੀਤੀ ਤੇਰੇ ਕੋਲ ਵਾਲਦੈਨ ਨਾਲ ਬਦਤਮੀਜ਼ੀ ਕੀਤੀ ਤੇਰੇ ਭੈਣ ਭਰਾ ਨਾਲ ਬਦਤਮੀਜ਼ੀ ਕੀਤੀ ਤੇਰਾ ਉਹਨੇ ਕੋਈ ਨੁਕਸਾਨ ਕੀਤਾ ਤੂੰ ਉਹਨੂੰ ਇਹ ਗੱਲ ਕਹਿਣ ਵਾਲਾ ਕੌਣ ਨਾ
ਚੱਲ ਮੈਨੂੰ ਇਹਦਾ ਜਵਾਬ ਤੂੰ ਆਪ ਸੋਚ ਲੈ, ਤੂੰ ਕੌਣ ਆ ਕਿ ਤੂੰ ਉਹਨੂੰ ਇਹ ਲਫ਼ਜ਼ ਕਵੇਂ, ਚਾਹੇ ਸਲਮਾਨ ਨਹੀਂ ਕੋਈ ਵੀ ਮੇਰੀ ਟੀਮ ਦਾ ਮੈਂਬਰ ਹੋਵੇ, ਤੂੰ ਕੌਣ ਆ, ਤੈਨੂੰ ਉਹਨੇ ਕੀ ਕਿਹਾ, ਤੈਨੂੰ ਨਹੀਂ ਪਸੰਦ ਆ ਤੂੰ ਨਾ ਦੇਖ, ਸਹੀ ਗੱਲ। ਅੱਛੀ ਬਾਤ। ਤੂੰ ਨਾ ਦੇਖ ਨਾ, ਜਾਂ ਤੂੰ ਕਹਿ ਕੇ ਹਾਂ ਯਾਰ ਮੈਨੂੰ ਇਹ ਹੋਸਟ ਨਹੀਂ ਪਸੰਦ ਆਇਆ ਮੈਂ ਨਹੀਂ ਦੇਖਣਾ ਯਾਰ, ਜੀ ਤੂੰ ਸ਼ਿਕਰਨ ਹੈ ਇੱਥੇ। ਇੱਕ ਮਿਸਾਲ ਕਰ ਰਿਹਾ ਕਿ ਤੂੰ ਇੱਥੇ ਮਤਲਬ ਕਿਉਂ, ਤੂੰ ਤੇਰਾ ਕੀ ਤਲਕ ਆ। ਅੱਛਾ ਅੱਗੇ ਦੇਖ ਲਓ ਜੀ, हाँ थल्ले ਵੇਖ ना, एक बड़ा मेरा भरा ने उन्हें जवाब देता है, कमेंट भी तो करते हैं, हर किसी का अपना पॉइंट ऑफ व्यू है, आपको वहाँ देख रहे हैं, आप वहाँ आप कहीं और से देख रहे हैं, हम कहीं और से देख रहे हैं, ठीक है। वाह वाह। अच्छा जी, लव यू आल टीम। 12 हाँ तेरी 12 मिनट बाद उमैर दी एक गल, इतनी शिकायत बेटे, ठीक है जी। उस तो बाद सलमान को होस्ट क्यों बना दिया, इतने कॉमेडी शोज हैं, वो डिसेंट इंसान है, इसको शो में होस्ट बिठा लो, उनको किसी शो में होस्ट बिठा लो उनको। ਇਹ ਵੀ ਇੱਕ ਬੰਦੇ ਨੇ ਸਲਮਾਨ ਦੀ ਗੱਲ ਕੀਤੀ, ਲੇਕਿਨ ਉਹਨੇ ਕਿੱਡੇ ਅੱਛੇ ਤਰੀਕੇ ਨਾਲ ਕੀਤੀ। ਜੋ ਡੀਸੈਂਟ ਆਦਮੀ ਆ ਉਹ ਇਸ ਚ ਨਹੀਂ ਰਚਦਾ, ਠੀਕ ਹੈ ਨਾ, ਉਹਨੂੰ ਤੁਸੀਂ ਵੈਸੇ ਕਿਤੇ ਸੀਰੀਅਸ ਬਿਠਾ ਲਓ। ਇਹ ਵੀ ਤਰੀਕਾ ਇੱਕ। ਹੁਣ ਇਹਦੇ ਪਿੱਛੇ ਪਰਵਰਿਸ਼, ਤਾਲੀਮ, ਮੈਂਟੈਲਿਟੀ ਜਿਹੜੀ ਨਾ ਉਹ ਨਜ਼ਰ ਆਉਂਦੀ ਕਿਸੇ ਬੰਦੇ ਦੀ, ਕੋਈ ਕਿਸੇ ਦੀ ਕੋਈ। ਅੱਛਾ ਜੀ ਅੱਗੇ ਸੁਣ ਲਓ, ਆ ਦੇਖੋ ਸਲਮਾਨ ਨੂੰ ਇੱਧਰ ਵੀ ਚੌਧਰੀ ਬਣਾ ਕੇ ਬਿਠਾਤਾ, ਸਿੱਧਾ ਹੋਸਟ ਹੀ ਬਣਾ ਦਿੱਤਾ, ਉਹਦੀ ਸ਼ਕਲ ਨਾ ਹੋਸਟ ਵਾਲੀ, ਉਹਨੂੰ ਕੋਈ ਉਹਦੇ ਆਪਣੇ ਚੈਨਲ ਤੇ ਵੀ ਵੇਖਣਾ ਪਸੰਦ ਨਹੀਂ ਕਰਦਾ, ਤੁਸੀਂ ਇੱਧਰ ਹੋਸਟ ਬਣਾਤਾ, ਇਹਨੂੰ ਕਿਸੇ ਹੋਰ ਪਾਸੇ ਲੈ ਕੇ ਜਾਓ। ਸਰ ਨਹੀਂ, ਸਰ ਨਾ ਕਹਿ ਐਂਡ ਤੇ ਤੇਰੀ ਮਿਹਰਬਾਨੀ ਹੈ, ਸਰ ਤੇ ਇੰਜ ਕਹਿ ਰਹੇ ਨੇ ਤੂੰ ਬਹੁਤ ਤਮੀਜ਼ ਵਾਲਾ, ਠੀਕ ਹੈ ਨਾ, ਕੁਝ ਕਹਿ ਕੇ ਸਰ। ਹਾਂ ਇੱਥੇ ਵੀ ਲਾ ਦੇਣਾ ਸੀ ਉਹ ਭਾਈ, ਹਾਂ ਉਹ ਜਾਨੀ ਇੰਜ ਕਹਿ ਦੇਣਾ ਸੀ, ਲੈਂਡ ਤੇ ਕੱਲਾ ਸਰ। ਹੁਣ ਇਹ ਵੀ ਗੱਲ ਆ ਕਿ ਯਾਰ ਤੂੰ ਮਤਲਬ ਤੂੰ ਕਿਉਂ ਕਿਸੇ ਦੀ ਇਨਸਲਟ ਕਰ ਰਿਹਾ, ਤੈਨੂੰ ਨਹੀਂ ਪਸੰਦ, ਤੂੰ ਤਰੀਕੇ ਨਾਲ ਕਹਿ ਦੇ यार जानी भाई, यार सलमान भाई आप होस्ट ना बना करें, आपका ये फॉर्मेट नहीं है। और एक जेन्युइन गल, सच्ची गल, सही गल है, मैं मुबशर लकमान साहब की जगह ते नहीं बह सकता, मैं जिड्डा मर्जी वड्डा आर्टिस्ट हाँ। हाँ जी इदां ही समझ आ रही गल? बिल्कुल इदां ही। ये नहीं अपनी अपनी जगह तुसीं ਉਹਨੂੰ ਇਹ ਕਹਿ ਲਓ, ਲੇਕਿਨ ਇਹਦਾ ਉੱਤੇ ਤਰੀਕਾ ਤੂੰ ਦੱਸਿਆ ਸਾਰਾ ਸੁਣਿਆ। ਔਰ ਤੂੰ ਅੱਛਾ ਦੂਜੀ ਗੱਲ, ਸਲਮਾਨ ਦਾ ਉਹਨੇ ਕਮੈਂਟ ਪੜ੍ਹ ਲਿਆ, ਉਹਦਾ ਦਿਲ ਦੁਖਿਆ ਕਿ ਯਾਰ ਮੈਂ ਇਹਨਾਂ ਨੂੰ ਕੀ ਕਿਹਾ ਵਾ, ਇੰਨੀ ਮਤਲਬ ਖੱਟੀ ਜਾ ਰਹੇ ਹੋ ਇਹਨਾਂ। ਤਾਂ ਉਹੀ ਗੱਲ ਕਿ ਕਹੀ ਜਾ ਰਹੇ ਹੋ ਤੁਹਾਡੇ ਹੱਥ 'ਚ ਮੋਬਾਈਲ ਆਇਆ, 30 ਰੁਪਏ ਦਾ ਤੁਸੀਂ ਪੈਕੇਜ ਕੀਤਾ, ਤੁਹਾਡੀਆਂ ਸਾਡੀਆਂ ਇੱਜ਼ਤਾਂ ਜਾਂ ਇੱਦਾਂ ਦੀਆਂ ਇੱਜ਼ਤਾਂ ਤੇਰੇ ਵਰਗੇ ਦੇ ਹੱਥ ਦੇ ਵਿੱਚ ਆਈਆਂ ਨੇ, ਤੂੰ ਜਦੋਂ ਮਰਜ਼ੀ ਰੋਲ ਦੇਵੇ। ਇਹ ਸੋਸ਼ਲ ਮੀਡੀਆ, ਇਹੀ ਮੈਂ ਅਕਸਰ ਕਹਿੰਦਾ ਹੁੰਦਾ ਕਿ ਸਭ ਤੋਂ ਵੱਡਾ ਇਹਦਾ ਨੁਕਸਾਨ ਇਹ ਆ ਕਿ ਤੇਰੇ ਵਰਗੇ ਦੇ ਹੱਥ 'ਚ ਚੰਗੇ ਭਲੇ ਬੰਦੇ ਦੀਆਂ ਇੱਜ਼ਤਾਂ ਤੂੰ ਜਦੋਂ ਮਰਜ਼ੀ ਤੇਰਾ ਦਿਲ ਕਰੇ ਘਰ ਬੈਠਾ ਤੂੰ ਜਿਹਦੀ ਮਰਜ਼ੀ ਇੱਜ਼ਤ ਰੋਲ ਦੇਵੇ। ਇਹ ਸੋਸ਼ਲ ਮੀਡੀਆ ਦਾ ਨੁਕਸਾਨ, बिल्कुल ਜਿਹੜਾ ਸਭ ਤੋਂ ਵੱਡਾ ਮੇਰੀ ਨਜ਼ਰ 'ਚ ਨੁਕਸਾਨ ਹੈ ਕਿ ਜਿਹਦੀ ਜਦੋਂ ਦਿਲ ਕਰੇ 18 ਰੁਪਏ ਦਾ ਪੈਕੇਜ ਕਰਕੇ ਤੂੰ ਇੱਜ਼ਤ ਰੋਲ ਦੇਵੇ। ਸਮਝ ਆ ਰਹੀ ਗੱਲ ਦੀ? ਔਰ ਇਹਨਾਂ ਦੀ ਅੱਗੋਂ ਇਹੋ ਜਿਹੇ ਬੰਦੇ ਦੀ ਤੂੰ ਮੁਨਾਫਕਤ ਉਦੋਂ ਚੈੱਕ ਕਰਨੀ ਜਦੋਂ ਸਲਮਾਨ ਇਹਨੂੰ ਕਿਤੇ ਟੱਕਰ ਗਿਆ, ਤੇਰੇ ਕਹਿਣਾ ਸਲਮਾਨ ਭਾਈ, ਸਲਮਾਨ ਭਾਈ, ਉੱਥੇ ਨਹੀਂ ਇਹ ਗੱਲ ਕਹਿਣੀ। कहेगा बिल्कुल इस तरीके। ਲਿਆਦਾ ਇਸ ਤੋਂ ਨਾ ਮੈਂ ਸਾਰਾ ਕਮੈਂਟ ਵਾਲਾ ਜਿਹੜਾ ਨਾ ਇਹ ਮੈਂ ਪੇਡ ਵਾਲਾ ਕਰਨ ਲੱਗਾ, ਤੁਹਾਡੀ ਮਿਹਰਬਾਨੀ, ਕਿਉਂਕਿ ਯਾਰ ਅਸੀਂ ਸਾਰੇ ਫੀਲ ਕਰਨ ਵਾਲੇ, ਮਹਿਸੂਸ ਕਰਨ ਵਾਲੇ ਆ। ਸਾਡੇ ਕੋ ਤੂੰ ਤਾਂ ਕਹਿ ਕੇ ਤੇ ਤੇਰੀ ਤੇ ਆਦਤ ਆ, ਤੇਰੀ ਪਰਵਰਿਸ਼ ਆ, ਤੇਰਾ ਹਿਸਾਬ ਕਿਤਾਬ ਆ, ਠੀਕ ਹੈ ਨਾ, लेकिन सानू बड़ी तकलीफ होती। दुख होना सही वो कहती ना तुम जैसे बड़े लोगों की वजह से हम जैसे छोटे लोगों को बहुत तकलीफ होती है। और तब्बो कहती है, सलमान खान की फिल्म नहीं जी, वो जी जिहदे च सलमान जय, हाँ जय जय हो, ਜੈ ਹੋ, जय हो। और डैनी ने रिंग बना के कहता ਇਹਨੂੰ ਇਹਦੇ ਚ ਖਿਲਾਰਨਾ, ਤੇ ਉੱਥੇ ਉਹ ਤੱਬੋ ਖਲੋਤੀ ਹੁੰਦੀ ਤੇ ਕਹਿੰਦੀ ਚੱਲ ਤੂੰ ਮਾਫੀ ਮੰਗ ਲੈ ਸਲਮਾਨ ਖਾਨ ਨੂੰ। ਉਹਦੇ ਉਹਨੂੰ ਕੁੱਟਦੇ ਵੀ ਉਹਨੂੰ। ਆਹੋ, ਤੇ ਐਂਡ ਤੇ ਜਦੋਂ ਮਾਰਦਾ ਨਾ ਤਾਂ ਕਹਿੰਦਾ देव सिंह तुम जैसे बड़े लोगों की वजह से हम जैसे छोटे लोगों को बहुत तकलीफ है, ठीक है। लेकिन इतने उल्ट कर लो कि तुम जैसे छोटे लोगों की वजह से ਸਾਨੂੰ हम जैसे बड़े लोगों को बहुत तकलीफ होती है। ਅੱਜ ਕੇ ਸ਼ੋਅ में उमैर दूसरा ਤੇ ਬੰਦਾ ਸਿੱਖ ਜਾਵੇ ਯਾਰ। ਦੇਖੋ ਇੱਕ ਬੰਦੇ ਨੂੰ ਯਾਰ ਹੁਣ ਇਹਦੀ ਉਮਰ ਘੱਟ ਤੋਂ ਘੱਟ ਵੀ ਕਿੰਨੀ ਹੋਏਗੀ, ਘੱਟ ਤੋਂ ਘੱਟ ਇਸ ਬੱਚੇ ਦੀ 18 30 ਤੋਂ 20 ਤੋਂ ਪਲੱਸ 30 ਸਾਲ ਚ ਇਹਨੂੰ ਕਿਸੇ ਟੀਚਰ ਨੇ, ਕਿਸੇ ਮਾਂ-ਬਾਪ ਨੇ, ਕਿਸੇ ਇਹਦੇ ਵੱਡੇ ਨੇ, ਕਿਸੇ ਨੇ ਨਹੀਂ ਕਿਹਾ ਬੇਟਾ ਇੰਜ ਗੱਲ ਕਰੀ ਦੀ, ਸਿੱਖਿਆ ਹੀ ਨਹੀਂ ਨੇ। 18 20 25 ਸਾਲ ਦੀ ਉਮਰ ਚ ਇਹਨੇ ਸਿੱਖੀ ਨਹੀਂ ਗੱਲ ਕਰਨੀ, ਤੇ ਕਿੱਥੇ ਉਮਰ ਕੱਢ ਦਿੱਤੀ। ਹਾਏ ਕੋਸ਼ਿਸ਼ ਹੀ ਨਹੀਂ ਤੂੰ ਹਿਸਾਬ ਲਾ, ਕੋਸ਼ਿਸ਼ ਹੀ ਨਹੀਂ ਕੀਤੀ ਸੀ। ਲਾ ਕੇ ਉਹਦੇ ਪਿੱਛੇ ਪਰਵਰਿਸ਼ ਜ਼ੀਰੋ ਖੜੀ ਹੈ। ਉਹਦਾ ਕਮੈਂਟ ਦੱਸ ਰਿਹਾ ਹਾਂਜੀ ਦੱਸ ਰਹੇ ਬਿਲकुल। आ यार वे है राणा अमर ने कितनी सोनी गल, एक टी टाइम शो करे जिसमें सब एक दूसरे का करैक्टर प्ले करे,
ਅੱਛਾ ਯਾਨੀ ਦਾਨਿਸ਼ ਮਹਿਰ ਬਣ ਜੇ, ਮਿੱਠਾ ਨੋਨੀ ਬਣ ਜੇ, ਨੋਨੀ ਮਿੱਠਾ ਬਣ ਜੇ, ਯਾਨੀ ਪੂਰੇ ਸ਼ੋਅ 'ਚ ਇੱਕ ਦੂਸਰੇ ਯਾਨੀ ਪੂਰੇ ਸ਼ੋਅ 'ਚ ਇਹ ਹੈ ਨਾ ਤੇ ਮਿੱਠਾ ਵਾ ਵਾਹ ਤੇ ਕਹਿਣਾ ਮੈਨੂੰ ਇਹ ਵਾ ਮਿੱਠੇ, ਓਕੇ ਅੱਛਾ ਠੀਕ ਇਹ ਹੈ। ਔਖਾ ਹੋਣਾ ਉਸਤਾਦ ਜੀ। ਅੱਛਾ ਆਈਡੀਆ ਨਾ ਹੋਏਗਾ ਟਰਾਈ ਵੀ ਤੇ ਅੱਗੇ ਅਸੀਂ ਕਿਹੜਾ ਬੜੇ ਸਹੀ ਕਰਨ ਦੇ। ਉਹ ਕਹਿੰਦਾ ਮੇਰੇ ਕੋਲ ਨੋਨੀ ਨਹੀਂ ਨਾ ਬੜਿਆ ਆਹੋ ਅੱਛਾ ਡੋਂਟ ਯੂਜ਼ ਦਿਸ, ਗੱਲ ਕਰ ਸਟੇਟ ਡਰਾਮਾ ਫਾਰਮ। ਹਾਂ ਇਹ ਵੀ ਨਹੀਂ ਕਰਨੀ ਤੁਸੀਂ ਕੁਝ ਵੀ ਨਹੀਂ ਕਰਨਾ ਅੱਗੇ ਤੋਂ। ਲਓ ਸਲਮਾਨ ਦਾ ਆਪਣਾ ਚੈਨਲ ਚੱਲ ਨਹੀਂ ਰਿਹਾ, ਉਸਤਾਦ ਜੀ ਦਾ ਵੀ ਖਰਾਬ ਕਰਨ ਆ ਗਿਆ ਵੱਡਾ ਹੋਸਟ ਸਾਹਿਬ। ਆ ਦੇਖ ਨਾ ਇੱਕ ਮਿਸਾਲ, ਹੁਣ ਸਲਮਾਨ ਇਹਦਾ ਗਿਰੇਪਨ ਫੜ ਲਵੇ ਸਾਹਮਣੇ ਹੋਵੇ ਤੇ ਇਹਦੀ ਆਵਾਜ਼ ਨਹੀਂ ਨਿਕਲਣੀ। ਇੱਦਾਂ ਹੀ ਕੀ ਆ, ਘਰ ਬੈਠਾ ਲੁੱਕ ਕੇ ਉੱਥੇ ਆਪਣੀ ਅਸਲੀਅਤ ਦੱਸ ਰਿਹਾ। ਮੈਨੂੰ ਨਹੀਂ ਉਸਤਾਦ ਜੀ ਕਹਿਣਾ, ਕਿਉਂਕਿ ਮੈਂ ਇੱਦਾਂ ਦੇ ਮੇਰੇ ਇਦਾਂ ਦੇ ਬੱਚੇ ਦਾ ਕੋਈ ਮੇਰੇ ਨਾਲ ਤਲਕ ਨਹੀਂ, ਸ਼ਗਿਰਦ ਸ਼ੁਗਰਦ ਕੋਈ ਨਹੀਂ। ਵਾਹ ਵਾਹ ਵਾਹ। ठीक है ना? ਸਿੱਖ ਹੀ ਨਹੀਂ ਰਿਹਾ हाँ मैनू भी इंज ही कह छाड़ दे प्लीज, बाप के ऊपर झुकते ना किया करें, बाप के बिना घर वीरान हो जाता है। ਹਾਏ 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 ਹਾਏ। ऐसी जूते सुन के हट होते हैं बहुत से लोग। या मैं ਤੁਹਾਨੂੰ ਵੀ ਰੋਕਦਾ ਹੁੰਦਾ ਨਾ, ਲੇਕਿਨ ਤੂੰ ਨਹੀਂ, ਤੂੰ ਇਹ ਤੇ ਉਹ ਇਹਨਾਂ ਦਾ ਇਹੀ ਕੰਮ ਆ। ਸ਼ੁਕਰ ਹੈ ਇਤਨੇ ਲੰਬੇ ਅਰਸੇ ਬਾਅਦ ਕੋਈ ਜੁਗਤ ਵਾਲਾ ਸ਼ੋਅ ਆਇਆ। ਅੱਛਾ ਮੈਨੂੰ ਸਭ ਤੋਂ ਬਹੁਤਾ ਮਜ਼ੇਦਾਰ ਨਾ ਉਹਨਾਂ ਦੇ ਵਿਚਾਰਿਆਂ ਦਾ ਜਿਹੜੇ ਕਹਿੰਦੇ ਨਾ ਆਪ ਐਸਾ ਨਾ ਕरें वरना लोग आपको छोड़ना देखना शुरू कर देंगे। यार ਉਹ ਇੱਕ ਬੰਦੇ ਨੂੰ ਕਿੱਦਾਂ ਪਤਾ ਲੋਕਾਂ ਦਾ। ਉਹ ਬਾਕੀਆਂ ਦਾ ਵੀ ਬਾਕੀ ਵੀ ਇਨਵੋਲਵ ਕਰਨਾ ਹੁੰਦਾ। हाँ इससे अच्छा है कोई स्टोरी बनाकर अपलोड कर दें करो, या ये वाला शो लोग ज्यादा पसंद नहीं करेंगे। अब एक ना उन्हें कल्ले ने घर बैठे ने ना पूरे लोगों का चीफ ऑफ आर्मी स्टाफ बन के उन्हें कहता लोग ये पसंद नहीं करेंगे। वो तू नहीं पसंद करता, लोगों को छड़ दे। अच्छा मकसद ये है भराओ मेरे वीरो, ठीक है ना। ਹੁਣ ਹਰ ਇੱਕ ਨੇ ਜਿਹੜੀ ਗੱਲ ਹੈ ਥੱਲੇ ਉਸਤਾਦ ਜੀ ਵੀ ਕਿਹਾ, ਤੇ ਜੇ ਉਸਤਾਦ ਜੀ ਕਿਹਾ ਨਾ ਤੇ ਫਿਰ ਥੋੜਾ ਹੁਣ ਸੁਣੇ ਵੀ। ਇੱਕ ਰੋਲਾ ਇਹ ਹੈ ਕਿ ਕਿਸ ਟਾਈਮ ਬੰਦਾ ਨਾ ਮਾਂ ਬਾਪ ਨਹੀਂ ਪੜ੍ਹਿਆ ਲਿਖਿਆ। ਮੇਰਾ ਮਾਂ ਬਾਪ ਇੰਨਾ ਪੜ੍ਹਿਆ ਲਿਖਿਆ ਨਹੀਂ ਸੀ, 7-8 ਜਮਾਤਾਂ 10 ਜਮਾਤਾਂ ਪੜ੍ਹੇ ਸੀ। ਫੌਤ ਜਲਦੀ ਹੋ ਗਿਆ ਬਾਪ ਮੇਰਾ, ਮੈਂ ਬਹੁਤ ਸਾਰੀਆਂ ਚੀਜ਼ਾਂ ਕੋ ਨਹੀਂ ਸਿੱਖ ਸਕਿਆ। ਮੈਂ ਇੱਕ ਕੱਪੜੇ ਦੀ ਦੁਕਾਨ ਤੇ ਮੁਲਾਜ਼ਮਤ ਕਰ ਲਈ ਅੱਛੀ ਭਾਈ ਕੋ, ਉੱਥੋਂ ਮੈਂ ਇੰਨਾ ਕੁਛ ਉਹਨਾਂ ਕੋਲੋਂ ਸਿੱਖਿਆ ਕਿ ਜਿਹਦਾ ਹੱਦ ਹਿਸਾਬ ਕੋਈ ਨਹੀਂ। ਜਿਹੜੀ ਮੇਰੀ ਕਮੀ ਘਰ ਰਹਿ ਗਈ ਸੀ ਪਰਵਰਿਸ਼ ਦੀ, ਉਹ ਮੈਂ ਭਾਣੇ ਅੱਛੀ ਕੋਲੋਂ ਸਿੱਖੀ, ਸਿੱਖ ਲਈ। ਤੇ ਜੇ ਮੈਂ ਉੱਥੋਂ ਵੀ ਨਾ ਸਿੱਖਦਾ ਫਿਰ ਇਦਾਂ ਹੀ ਕਮੈਂਟ ਕਰਨੇ ਸੀ। ਫਿਰ ਜ਼ਲੀਲ ਕਰਨਾ ਵੀ ਸੀ ਤੇ ਕਰਾਉਣਾ ਵੀ ਸੀ। ਨਾ ਮੇਰੇ ਹੱਥੋਂ ਕਿਸੇ ਦੀ ਇੱਜ਼ਤ ਮਹਿਫੂਜ਼ ਹੋਣੀ ਸੀ, ਨਾ ਕਿਸੇ ਦੇ ਹੱਥੋਂ ਮੇਰੀ ਹੋਣੀ ਸੀ। ਇਸ ਲਈ ਸਰ ਤੇ ਗੱਲ ਇਹ ਆ ਕਿ ਤੁਹਾਨੂੰ ਮੈਂ ਹੁਣ ਦੱਸ ਰਿਹਾ, ਮੰਨਿਆ ਕਿ ਤੂੰ ਹੋ ਸਕਦਾ, ਕਿਉਂਕਿ ਜ਼ਾਹਰੀ ਗੱਲ ਆ ਕਿ ਤੇਰੀ ਜਿੰਨੀ ਵੀ ਉਮਰ ਆ ਵੀਰੇ, ਜਿਹੜੇ 2-4 ਜਾਣੇ ਜਿਨ੍ਹਾਂ ਨੇ ਇਦਾਂ ਗੱਲ ਕੀਤੀ, ਇਹ ਤੇ ਕਨਫਰਮ ਆ ਕਿ ਉਹ ਪਿੱਛੇ ਉਹਨਾਂ ਨੂੰ ਕਿਸੇ ਨੇ ਸਮਝਾਇਆ ਹੀ ਨਹੀਂ। ਮੈਂ ਅੱਜ ਸਮਝਾ ਰਿਹਾ, ਇੱਥੋਂ ਹੀ ਸਿੱਖ ਲਓ। ਕੀ ਬਾਤ। ਇੱਥੋਂ ਹੀ ਸਿੱਖ ਲਓ। ਅਦਾਲਤਾਂ ਦੇ ਵਿੱਚ ਕਿੰਨੀ ਬਹਿਸ ਹੁੰਦੀ ਹੈ। ਇੱਕ ਬੰਦੇ ਨੇ ਦੂਜੇ ਬੰਦੇ ਦਾ ਪਿਓ ਮਾਰ ਦਿੱਤਾ, ਦੋਵੇਂ ਖੜੇ ਨੇ ਸਾਹਮਣੇ, 2 ਵਕੀਲ ਬਹਿਸ ਕਰ ਰਹੇ ਨੇ। ਕਦੀ ਸੁਣਿਆ ਇਦਾਂ ਦਾ? ਇਸ ਘਟੀਆ ਬੰਦੇ ਨੂੰ ਇਹਦੀ ਮਾਂ ਦੀ ਇਹਦੀ ਭੈਣ ਦੀ ਅਦਾਲਤ ਸੁਣਿਆ ਕਦੀ? ਚੁੱਪ ਕਰਕੇ ਖੜੋਂ ਦੇ ਵਕੀਲ ਬਹਿਸ ਕਰ ਰਹੇ ਹੁੰਦੇ। ਉਸ ਤੋਂ ਵੱਡਾ ਜੁਰਮ ਤੇ ਨਹੀਂ ਹੁੰਦਾ ਕੋਈ। ਗੱਲ ਕਰਨ ਦਾ ਤਰੀਕਾ ਵਾ ਕਿ ਤੇਰੇ ਵਰਗੇ ਵਕੀਲ ਹੀ ਅਦਾਲਤਾਂ 'ਚ ਹੋ ਜਾਣ, ਉਹ ਤੇ ਅੱਲਾ ਕੁਰਸੀਆਂ ਚੱਲ ਜਾਣਗੀਆਂ। ਖਲੋ ਜੱਜਾ ਤੂੰ ਇਦਾਂ, ਖਲੋ ਵਕੀਲਾ ਤੂੰ ਇਦਾਂ, ਤੂੰ ਤੇ ਇਦਾਂ ਕਰ ਦੇਂਗਾ ਉੱਥੇ, ਅੱਲਾ ਮਾਫੀ ਦੇਵੇ। जज रुक जाए, अगर आप बात की तो ਤਰੀਕਾ ਨਾ ਉਹ ਕਹਿੰਦੇ ਭਾਈ ਆਪ ਤਰੀਕਾ ਗੱਲਬਾਤ। ਤੈਨੂੰ ਇੱਕ ਚੀਜ਼ ਨਹੀਂ ਪਸੰਦ ਆਈ, ਤੂੰ ਤਰੀਕੇ ਨਾਲ ਸਿੱਖ, ਹੁਣ ਸਿੱਖ ਲਾ। ਹਾਂਜੀ ਮੈਂ ਨਹੀਂ ਕਹਿੰਦਾ ਪਹਿਲੇ ਚੱਲ ਅੱਗੇ ਤੋਂ ਸਿੱਖ ਲਈ। ਹੁਣ ਸਿੱਖ ਲਾ ਕਿ ਬਾਰਿਸ਼ਾਂ ਬਹੁਤ ਆ। ਅੱਛਾ ਹੁਣ ਇਹਨਾਂ ਦੇ ਅਗਲੇ ਇਸ ਵੀਡੀਓ ਦੇ ਵਿੱਚ ਇੱਕ ਕਮੈਂਟ ਨੇ ਬਹੁਤਾ ਕਲੀਅਰ ਕਰ ਦੇਣਾ ਅੱਛਾ ਜੀ। ਕਿ ਕੌਣ ਕੌਣ ਕਿ ਕੌਣ ਕੌਣ ਕਿ ਸੀ? ਨਹੀਂ ਬਹੁਤਾ ਕਲੀਅਰ ਇਦਾਂ ਕਰ ਦੇਣਾ। ਹੁਣ ਜਿਹਨੂੰ ਮੈਂ ਗੱਲ ਕੀਤੀ ਨਾ, ਜਾਂ ਤੇ ਉਹ ਮੈਨੂੰ ਸਿੱਧਾ ਹੋ ਜਾਏਗਾ, ਹਾਂ ਤੇ ਜਾਂ ਉਹ ਇਹ ਕਹੇਗਾ ਕਿ ਜਾਨੀ ਭਾਈ ਸੌਰੀ ਯਾਰ ਗਲਤੀ ਹੋ ਗਈ, ਮਤਲਬ ਅਸੀਂ ਵੀ ਨੈਕਸਟ ਟਾਈਮ ਮੈਂ ਖਿਆਲ ਕਰਾਂਗਾ, ਮੈਨੂੰ ਸਮਝ ਆ ਗਈ। ਇਹ ਹੁਣ ਤੈਨੂੰ ਅਗਲੇ ਸ਼ੋਅ ਦੇ ਕਮੈਂਟ ਦੇ ਥੱਲੇ ਪਤਾ ਲੱਗ ਜਾਏਗਾ। ਸਤਾਈ ਸੌਰੀ ਕੀਤਾ ਮੈਂ ਵੀ ਇਦਾਂ ਹੀ ਆ। ਅੱਛਾ ਜੀ। ਹਾਂ ਉਹ ਉਦਾਂ ਹੀ ਮੈਂ ਵੀ ਸਮਝਾਇਆ। ਨਹੀਂ ਠੀਕ ਹੈ ਉਸਤਾਦ ਜੀ, ਲੇਕਿਨ ਬੜੀ ਸਤਾਈ ਅੱਛੀ ਸੌਰੀ ਵਾਲੇ ਗੱਲ ਆਉਣ ਹੈ। ਕਮੈਂਟਸ। ਉਸਤਾਦ ਜੀ ਦੀ ਗੱਲ ਸਹੀ ਆ, ਵਾਕਈ ਹਰਟਿੰਗ ਜਿਹੜਾ ਕਮੈਂਟ ਆ ਉਹ ਕਿਸੇ ਦੇ ਬਾਰੇ 'ਚ ਵੀ ਆ ਉਹ। ਯਾਰ ਗੁਨਾਹ ਖੱਟ ਰਹੇ ਆ ਹਾਂਜੀ ਇਹਨਾਂ ਨੇ। ਇਹ ਕੀ ਸਮਝਦੇ ਅਸੀਂ ਇਦਾਂ ਕਰਕੇ ਬਚ ਜਾਵਾਂਗੇ? ਤੁਸੀਂ ਗੀਬਤ ਕਰ ਰਹੇ, ਤੁਸੀਂ ਇਹਨੂੰ ਤੁਸੀਂ ਡੀਪਲੀ ਜਾਓ, ਇਹ ਕਿੱਡਾ ਵੱਡਾ ਗੁਨਾਹ ਨਾ ਬੇਸ਼ੱਕ ਕਿਸੇ ਦੀ ਦਿਲਦਾਰੀ ਕਬਰ ਯਾਨੀ 30 ਰੁਪਏ ਦਾ ਪੈਕੇਜ ਕਰਕੇ ਕਬਰ ਭਾਰੀ ਕਰੀ ਜਾ ਰਿਹਾ। ਉਹ ਕਿੱਡੇ ਸਸਤੇ 'ਚ ਕਬਰ ਭਾਰੀ ਕਰੇ। ਕਿਸੇ ਵੱਡੇ ਕੰਮ 'ਚ ਕਰ ਲੈ ਕਬਰ ਭਾਰੀ, ਕੋ 50 60 70 ਲੱਖ ਲੋਕਾਂ ਕੋ ਮੰਗਾ ਲਾ ਬਾਹਰੋਂ, ਝੂਠ ਬੋਲ ਕੇ ਪਤਾ ਲੱਗੇ ਵੀ ਚਲੋ ਵੀ ਕੋਈ ਤੂੰ ਗੱਡੀ ਵੀ ਲੈ ਲਈਏ, ਤੂੰ ਕੋਈ ਘਰ ਵੀ ਸੈਟਲਮੈਂਟ ਕਰ ਲਿਆ, ਕੋਈ ਥੋੜਾ ਬਹੁਤ ਮਤਲਬ ਤੇਰਾ ਹੁਲੀਆ ਵੀ ਠੀਕ ਹੋ ਗਿਆ, ਤੇ ਪਤਾ ਲੱਗੇ ਵੀ ਕਬਰ ਭਾਰੀ ਕੀਤੀ ਹੈ, ਲੇਕਿਨ ਚਲੋ ਕੋਈ ਬਣਿਆ ਇਸ ਵਾਰ ਤੇ ਗਿਆ ਵੀ 20 ਰੁਪਏ ਦਾ ਪੈਕੇਜ ਕਰਕੇ ਕਬਰ ਭਾਰੀ ਕਰੀ ਜਾ ਰਹੇ। 20 ਰੁਪਏ ਦੀ ਪੂਰਾ ਕਰ। ਲੇਕਿਨ ਜਿਹਨੇ ਇਹਨੂੰ ਕਮੈਂਟਸ ਕੀਤੇ ਉਹ ਤਾਂ ਨਾ ਗੁਨਾਹਗਾਰ ਹੋਇਆ, ਉਹ ਤਾਂ ਹੱਕ ਤੇ ਆ। ਨਹੀਂ ਕਿਹੜਾ ਮਤਲਬ ਹੱਕ। ਨਹੀਂ ਇਹਨੂੰ ਉਹਨਾਂ ਨੇ ਕਮੈਂਟਸ ਕੋਈ ਐਸੇ ਨਹੀਂ ਕੀਤੇ। ਗਾਲ ਕੱਢੀ ਇਸ ਨਹੀਂ ਉਹਨਾਂ ਨੇ ਇਹੀ ਕਿਹਾ, ਕਿਸੇ ਨੇ ਕਿਹਾ ਲਓ ਜੀ ਪੂਰੇ ਸ਼ੋਅ 'ਚ ਮਾਸ਼ਾਅੱਲਾ 4 ਗੱਲਾਂ ਹੋ ਗਈਆਂ ਜੀ ਮੈਰ ਦੀਆਂ। ਕਿਸੇ ਨੇ ਕਿਹਾ ਦੂਜਾ ਬਾਸ ਚੁੱਪ ਰਹਿਣ ਵਾਲਾ। ਨਹੀਂ ਸਾਜੀ ਸਮ ਟਾਈਮ ਬੰਦਾ ਨਹੀਂ ਅਸਲ 'ਚ ਨਾ ਇਹਦੀ ਐਕਟੀਵਿਟੀ ਹੁੰਦੀ ਇੱਥੋਂ ਜਾਣ ਤੋਂ ਬਾਅਦ। ਇਹਦੇ ਜਿਹੜੇ ਮੇਨ ਕੰਮ ਨੇ ਨਾ ਅਸਲ
ਜਿਹੜੇ ਦੇ ਦਿਮਾਗ ਤੇ ਦਿਲ ਤੇ ਸਵਾਰ ਨੇ, ਜਿਹੜੀ ਦੀ ਜ਼ਿੰਦਗੀ ਦਾ ਹਿੱਸਾ ਬਣੇ ਨੇ, ਜਿਹਦੇ ਤੇ ਤਰੱਕੀ ਉਹ 9 ਵਜੇ ਤੋਂ ਬਾਅਦ ਸ਼ੁਰੂ ਹੁੰਦੇ ਨੇ, ਰਾਤ ਸਵੇਰ 4 ਵਜੇ ਤੱਕ। ਉਹ ਕਿਹੜੇ ਨੇ ਜਿਹੜੇ ਥੋੜਾ ਰੋਸ਼ਨੀ ਪਾ ਦਿੰਦੇ? ਸਾਜੀ ਐਸਾ ਕੋਈ ਵੀ ਨਹੀਂ। ਉਸਤਾਦ ਜੀ ਉੱਥੇ ਤੇ ਫਿਰ ਬੱਲੇ ਬੱਲੇ ਹੋਈ ਪਈ ਨੋਨੀ ਚਣੀ ਕਿੱਥੇ? ਉਹ ਸ਼ੋਅ ਦੇ ਥੱਲੇ। ਹਾਂ ਨਹੀਂ ਨੋਨੀ ਤੇਰਾ ਛੋਟੇ ਹੈਂਡਲ ਦਾ ਮੂੰਹ ਐਵੇਂ ਨਹੀਂ ਕਿਹਾ ਜਿਹੜਾ ਪਹਿਲਾ ਮੈਂ ਕਮੈਂਟ ਆਇਆ। ਨਾ ਇਸ ਸ਼ੋਅ ਦੇ ਵਿੱਚ ਨੋਨੀ ਦੀ ਪਰਫਾਰਮੈਂਸ ਦੇਖ ਕੇ ਹਿਸਾਬ ਲਾਇਆ ਕਿ ਉਸਤਾਦ ਜੀ ਨੇ ਕਿਉਂ ਕਿਹਾ ਸੀ ਕਿ ਇਹਨੂੰ ਹੀ ਹੋਸਟ ਬਣਾਓ। ਅੱਛਾ ਹੁਣ ਅਗਲੀ ਗੱਲ ਸੁਣ ਲਓ, ਹੁਣ ਤੁਹਾਨੂੰ ਨਹੀਂ ਨਾ ਪਤਾ ਹੁੰਦਾ ਗੱਲਾਂ ਦਾ। ਮੈਂ ਹੁਣ ਜਾਣਾ ਨਾ ਦੁਬਈ, ਮੈਂ ਕਹਿੰਦਾ ਯਾਰ ਟੀ ਟਾਈਮ ਵੀ ਕਰ ਲੈਣੇ ਸਾਰਾ ਕੁਝ, ਕੀ ਕਰਨਗੇ ਵਿਹਲੇ? ਮਤਲਬ ਵਿਹਲੇ ਤੋਂ ਮਰਾ ਦੇ ਕਿ ਕੀ ਐਸਾ? ਬਹੁਤ ਸਾਰੇ ਲੋਕ ਕਹਿੰਦੇ ਯਾਰ ਜੁਗਤਾਂ। ਮੈਂ ਕਿਹਾ ਚਲੋ ਉਸ ਕਮਿਊਨਿਟੀ ਆਸੇ ਨਾ ਤੁਸੀਂ 5-6 ਜਣੇ ਬਹਿ ਕੇ ਨਾ, ਕੋਈ ਨਹੀਂ ਸਲਾਵਾਂ। ਹੁਣ ਫੈਸਲ ਨੇ ਕੀਤਾ ਨਾ, ਮੈਂ ਉਹਨੂੰ ਵੀ ਝਾੜਿਆ ਕਿ ਯਾਰ ਤੂੰ ਮਾਮਾ ਲੱਗਦਾ ਐ ਐਵੇਂ ਵਿੱਚ ਗੱਲ ਕਰਨ ਵਾਲੀ ਕਿ ਮੈਨੇ ਆਪਸੇ ਇੱਕ ਬਾਤ ਕਰਨੀ ਹੈ ਜਾਂ ਤੂੰ ਬਾਸ ਦੀ ਗੱਲ ਕਰਨ ਨੇ ਐਂਡ ਤੇ। ਇਹ ਸ਼ੋਅ ਹੈ ਨਹੀਂ, ਇਹ ਸਟਾਰਟ ਜੁਗਤ ਐਂਡ ਜੁਗਤ ਆ, ਖਤਮ। 15 ਮਿੰਟ 20 ਮਿੰਟ ਜਿੰਨੀ ਦੇਰ ਵੀ ਹੋਵੇ, ਇਹ ਇਹੀ ਸ਼ੋਅ ਹੈ। ਜਿਹਨੇ ਵੇਖਣਾ ਉਹ ਆਪ ਹੀ ਵੇਖ ਲਵੇ। ਸਹੀ ਗੱਲ। ਹੁਣ ਉਹਦੇ ਚ ਮੈਂ ਕਹਿ ਕੇ ਗਿਆ ਕਿ ਯਾਰ ਨੋਨੀ ਨੂੰ ਹੋਸਟ ਬਣਾਉਣਾ। ਹਾਂਜੀ ਆਹ ਕੋਈ ਵੀ ਆਪਣੀ ਅੱਛਾ ਮਰਜ਼ੀ ਉਹਦੀ ਤੁਹਾਨੂੰ ਸਾਰਿਆਂ ਨੂੰ ਲੱਗੇਗਾ ਕਿ ਨੋਨੀ ਤੇ ਹੋਸਟ। ਮੈਨੂੰ ਪਤਾ ਨਾ ਜਦੋਂ ਉੱਥੇ ਬੈਠੇਗਾ ਇਹ ਵਿੱਚ ਜਿਹੜੀ ਗੱਲਬਾਤ ਕਰੇਗਾ ਉਹਨੂੰ ਵੀ ਨਹੀਂ ਪਤਾ। ਪਹਿਲੇ ਦਿਨ ਨੋਨੀ ਬਣ ਗਿਆ, ਦੂਜੇ ਦਿਨ ਫੈਸਲ ਬਣ ਗਿਆ, ਤੀਜੇ ਦਿਨ ਸਰਮੂਨ। ਮੈਂ ਕਿਹਾ ਯਾਰ ਤੁਹਾਨੂੰ ਮੈਂ ਕਹਿ ਕੇ ਗਿਆ ਇੱਕ ਤੇ ਇਹ ਬੜਾ ਰੌਲਾ ਕਿ ਤੁਸੀਂ ਗਲਤੀ ਹੋ ਗਈ ਸਰ। ਕਿਉਂ ਤੁਸੀਂ ਇਦਾਂ ਮਤਲਬ ਇੰਨਾ ਈਜ਼ੀ ਕਿਉਂ ਮੈਨੂੰ ਲਿਆ ਬਈ ਤੁਸੀਂ? ਤੇ ਉਹ ਇਸ ਤਰ੍ਹਾਂ ਹੋ ਜਾਂਦਾ ਵਾਧਾ ਘਾਟਾ। ਇਹਦੇ 'ਚ ਇੰਨੀ ਫਾਈਨਲ ਡੈਸਟੀਨੇਸ਼ਨ ਤੱਕ ਜਾਣ ਦੀ ਕੋਈ ਲੋੜ ਨਹੀਂ ਹੁੰਦੀ। ਉਸਤਾਦ ਜੀ ਜਾਨੀ ਤੁਹਾਡੇ ਕਹਿਣ ਦਾ ਮਕਸਦ ਇਹ ਹੈ ਕਿ ਮੈਂ ਸਲੋ ਜੁਗਤਾ ਮਾਰਦਾ ਮੈਨੂੰ ਹੋਸਟ ਬਣਾਓ। ਉਹ ਨਹੀਂ ਤੇਰੇ ਚ ਨਾ ਕੁਝ ਦੇਖਿਆ, ਹੀਰਾ ਪਛਾਣਿਆ ਉਹਨਾਂ ਨੇ, ਤੈਨੂੰ ਕੱਢਣਾ ਚਾਹੁੰਦੇ ਇੱਥੋਂ। ਜਿਹੜਾ ਹੋਸਟ ਹੁੰਦਾ ਨਾ ਹਾਂਜੀ ਉਹ ਸਾਰਿਆਂ ਨਾਲੋਂ ਜ਼ਿਆਦਾ ਉਹਨੂੰ ਬੂਸਟ ਨਜ਼ਰ ਆਉਣਾ ਚਾਹੀਦਾ। ਹਾਂਜੀ ਤੂੰ ਵੈਸੇ ਪਰਸਨੈਲਿਟੀ ਵਾਈਜ਼ ਐਕਟਿਵ ਆ, ਬੂਸਟ ਰਹਿਣਾ ਉਹ ਇਸ ਤੋਂ ਮੈਂ ਕਿਹਾ ਸੀ ਕਿ ਨੋਨੀ ਨੂੰ ਬਿਠਾਣਾ, ਹੋਰ ਤੇਰੇ ਜੋ ਹੋਸਟ ਵਾਲੀ ਗੱਲ ਕੋਈ ਨਹੀਂ। ਨਾਲੇ ਉਸਤਾਦ ਜੀ ਸਾਈਡ ਤੇ ਬਹਿ ਕੇ ਸ਼ੋਅ ਵੀ ਬੜਾ ਖਰਾਬ ਕਰਦਾ ਹਰ ਗੱਲ ਤੋਂ। ਖਰਾਬ ਕਰਦਾ ਨਾ, ਮੈਂ ਉਸ ਨੇ ਅੱਜ ਉੱਥੇ ਚੁੱਪ ਵੀ ਰਹੇਗਾ। ਯਾਰ ਬਹੁਤ ਉਹ ਜਿਹੜੀ ਇਹਦੀ ਹੋਸਟੀ ਹੈ ਨਾ ਉਹ ਇਹਨੂੰ ਨੱਪੀ ਰੱਖੇਗੀ। ਹਾਂ ਹੁਣ ਮੈਂ ਸਮਝਿਆ। ਬਹੁਤ ਵਧੀਆ ਬਣ ਕੇ ਤੇ ਬੈਠਾ। ਤੁਹਾਡੀ ਗੱਲ ਤਾਂ ਲਾਫਟਰ ਵੀ ਦੇਗਾ, ਹੱਸੇਗਾ ਵੀ। ਉਹ ਆਟੋਮੈਟਿਕ ਇਹਨੇ ਵੀ ਨਹੀਂ ਪਤਾ ਹੋਣਾ ਕਿ ਇਹ ਕੁਰਸੀ ਜਿਹੜੀ ਹੈ ਮਤਲਬ ਠੀਕ ਜਾ ਰਹੀ ਹੈ। ਹਾਂ ਤੇ ਉਸਤਾਦ ਜੀ ਹੁਣ ਦੇਖੋ ਨਾ ਤੁਹਾਡਾ ਫੈਸਲਾ ਵਾ ਕਿ ਯਾਰ ਨੋਨੀ ਨੂੰ ਕਦਾ ਹੋਸਟ। ਹੁਣ ਇਸ ਭਾਈ ਨੇ ਵੀ ਉਦੋਂ ਜਾਨ ਖਾਦੀ ਆ, ਕਾਲੂ ਵੀ ਸਾਡੇ ਮੋਢੇ ਖਿੱਚ ਕੇ ਮੈਂ ਹੋਸਟ ਕੇ ਮੈਂ ਕਰਦਾ ਰਿਹਾ ਆਵਾਮ ਦੀ ਪਰਤੋਰ ਫਰਮਾਇਸ਼ ਆ ਵੀ ਕਿ ਮੈਂ ਬੜਾ ਫਿਰ ਅੱਛਾ 6 ਬੰਦੇ ਬੈਠੇ ਨੇ, ਸਲਮਾਨ ਹੋਸਟ ਆ, ਬਾਕੀ 6 ਬੰਦੇ ਜੁਗਤਾਂ ਕਰਦੇ। ਤੂੰ ਉਧਰ ਗੌਰ ਕਰ ਲੈ। ਤੈਨੂੰ ਕਿਹੜਾ ਰੱਬ ਨੇ ਜ਼ਾਬ ਚ ਪਾਇਆ ਦਿਮਾਗ 'ਚ ਵੀ ਤੁਸੀਂ ਉਸੇ ਹੀ ਕੀੜੇ ਹੀ ਕੱਢਣ ਤੁਰੇ ਆ ਘਰੋਂ ਵੀ ਮੈਂ ਕੀੜੇ ਹੀ ਕੱਢਣੇ ਜਿਹੜਾ ਵੀ ਕੁਝ ਆ ਗਿਆ। 6 ਬੰਦਿਆਂ ਦੇ ਲਾਫਟਰ ਛੱਡ ਕੇ ਤੋਂ ਸਲਮਾਨ ਦੇ ਮਗਰ 6 ਬੰਦਿਆਂ ਦੇ ਲਾਫਟਰ ਛੱਡ ਕੇ ਦੋ ਇਹਦੀਆਂ ਜੋਕਾਂ ਕੱਢਣ ਦੇ। ਲੇਕਿਨ ਉਹ ਮਜ਼ੇਦਾਰ, ਉਹ ਪੋਜ਼ਿਟਿਵ ਗੱਲ, ਉਹ ਮਜ਼ੇਦਾਰ ਗੱਲ ਆ ਕਿ ਲਓ ਜੀ ਮੈਰ ਸਾਹਿਬ ਦੀਆਂ 4 ਹੋ ਗਈਆਂ। ਨਹੀਂ ਉਸਤਾਦ ਜੀ ਉਹਨੇ ਹਰ ਜੁਗਤ ਤੇ ਕਮੈਂਟਸ ਕੀਤਾ, ਲੋ ਜੀ 2 ਹੋ ਗਈਆਂ ਜੇ। ਉਸਤਾਦ ਜੀ ਇੱਕ ਗੱਲ ਦੀ ਸਮਝ ਨਹੀਂ ਆਈ, ਮੈਂ ਇੰਨਾ ਸਹੀ ਬੋਲਦਾ ਮੈਂ ਮੇਰੇ ਤੇ ਕਾਹਤੋਂ ਉਹਨੇ ਲਾਨਤ ਪਾਤੀ ਆ? ਟੈਨਸ਼ਨ ਹੋਈ ਤੈਨੂੰ? ਟੈਨਸ਼ਨ ਹੋਈ ਹੈ। ਮੈਂ ਤੈਨੂੰ ਦੱਸ ਇਹਨਾਂ ਦਾ ਹੱਲ। ਉਹਨੇ ਤੇਰੇ ਨਾਲ ਵੈਸੇ ਪਿਆਰ ਮੁਹੱਬਤ ਨਾਲ ਪਾਈ, ਤੇਰੇ ਨਾਲ ਦੋਸਤੀ ਪਾਈ ਆ, ਤੂੰ ਉਹਨੂੰ ਉੱਤੇ ਪਾ ਦੇ। ਮੈਂ ਬਾਸਾ ਹਾਂ ਪਾ। ਉਹਨੇ ਤੇਰੇ ਤੇ ਨਹੀਂ ਪਾਈ, ਉਹਨੇ ਤੇਰੇ ਤੇ ਇਸ ਤੋਂ ਪਾਈ ਹੈ ਵੀ ਅਸੀਂ ਉਹਦਾ ਕੁਝ ਅਸੀਂ ਉਹਨੂੰ ਕਹਿ ਕੁਝ ਨਹੀਂ ਸਕਦੇ ਕਿਉਂਕਿ ਸਾਨੂੰ ਪਤਾ ਨਹੀਂ। ਲੇਕਿਨ ਇੱਥੇ ਤੇ ਪਾਈ ਹੈ, ਤੇਰਾ ਦੋਸਤ ਆ, ਦੋਸਤੀ ਜੋ ਨੇ ਕਹਿਣਾ ਨਹੀਂ ਲਾਨਤ ਤੇਰੇ ਤੇ, ਤੂੰ ਵੀ ਕਹਿ। ਮੈਂ ਵੀ ਦੋਸਤੀ ਜੀ ਭਰ ਮੈਂ ਕਹਿ ਦਿੰਦਾ ਮੈਂ ਸ਼ੁਕਰ ਹੈਰੀ ਇਹਦਾ ਨਾਂ ਹੀ ਹੈਰੀ ਮੀਰਪੁਰੀ। ਹੈਰੀ ਮੇਰਪੁਰੀ ਬਾਈ ਲਾਨਤ ਤੁਹਾਡੀ। ਆਹ ਵੀ ਸ਼ੁਗਲ ਮੇਲਾ ਇਦਾਂ ਹੀ ਆ। ਹਾਂ ਵੀ ਆ ਯਾਰ ਜੀ ਇਹਨੇ ਨਾ ਇੱਕ ਉਹਨੇ ਮਜ਼ਾਕ ਕੀਤਾ, ਤੂੰ ਵੀ ਮਜ਼ਾਕ ਕਰ ਰਿਹਾ। ਸੱਜਣੀ ਮਾਹੌਲ ਹੀ ਯਾਰ ਇਹ ਨਹੀਂ ਬੋਲਣਾ, ਇਹ ਵਨ ਸਾਈਡਡ ਤੇ ਨਹੀਂ ਨਾ ਬਿਸਤ ਹੋਈ ਜਾਣਾ। ਕੋਈ ਵੀ ਯਾਰ ਹੁੰਦਾ ਅਗਲਾ ਕਹਿੰਦਾ ਉਹ ਤੂੰ ਮਾਮਾ ਏਦਾਂ ਕਹਿੰਦਾ ਤੂੰ ਵੀ ਚੁੱਪ ਕਰ, ਉਹ ਏਦਾਂ ਤੇ ਉਹ ਏਦਾਂ ਫਿਰ ਤੇ ਏਦਾਂ ਵਨ ਸਾਈਡ ਤੇ ਦੋਵਾਂ ਸਾਈਡਾਂ ਤੋਂ ਫਿੜ। ਆਹੋ ਨਹੀਂ ਫੇਰ ਵੀ ਨੋਨੀ ਵਿਊਵਰ ਆ, ਤੈਨੂੰ ਦੇਖਣ ਵਾਲਾ ਹੀ ਆ। ਇਹ ਦੇਖਣ ਡਿਆ ਪਿਆਰ ਮੁਹੱਬਤ ਨਹੀਂ ਵੀਵਰ ਦੇਖਣ ਵਾਲਾ, ਲੇਕਿਨ ਉਹਨੇ ਕਿਹਾ ਨਾ, ਉਹਨੇ ਮਜ਼ਾਕ ਚ ਕਿਹਾ ਨਾ, ਦੇਖ ਨੋਨੇ ਕਿਆ ਫਿੱਕੀ ਸ਼ੁਰੂਆਤ ਕੀ ਆ ਲਾਨਤ ਬੇਟੇ। ਉਹਨੇ ਕਿਹਾ ਤੇਰਾ ਵੀ ਤੂੰ ਵੀ ਕਹਿ ਦੇ ਬੇਟਾ ਕਿਆ ਫਿੱਕਾ ਕਮੈਂਟ ਆ ਤੇਰਾ। ਕਿਆ ਫਿੱਕਾ ਕਮੈਂਟ ਕੀਤਾ ਬੇਟਾ ਲਾਨਤ ਤੇਰੇ। ਬਰਾਬਰ ਐ ਵਾ ਮੁਹੱਬਤ। ਹਾਏ ਹਾਏ ਹਾਏ। ਹਾਂ ਲੈਵਲ ਮੁਹੱਬਤ ਦਾ ਚੈੱਕ ਕਰੋ, ਅਸੀਂ 2 ਪਾਤ ਨੇ। ਹਾਂ ਤੇ ਜਿਹੜਾ ਉਹ ਅੱਛਾ ਉਹਦਾ ਇੱਕ ਹੋਰ ਕਮੈਂਟ ਆ ਥੱਲੇ। ਉਹਦਾ ਕਮੈंट आ कि उस्ताद जी मैंने मजाक में ये किया है, वैसे मैं पुलिस में होता हूँ, SHO हूँ और फैसलाबाद में मेरे को 30 से 35 रिश्तेदार जो पुलिस में हैं। खत्म, बाय बाय, टाटा, गुड बाय, गया। और ਹੈਰੀ ਭਾਈ ਲਾਨਤ ਮੇਰੇ ਤੇ। ਹੈਰੀ ਭਾਈ ਸੁਣਾਦੇ ਹੋ ਬਬਰ ਸ਼ੇਰ ਹੋ। ਲਾਨਤ ਸਾਡੀ ਜ਼ਿੰਦਗੀ ਤੇ ਕੱਲੀ ਮੇਰੇ ਤੇ ਨਹੀਂ। ਆਹ ਕੀ ਗੱਲ ਹੋਈ ਯਾਰ। ਤਾਜੀ ਉਹ ਭਾਈ ਨੇ ਵੱਡੇ ਕੀ ਹੋ ਗਿਆ?
ਯਾਰ ਇਹ ਕੋਈ ਮੇਰਾ ਸ਼ੁਗਲ ਬਣਦਾ ਨਹੀਂ ਸਹੀ ਕੀਤਾ ਵਾ ਉਹ ਮੇਰਾ ਮੋਟਰਸਾਈਕਲ ਜਾਂਦਾ ਪਿੱਛੇ ਕੋਈ ਲਾ ਲਵੇ ਮੈਂ ਕੱਲਾ ਹੀ ਚੱਲ ਜਾਵਾਂ ਨਾ ਨਹੀਂ ਜੀ ਹਰਾ ਪਾਓ ਫਿੱਟੇ ਮੂੰਹ अच्छा अग्गो कह रहा है कि हमारा रोज कहीं ना कहीं मुकाबला होता है जिसमें रोज गोलियां चलती हैं, फायरिंग होती है, पुलिस मुकाबले। बंदे मरते हैं और इस तरह के मसले होते हैं, लेकिन फिर भी मैं आपका शो देखता हूँ। लव यू ऑल टीम, स्पेशली नोनी मेरा वीर। और चले टॉम जेरी तरह ਸਾਜੀ और रोई ना ਇਹਨਾਂ ਰੋਣਾ ਨਹੀਂ ਆ ਮੈਂ ਭਾਜੀ ਗੱਲ ਭਲਾ ਕੀ ਆ ਗਲਤੀ ਇਨਸਾਨ ਕੋ ਹੋ ਜਾਂਦੀ ਹੈ ਤੇ ਤੁਹਾਡੀ ਲਾਹਨਤ ਤੁਹਾਡੇ ਕੋ ਮਿਸਟੇਕ ਹੋ ਗਈ ਲੇਕਿਨ ਤੁਸੀਂ ਸਹੀ ਪਾਈ ਹੈ ਤੁਸੀਂ ਆਖਦੇ ਹੋ ਅੱਜ ਤੁਸੀਂ ਆਖਦੇ ਹੋ ਮੇਰੇ ਕੋ ਗਲਤੀ ਹੋ ਗਈ ਰਿਪੀਟ ਕਰਕੇ ਮੈਂ ਮਾਫੀ ਚਾਹੁੰਦਾ ਹਾਂ ਇਸ ਗੱਲ ਸਿੱਧੀ ਸਾਹਿਬ ਖੈਰ ਹੋ ਜਾ ਖੈਰ ਹੋ ਸਲਾਮਤ ਰਹੋ ਕਰੇ ਕਿੱਥੇ ਦੇ ਹੋ ਜਿੱਥੇ ਦੇ ਵੀ ਹੋ ਅੱਲਾਹ ਤੁਹਾਨੂੰ ਉੱਥੇ ਹੀ ਆਬਾਦ ਰੱਖੇ ਆਹੋ ਹਾਂ, ਲਾਹਨਤ ਫਿਰ ਸਾਡੇ ਤੇ ਆਹ ਮੁਕਾਓ ਇਸ ਗੱਲ ਨੂੰ ਸਾਜੀ ਕਿਹੜੇ ਲੰਮੇ ਰੋਣੇ ਚਾਹੀਦੇ ਦੋ ਹੋਰ ਪਾ ਦੇ ਉਹਦਾ ਬੰਦਾ ਕਹਿੰਦਾ ਸੀ ਉਹ ਕੌਣ ਵਾਲਾ ਕਹਿੰਦਾ 12 ਮਿੰਟਾਂ ਬਾਅਦ ਜੁਗਤ ਕੀਤੀ ਇਹਨੇ ਨਹੀਂ ਨਹੀਂ ਉਹਨਾਂ ਨੇ ਬੜੇ ਪਿਆਰ ਨਾਲ ਗੱਲ ਕੀਤੀ ਨਾ, ਉਹਦੇ ਇੱਕ ਹੁੰਦਾ ਤਜਜ਼ੀਆ ਕਰਨਾ ਕਿਸੇ ਗੱਲ ਤੇ ਨਾ ਕਿਸ ਤਰ੍ਹਾਂ ਦਾ, ਉਹ ਅਲੱਗਾ ਗੱਲ, ਲੇਕਿਨ ਇੱਕ ਰਿਸਪੈਕਟ ਤੋਂ ਇਲਾਵਾ ਤੁਸੀਂ ਮਤਲਬ ਬਹੁਤੇ ਚੌੜ ਹੋ ਜਾਓ ਐਵੇਂ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝ ਕੇ, ਸਮਝ ਆ ਰਹੀ? ਸਾਜੀ ਉਧਰ ਇਸ ਲਈ ਮੈਂ ਕਹਿ ਰਿਹਾ ਨਾ ਕਿ ਭਾਈ ਨਾ ਇਹ ਹੁਣ ਮੈਂ ਇਨਸ਼ਾਅੱਲਾ 2 ਦਿਨਾਂ ਚ ਨਾ, ਅੱਛਾ ਇੱਕ ਹੋਰ ਤੁਹਾਨੂੰ ਗੱਲ ਦੱਸਾਂ ਮਜ਼ੇ ਦੀ, ਹਾਂਜੀ ਉਹ ਕੀ ਇਹ ਜਿੰਨੀਆਂ ਆਈਡੀਆਂ ਨੇ ਨਾ 5 7 10 ਜਿਹੜੀਆਂ ਨਵੀਆਂ ਸ਼ੁਰੂ ਹੋਈਆਂ, ਇਹ ਸਾਰੀਆਂ ਆਈਡੀਆਂ ਪਿਛਲੇ 3-4 ਦਿਨਾਂ ਚ ਬਣੀਆਂ ਨਵੀਆਂ, ਫਰੈਸ਼ ਯਾਨੀ 3 ਦਿਨ ਪਹਿਲੇ ਜੁਆਇਨ, 4 ਦਿਨ ਪਹਿਲੇ ਜੁਆਇਨ, 5 ਦਿਨ ਪਹਿਲੇ ਜੁਆਇਨ, ਇਹ ਬਣਾਈਆਂ ਗਈਆਂ ਨੇ। ਲੇਕਿਨ ਵੀਰੇ ਤੂੰ ਜਿੰਨੇ ਵੀ ਬਣਾਈਆਂ ਨਾ, ਮੇਰੀ ਗੱਲ ਸੁਣ ਲੈ ਵੀਰੇ, ਤੇ ਪਤਾ ਨਹੀਂ ਤੂੰ ਇਸ ਕਾਬਲ ਹੈਗਾ ਕਿ ਨਹੀਂ, ਖੈਰ ਤੇਰੀ ਮਿਹਰਬਾਨੀ ਸਾਡਾ ਅੱਛਾ ਕੰਟੈਂਟ ਨਿਕਲ ਆਉਂਦਾ ਲੱਗਾ ਰਹਿ ਦੇ ਨਾ, ਸਾਡਾ ਕਿੱਡਾ ਅੱਛਾ ਮਾਹੌਲ ਲੰਘ ਗਿਆ ਘੰਟਾ, ਤੁਹਾਨੂੰ ਪਤਾ ਨੀ ਲੱਗਾ। ਮਿਹਰਬਾਨੀ ਤੂੰ ਸ਼ਾਇਦ ਇਸ ਤੋਂ ਆ ਕੇ ਮੈਂ ਇਹਨਾਂ ਦਾ ਇਦਾਂ ਕਰਾਂ, ਲੇਕਿਨ ਉਹ ਉਲਟ ਪਾਈ ਜਾਂਦਾ। ਰੱਬ ਹੋਰ ਸਾਨੂੰ ਮਿਹਰਬਾਨੀ ਯਾਰ ਤੇਰੀ, ਠੀਕ ਹੈ ਕਰੀ ਜਾ, ਨੋ ਪ੍ਰੋਬਲਮ। ਉਸਤਾਦ ਜੀ ਹੁਣ ਇਸ ਟੌਪਿਕ ਤੋਂ ਹਟ ਕੇ ਮੈਂ ਗੱਲ ਕਰ ਹਾਂ ਮਾਫੀ ਹੈ ਭਾਈ ਉਹ ਭਲਾ ਉਹ ਇਦਾਂ ਉਸਤਾਦ ਜੀ ਰਾਹ ਜਾਂਦੇ ਡੱਕ ਲੈਣ ਫਿਰ ਫਾਇਦਾ ਉਹਨੂੰ ਨਹੀਂ ਕੀ ਹੋਗਾ ਮੈਂ ਨਾਲ ਹੀ ਹੁੰਦਾ ਵਾ ਜੱਟ ਬਾਦਸ਼ਾਹ ਤੂੰ ਬਾਜ ਕਰਦੇ ਉਹ ਨਹੀਂ ਜੱਟ ਬਾਦਸ਼ਾਹ ਹੋਇਆ ਤਾਂ ਕਰੋੜ ਕੇ ਜੱਟ ਮੈਂ ਬਾਦਸ਼ਾਹ ਜਾਮ ਨੂੰ ਉਹ ਤਾਂ ਬਹਿਸ ਕਰਦਾ ਵੇਖਿਆ ਵਾ ਉਹਨੇ ਕਿੱਥੇ ਲੜਨਾ ਕਿਤੇ ਜੱਟ ਨੂੰ ਮੈਂ ਜਾਮ ਨੂੰ ਤੇ ਬਹਿਸ ਕਰਦੇ ਵੇਖਿਆ। ਮੈਂ ਸਾਰੀ ਬਹਿਸ ਬਣਦੀ ਸੀਗੀ, ਉਹ ਚਾਚੇ ਨੇ ਕੋਈ ਕਿਹੜੀ ਹਰਕਤ ਕੀਤੀ ਉਹ ਤਾਂ ਦੱਸ ਨਾ, ਸਾਡੀ ਬਹਿਸ ਨੂੰ ਦੱਸਦੀ ਹੈ। ਕਿਹੜੀ ਹਰਕਤ 40 ਰੁਪਏ ਕਿਲੋ ਵਾਲਾ ਫਰੂਟ ਆ ਉਹ ਜਿਹਦੇ ਪਿੱਛੇ ਤੂੰ ਲੜਨੇ ਆ ਲੈ ਲੈ ਕਿੱਥੇ ਰਹਿੰਦੇ ਜਿੱਥੇ ਜਾਮਣ 40 ਰੁਪਏ ਕਿਲੋ 250 ਰੁਪਏ ਕਿਲੋ ਆ ਪੁੱਤ 250 ਰੁਪਏ ਕਿਲੋ ਹਾਂਜੀ ਤੇ ਕਿੰਨੇ ਲੈ ਪਾਈਆ? ਨਹੀਂ ਜੀ ਅੱਧਾ ਕਿਲੋ ਅੱਧਾ ਕਿਲੋ, ਦੋ ਤੇ ਬੰਦੇ ਆ ਅੱਧਾ ਕਿਲੋ ਲੈ ਤੇ ਕੀ ਬਹਿਸ ਹੋਈ? ਮੈਂ ਹੁਣ ਦੇਖੋ ਨਾ ਵੀ ਫਿਸੇ ਸੀ ਹਾਂ ਮੈਂ ਦੇਣ ਦੇ 150 ਰੁਪਿਆ, ਇੱਕ ਤੇ ਲਾਇਆ ਉਹਨੂੰ 350 ਰੁਪਏ ਵੱਧ, ਪਿੱਛੇ ਅਸੀਂ 250 ਛੱਡ ਕੇ ਆਏ। ਓਕੇ ਤਿੰਨ ਮੈਂ ਕਰਕੇ ਫਰੈਸ਼ ਸਾਫ ਸੁਥਰੇ ਇੰਜ ਕਰਕੇ ਮੈਂ ਤਿੰਨ ਰੱਖੇ ਬਾਟੇ 'ਚ, ਉਹਨੇ ਬਾਟਾਂ ਚੁੱਕਿਆ ਐਂ ਲੁੱਦ ਕੇ ਫਿਰ ਚਾੜ ਕੇ ਆਪ ਪਾਉਣ ਲੱਗ ਗਿਆ। ਮੈਂ ਕਿਹਾ ਚਾਚਾ ਜੀ ਮੈਂ ਤੁਹਾਨੂੰ ਫਰੈਸ਼ ਦੇ ਪੈਸੇ ਦੇਣੇ, ਕਹਿੰਦਾ ਲੈਣਾ ਚੱਲ ਤੋਂ ਚਾਲਾ ਤੋਂ ਭਾਜਾ। ਮੈਂ ਕਿਹਾ ਤੁਸੀਂ ਬੋਲ ਕਿਦਾਂ ਡਿਆ ਇਦਾਂ ਹੀ ਫਿਰ ਮੈਂ ਕਦੇ ਖਿੱਚਿਆ ਤੂੰ ਕਹਿੰਦੇ ਤੂੰ ਵੀ ਟੀ ਟਾਈਮ ਚ ਇਦਾਂ ਹੀ ਬੋਲਦਾ। ਨਹੀਂ ਮੈਂ ਕਿਹਾ ਚਾਚਾ ਜੀ ਮੈਂ ਤੁਹਾਨੂੰ ਫਰੈਸ਼ ਦੇ ਪੈਸੇ ਦੇਣਾ, ਸਾਫ ਸੁਥਰੇ ਜਾਮਣ ਤੁਸੀਂ ਜਾ, ਉਹ ਨਹੀਂ ਮੈਂ ਆਹੀ ਵੇਚਣੇ, ਚੱਲ ਭਾਜਾ ਤੋਂ ਮੈਨੂੰ ਫੇਰ ਕਿਹਾ ਇਹਨੂੰ ਕਿਵੇਂ ਨਹੀਂ ਤੁਸੀਂ ਦਿਓ। ਮੈਂ ਕਿਹਾ ਤੂੰ ਇਹ ਤਾਂ ਕਹਿਣ ਡਿਆ, ਮੈਂ ਕਿਹਾ ਪਾਗਲ ਆ ਲੱਲੀਆਂ ਤੇ ਪਾ ਲੈ, ਮੈਂ ਕਿਹਾ ਚੱਲ ਚੱਲੀਏ, ਮੈਂ ਕਿਹਾ ਫਿਰ ਅਸੀਂ ਮੈਂ ਆ ਗਏ ਉਸਤਾਦ ਜੀ ਬਜ਼ੁਰਗ ਪਤਾ ਹੀ ਲੜ ਪਦੇ ਯਾਰ, ਉਹ ਡੇਢ ਕਿਲੇ ਇਕੱਠੇ ਗੱਲ ਤਾਂ ਅਸੀਂ ਦੋ ਜਣੇ ਸੀ ਸਾਰੇ ਮਾਰਦੇ, ਫਿਰ ਬਹਿਸ ਕਾਹਦੀ ਭਾਈ ਉਹ ਚਲੋ ਭੱਜ ਹੋਇਆ ਅੱਛਾ ਜੀ ਹਾਂਜੀ। ਉਸਤਾਦ ਜੀ 250 ਰੁਪਏ 300 ਰੁਪਏ ਲਾਇਆ, ਮੈਂ ਕਿਹਾ ਅੱਧਾ ਕਿਲੋ ਦੇ ਦਿਓ, ਇਹਨਾਂ ਨੇ 3 ਪਾਏ, ਸੱਚੀ ਮੁੱਚੀ ਨੂੰ ਉਲਟਾਤਾ। ਉਹ ਪੈ ਜਾ ਉਹ ਚੱਲ ਮੈਂ ਕਹਿੰਦਾ ਭਾਈ ਉਹ ਭਾਈ ਮੈਂ ਮੰਡੀੋਂ ਲਿਆਇਆ, ਮੈਂ ਕਿਤੇ ਵੇਚਣੇ ਮੈਲੇ ਕਿੱਥੇ ਮੈਂ ਲੈ ਕਹਿੰਦਾ ਤੂੰ ਕਿਸੇ ਹੋਰ ਨੂੰ ਵੇਚ, ਮੈਨੂੰ ਕਹਿੰਦਾ ਕਿੱਕ ਮਾਰ ਉਧਰ 3-4 ਮੇਰੇ ਕੋਲ ਨਾ 2-3 ਗੱਲਾਂ ਐਕਸਟਰਾ ਹੋ ਗਈਆਂ, ਉਹਨੇ ਜੋ ਮੈਲੇ ਪਾਏ ਨਾ ਤੇ ਸਾਫ, ਮੈਂ ਕਿਹਾ ਸਾਫ ਕਿਤੇ ਡਾਟੂ ਦੇਣੇ ਇੱਕ ਤੇ ਆਟੂ ਕਰਾਇਆ ਇਹ ਸਾਹਮਣੇ ਵੇਚਣੇ, ਮੈਂ ਕਿਹਾ ਡਾਲੇ ਚ ਉਤਰੇ, ਮੈਂ ਕਹਿ ਦਿਆ ਉਹਨੂੰ ਫਿਸੇ ਤੇ ਜਾਣ ਦੇ ਉਹ ਕਿੱਥੇ ਗਿਆ ਬਾਹਰ ਕੀ ਹੋਇਆ ਉਹ ਛਾਪਰ 7-8 ਗੱਲਾਂ ਦੇ ਸਕੱਟ ਚ ਕਰਤੀਆਂ ਉਹਨੂੰ। ਉਸਤਾਦ ਜੀ ਛਾਪਰ ਜਿਹਦਾ ਪੌਦਾ ਛਾਪਰ ਲੁੱਦ ਕੇ ਲਿਆ, ਛਾਪਰ ਖੋੜੇ ਦੇ ਕਹਿੰਦਾ ਚੱਲ ਭੱਜ ਚੱਲੀ ਗਏ ਓਏ ਆ ਵੀ ਤੂੰ ਮਾਮਾ ਇੱਕ ਗੱਲ ਕਰਨੀ, ਤੂੰ 4 ਨਾਲ ਉਹਦੀ ਸੈਂਪਲ ਮਸਾਲਾਂ ਦੇ ਇਦਾਂ ਵਾ, ਅਸੀਂ ਪੁਲਿਸ ਉਤਰੇ ਆ, ਅਸੀਂ ਹਸਪਤਾਲੋਂ ਆਏ ਆ, ਸਾਨੂੰ ਪਿੱਛੇ ਦੇ ਦੇ ਬਸ ਉਸਤਾਦ ਜੀ ਜੁੱਤਾ ਦਾ ਰੇਸ ਹੋ ਗਿਆ, ਮੈਂ ਕਿਹਾ ਜੁੱਤਾ ਦਾ ਰੇਸ ਹੋਇਆ। ਇੱਕ ਰੀਜ਼ਨੇਬਲ ਫੈਮਿਲੀ ਵੀ ਲੈਂਦੇ ਸੀ, ਉਹ 300 ਚੋਂ ਦੇਣ ਡਿਆ, ਮੈਂ ਕਿਤੇ ਕਹਿ ਬੈਠਾ ਉਹ ਪਿੱਛੇ 200 ਦੇਣ ਡਿਆ, ਉਹਨੇ ਐ ਦੇਖ ਡੇਲਾ ਚੁੱਕਿਆ, ਚਲੋ ਭੱਜੋ ਸਭ ਤੋਂ ਮਜ਼ੇਦਾਰ ਗੱਲ ਪਾਲਾ ਨੇ ਕਹਤਾ ਚਲੋ ਭੱਜ ਉਹ ਫਾਲ ਵਾਲਾ ਨਹੀਂ, ਜਾਮਨੂ ਵਾਲਾ। ਔਰ ਉਹ ਤਾਂ ਸਾਜੀ ਆਰਟਿਸਟ ਬੰਦਾ ਵਾ। ਬਾਜੀ ਮੇਦੇ ਤੇ ਜਾਮਣ ਤੁਹਾਨੂੰ ਪਤਾ ਕੀ ਆ, ਅੱਛਾ ਤੂੰ ਫਿੱਸੇ ਜਿਹੜੇ ਨਾ ਉਹ ਫਿੱਸ ਤੂੰ ਦੂਜੇ ਵੀ ਲੈ ਲੈਂਦਾ, ਤੂੰ ਫੇਕ ਹੀ ਖਾਣੇ ਸੀ। ਆਹੀ ਤੇ ਸਾਡੀ ਲੌਜਿਕ ਖਰਾਬ ਆ। ਫਲ ਨੂੰ ਕਦੀ ਨਮਕ ਨਾ ਲਾਓ, ਫਲ ਸਾਦਾ ਖਾਓ। ਹਾਂ ਫਲ ਨੂੰ ਨਮਕ ਨਹੀਂ ਲਾਈਦਾ ਹੁੰਦਾ, ਜਾਮਣ ਨਮਕ ਕਿਉਂ ਲਾਈਦਾ ਜਾਮਣ ਭਲਾ ਕਿਉਂ? ਐ ਕਾਹਤੋਂ ਕਰੀਦਾ ਤਾਂ ਕਿ ਹਲਕੇ ਨਰਮ ਹੋਏ, ਸਖਤ ਜਾਮਣ ਚੂਸਿਆ ਨਹੀਂ ਜਾਂਦਾ। ਆ ਤੂੰ ਨਰਮ ਤੈਨੂੰ ਦੇ ਰਿਹਾ ਸੀ ਉਹ ਉਹ ਤਾਂ ਅੱਧਾ ਡੇਲਾ ਹੀ ਹੈ ਨਹੀਂ ਸੀ ਉਹਦਾ, ਸੀ ਜਾਮਣ ਦਾ
ਪਰਦੇ ਲਾ ਲਾ ਵੇਖਣ ਦੇ ਸੀ ਜਾਣ ਵਿੱਚ ਜਮਣ ਦੇ ਹੈ ਹੀ ਕੁਝ ਨਹੀਂ ਸੀ ਐ ਜਦ ਕਿਤੇ ਰੇਡ ਨੂੰ ਅੱਗ ਪੈ ਗਈ ਅੱਧੇ ਕੰਮ ਖੜੇ ਸੀ ਸਾਰੇ अच्छा नहीं नहीं ਸਾਜੀ ਇੱਕ ਹੁੰਦੇ ਦੇਸੀ ਜਾਮਨ ਉਹ ਛੋਟੇ ਛੋਟੇ ਗੋਲ ਗੋਲ ਹਾਂਜੀ ਹਾਂ ਦੇਸੀ ਫਾਰਮ ਵੀ ਹੁੰਦੇ ਵੱਡੇ ਵੱਡੇ ਜੇ ਉਹਨਾਂ ਦੇ ਗੂਦਾ ਵੀ ਹੁੰਦਾ ਲੇਕਿਨ ਉਹ ਦੇਸੀ ਖਾਣ ਵਾਲੇ ਹੁੰਦੇ ਉਸਤਾਦ ਜੀ ਮੈਂ ਰਾਤ ਨੂੰ ਘਰ ਜਾਣਿਆ ਮਿੱਠੇ ਮੈਂ ਮਿੱਠੇ ਚੁੱਕਦਾ ਮੈਂ ਮਿੱਠੇ ਦਾ ਨਸ਼ਾ ਵਾ ਓਏ 300 ਰੁਪਏ ਦਰਜਨ ਮਿੱਠੇ ਆ ਮੈਂ ਕਿਹਾ ਯਾਰ ਮੈਂ ਦਰਜਨ ਕਿ ਲਵਾਂ ਹੁਣ ਇਹਨਾਂ ਦਾ ਪਤਾ ਕੀ ਕਰਦੇ ਪਿੱਛੇ ਸਾਹਮਣੇ ਫਰੰਟ ਦੇ ਜਿੱਥੇ ਮੋਟਰਸਾਈਕਲ ਖਲੋਣੀ ਵੱਡੇ ਵੱਡੇ ਲਾਏ ਹੁੰਦੇ ਹੁਣ ਮਿੱਠਿਆਂ ਦਾ ਸੀਜ਼ਨ ਆ ਓਏ ਬੰਪਾ ਵੱਡੇ ਵੱਡੇ ਲਾਏ ਹੁੰਦੇ ਆ ਤੇ ਉਹਨੇ ਮਟਕਾ ਰੱਖਿਆ ਮਟਕੇ ਮੈਂ ਕਿਹਾ 6 ਮਟਕੇ ਚੋਂ ਪਾ ਦੇ ਠੰਡੇ ਜਰਾ ਘਰ ਜਾ ਕੇ ਚੁੱਕ ਲਾਂਗੇ 6 ਗੋ ਪਾ ਦੇ ਹੁਣ ਫਰੰਟ ਤੇ ਵੱਡੇ ਵੱਡੇ ਲਾਇਆ ਤੇ ਉਹਨੇ ਮੈਨੂੰ ਕਿਹਾ ਅੱਛਾ ਭਾਜੀ ਪਾਉਂਦਾ ਆ 6 ਇਹਨੇ ਨੇ ਪਾਤੇ ਨਿੰਬੂ ਟੈਪ ਮੈਂ ਕਿਹਾ ਆ ਕੀ ਪਾਤਾ ਮੈਂ ਕਿਹਾ ਇਹ ਨਹੀਂ ਮੈਂ ਲੈਣੇ ਮੈਂ ਤੁਹਾਨੂੰ ਪੈਸੇ ਮੈਂ ਕਿਹਾ 300 ਰੁਪਏ ਦੇਣਾ ਨੇ ਮੈਂ 150 ਰੁਪਏ ਤੂੰ ਮਾਰੋ ਨਾ ਕਹਿੰਦਾ ਉਹ ਫੋਲਡ ਕਰਦਾ ਮੇਰੇ ਨੂੰ ਤੂੰ 150 ਦੇਗਾ ਮੈਨੂੰ ਕਹਿੰਦਾ 150 ਦੇਗਾ ਤੂੰ ਵੱਡੇ ਨੇ ਕਹਿੰਦਾ 150 ਦੇਗਾ ਮੈਂ ਕੋ ਭਾਈ ਰੱਖ ਦੇ ਕਿਤੇ ਰਾਤ ਦੇ 1 ਵਜੇ ਮੈਂ ਕਿਹਾ ਤੈਨੂੰ ਛਡਾਉਣਾ ਵੀ ਕਿਸੇ ਨੇ ਮੈਂ ਥੱਲੋਂ ਕਿਹੜੇ ਕਿਚਨ ਵਾ ਸਾਜੀ ਪਹਾੜੀ ਗਰਾਊਂਡ ਤੋਂ ਨਾ ਸਾਡੇ ਘਰ ਤੱਕ ਕਹਿੰਦਾ ਰਾਤ ਦੇ 1 ਵਜੇ ਤੈਨੂੰ ਮੇਰੇ ਤੋਂ ਚੁੱਕਣਾ ਵੀ ਕਿਸੇ ਨੇ ਨਹੀਂ ਉਸਤਾਦ ਜੀ ਤੈਨੂੰ ਮੇਰੇ ਤੋਂ ਚੁੱਕਣਾ ਵੀ ਕਿਸੇ ਨੇ ਨਹੀਂ ਪਹਾੜੀ ਗਰਾਊਂਡ ਨਾਲ ਪਹਾੜੀ ਗਰਾਊਂਡ ਭਲਵਾਨ ਆ ਉਹ ਫਲ ਵਾਲਾ ਉਹ ਤੁਸੀਂ ਫਲ ਲੈਣ ਜਾਣਾ ਨਾ ਉਹ ਪਿੱਛੇ ਬੈਠਾ ਹੈ ओए पाला है तो कुछ में कितने 160 रुपए केला तो आप ਤੁਸੀਂ ਤੋਲਾ एकदम गुड़ काट होए हड़ा बात पाया काटो ਤੇ ਪੈਸੇ ਕੋਈ ਫਰਾਉਣ ਜਾਣਾ ਪਤਾ ਕੀ ਕੋਈ ਐਂ ਕਰ ਅਗਰ ਅੱਦੇ ਤੋਂ ਵੀ ਹੋਣਾ ਖਬਰੇ ਕਿਹੜੇ ਦੁਕਾਨਦਾਰਾਂ ਕੋਲ ਯਾਰ ਉਹ ਤਾਂ ਪਤਾ ਨਹੀਂ ਯਾਰ ਇਹਦੇ ਲੱਗਦਾ ਹੀ ਕੋਈ ਸੈਟਅਪ ਨੇ ਇਹਦੇ ਗੱਲੇ ਨਾਲ ਢੋਲਾ ਸੁੱਤਾ ਹੁੰਦਾ ਤੁਸੀਂ ਕੋਈ ਸਾਦਾ ਸੁਦੇ ਲੈ ਕੇ ਤੁਰਨਾ ਨਾ ਓਏ ਪੈਸੇ ਕਿਹੜੇ ਦੇਣੇ ਫੇਰ ਥੋੜੀ ਅੱਛਾ ਉਹਨੂੰ ਪਤਾ ਹੁੰਦਾ ਹਾਂ ਰਾਤ ਦੇ 2:30 ਵਜੇ ਬੈਠਾ ਸਾਜੀ ਹੁੰਦਾ ਪਹਾੜੀ ਗਰਾਊਂਡ ਤੋਂ ਲੈ ਕੇ ਨਾ ਸਾਡੇ ਘਰ ਤੱਕ ਰੇੜੀਆਂ ਯਾਨੀ ਜਿੱਥੇ ਲੱਗਣਾ ਰੇੜੀਆਂ ਆਉਂਦੀਆਂ ਤੇ ਮੈਂ ਗੱਡੀ ਚਲਾ ਰਿਹਾ ਨੋਨੀ ਇੱਥੇ ਰੋਕ ਜ਼ਰਾ ਆਹ ਚੈੱਕ ਕਰਾ ਕੀ ਆ ਕੀ ਭਾਅ ਲਾਇਆ ਭਾਈ 300 ਰੁਪਏ ਕਿਲੋ ਅੱਗੇ ਜਾਂਦੇ ਕਿ 250 ਰੁਪਏ ਹੁਣ ਉਹ ਅੱਗੇ ਕਰਦੇ ਹਾਂਜੀ ਬਸ ਠੀਕ ਨਹੀਂ ਮੈਂ ਹੁਣ ਭਲਾ ਕੀ ਆ ਦਿਨੇ ਰੇਟ ਕਨਫਰਮ ਕਰ ਲਿਆ ਰਾਤ ਨੂੰ ਜੋ ਘਰ ਨੇ ਜਾਣਾ ਨਾ ਤੂੰ ਘਟਿਆ ਹੁੰਦਾ ਤੁਸੀਂ ਵੀ ਘਟੋ ਹੈ ਰਾਤ ਨੂੰ ਮੈਂ ਲੈਣੇ 7-8 ਫਲ ਇਕੱਠੇ ਆੜੂ ਲੈ ਲਿਆ ਅੰਬ ਲੈ ਲਿਆ ਤਾਂ ਕਿ ਹਫਤੇ ਦਾ ਪੂਰਾ ਫਲ ਰਾਤ ਨੂੰ ਹਲਕਾ ਸਸਤਾ ਲੱਗ ਜਾਂਦਾ ਉਸਤਾਦ ਜੀ 100 ਰੁਪਏ ਚ ਕਿਹੜਾ ਹਫਤੇ ਦਾ ਫਲ ਇਕੱਠਾ ਹੁੰਦਾ 30 ਦੇ ਜਾਮ ਨੂੰ 20 ਦੇ ਆੜੂ 2 ਖਰਮਾਨੀਆਂ ਆ ਇਦਾਂ ਲੈਂਦਾ ਬਸ ਚਲੋ ਕੁਲਾਂ ਦਾ ਜੇਬਾਂ ਤੇ ਨਾ ਭਰਦੇ ਹਲਾਲ ਦੇ ਲੈਂਡ ਹੈ ਆਹੋ ਵੀ ਆਪਾਂ ਵੀ ਲੈ ਜਾਣਾ ਵਾ ਸ਼ਕਲ ਚੱਕ ਆਹੋ ਵੀ ਆਪਾਂ ਵੀ ਨਾਨਾ ਪੂਜੀ ਆ ਜਾਓ ਫੌਤ ਹੋਇਆ ਕੁਲਾਂ ਨੂੰ ਖਤਮ ਕਰੀਏ ਵੀ ਮਖਾਣੇ ਚ ਝੋਲੀ ਭਰ ਕੇ ਫੇਰ ਨਿਕਲਣਾ ਵਾ ਅੱਧਾ ਕਿਲੋ ਫਲ ਸੋਚ ਲਓ ਅੱਧਾ ਕਿਲੋ ਫਲ ਉਹ ਲੈਣਾ ਵਾ ਜਿਹੜਾ ਐਕਸਪੈਂਸਿਵ ਆ ਹੁਣ ਐਨਾਨਾਸ ਵਾ ਉਹ ਕਿਲੋ ਲੈ ਲਈਏ ਉਹ ਜਿਹੜੀ ਉਹ ਕਿਲੋ ਲੈ ਕੇ ਤਾਂ ਉਹ ਸਤਿਆਨਾਸ ਹੋਇਆ ਐਨਾਨਾਸ ਕੀ ਹੈ ਐਨਾਨਾਸ ਦਾ ਡੱਬਾ ਮਿਲਦਾ ਹੁੰਦਾ ਵਾ ਹੁਣ ਮੇਰਾ ਜਿਹੜਾ ਬੱਚਾ ਵਾ ਉਹ ਐਨਾਨਾਸ ਡੋਲ ਦਿੰਦਾ ਵਾ ਐਂ ਡੱਬਾ ਸੁੱਟਣਾ ਸ਼ਲਮ 2 ਵਾਰੀ ਐਨਾਨਾਸ ਆਇਆ ਮੈਂ ਕਿਹਾ ਘੱਟ ਹੀ ਲਿਆਉਣਾ ਉਹ ਜ਼ਮੀਨ ਤੇ ਸੁੱਟ ਕੇ ਖਾ ਸਾਜੀ ਆਲੂ ਬੁਖਾਰਾ 300 350 400 ਰੁਪਏ ਕਿਲੋ ਵੀਆਈਪੀ ਬੜਾ ਤੇ ਕਹਿੰਦਾ ਅੱਗੇ ਜਾਂਦੇ ਅੱਗੇ 150 ਵਾਲੇ ਲੈਂਦੇ ਉਹ ਇਹਨੇ ਸਖਤ ਆੜੂ ਤੂੰ ਨਾਲ ਦਲੀਲ ਹੋ ਰਿਹਾ ਪਿੱਛੇ ਬੈਠੇ ਇਹਨੂੰ ਇਹ ਥੋੜਾ ਵਾ ਇਹਨੂੰ ਰੇਟ ਕਲੀਅਰ ਹੋਣ ਡਿਆ ਵੀ ਕਿਹੜਾ ਲੈਣ ਤੇ ਹੈ ਨਹੀਂ ਇਹਨੇ ਕੋਈ ਪੁੱਛ ਸਕਦਾ ਇਹਨੂੰ ਇਹ ਪਤਾ ਲੱਗ ਜਾਵੇ ਯਾਰ ਯਾਨੀ ਕੱਲ ਨੂੰ ਤੂੰ ਇਹ ਕਿ ਤੇਰਾ ਐਕਸਪੀਰੀਅੰਸ ਹੋ ਰਿਹਾ ਅੱਜ ਮੈਨੂੰ ਇਹ ਪਤਾ ਵਾ ਕਿ ਕੀ ਭਾਅ ਚੱਲਦਾ ਅੱਲਾ ਨਾ ਕਰੇ ਕਾਹਨੂੰ ਤੇ ਚੰਗੇ लेकिन ਜੇ ਤੈਨੂੰ ਕਿਸੇ ਨੇ ਪੁੱਛ ਲਿਆ ਯਾਰ ਨਹੀਂ ਤਾਂ ਅੱਛਾ ਫਲ ਕਿੱਥੋਂ ਮਿਲਦਾ ਤੇ ਤੇਰੇ ਕੋਲ ਦਾ ਜਵਾਬ ਕੋਈ ਨਹੀਂ ਤੂੰ ਉਹੀ ਆ ਵੀ 150 ਵਾਲਾ 200 ਵਾਲਾ ਦਾਗੀ ਰੇੜੀਆਂ ਹਾਂਜੀ ਚੱਲਦਾਰ 2 ਘੰਟੇ ਫਿਰਦਾ ਉਸਤਾਦ ਜੀ ਗਲਿਆ ਫਰੂਟ ਲੈਂਦਾ ਬਸ ਹਾਂ। ਪਤਾ ਨਹੀਂ ਬੱਕਰੀਆਂ ਨੂੰ ਉਹ ਤੇਰੇ ਵਾਂਗੂ ਟੋਕ ਤਾਂ ਨਹੀਂ ਲੈਂਦਾ ਕੇਲਿਆਂ ਦੀ 4 ਪੀਸ ਕਿਤੇ ਹੁੰਦੇ ਆ ਤੋਲਦੇ ਵੀ ਉਹ ਇਹਦਾ ਛਾਪਰ ਪਤਾ 150 ਰੁਪਏ ਚ ਹਰ ਫਲ ਭਾਈ ਮਿੱਠੇ ਨੇ ਲਿਆ ਜੈਨੂਇਨ ਸੱਚੀ ਮੁੱਚੀ 100 150 200 100 150 ਯਾਨੀ ਟੋਟਲ ਘਰ ਜਾਂਦੇ ਤੱਕ ਕਿੰਨੇ ਕਿਦਾ ਫਲ ਲੈ ਲਿਆ ਨੇ ਟੋਟਲ ਇੱਕ ਦਿਨ ਲਿਆ ਤਕਰੀਬਨ 350 ਦਾ ਹਾਈਐਸਟ ਹੈ ਹਾਂ ਯਾਨੀ ਯੈਸ ਉਹ ਤੂੰ ਤਾਂ ਆਉਂਦਾ ਹੀ ਐ ਸਹਿ ਨੂੰ ਆ ਘਰ ਜਾਂਦੇ ਤੈਨੂੰ ਕਦੇ ਫਲ ਲਿਆ ਹੀ ਨਹੀਂ ਅੱਜ 5 ਕਿਲੋ ਅੰਬ ਲੈ ਕੇ ਆਵਾਂ 2 ਕਿਲੋ ਅਮਰੂਦ ਲੈ ਕੇ ਆਵਾਂ 3 ਕਿਲੋ ਆੜੂ ਲੈ ਕੇ ਆ ਬਸ ਉਸਤਾਦ ਜੀ ਮੇਰੀ ਗੈਰ ਮੌਜੂਦਗੀ ਚ ਭਲਾ ਕੀ ਕਰੂਗਾ ਓਏ ਅੰਬ ਲੱਗਾ ਓਏ ਅੰਬ ਰਹਿਣ ਦੇ ਸਾਰਾ ਧਾਗਾ ਆ ਜਾਂਦੇ ਸਿੱਧੇ ਆ ਮੈਂ ਕਿਹਾ ਭਾਈ ਜੀ ਕਿਲੋ ਲੈ ਲੈਨੇ ਆ ਨਹੀਂ ਉਹ ਧਾਗਾ ਵਾ ਓਏ ਇੱਥੇ ਪਾ ਜਾਣਾ ਵਾ ਐਂ ਕਰਦਾ ਰਹੇਗਾ ਜਾਣ ਦੇ ਉਹ ਧਾਗਾ ਭਲਾ ਕੀ ਉਬਾਲ ਨਹੀਂ ਹੁੰਦੇ ਅੰਬ ਚ ਅੰਬ ਅੰਦਰੋਂ ਜਤਾ ਹੁੰਦਾ ਜਤਾ ਉਹਨੂੰ ਜਤਾ ਉਹ ਨਹੀਂ ਚੂਸਣ ਵਾਲਾ ਹੁੰਦਾ ਤੂੰ ਚਲਾਉਣਾ ਗੱਡੀ ਜੀ ਬਹੁਤ ਮਾੜੀ ਗੱਡੀ ਚਲਾਉਂਦਾ ਕਸਮੇ ਇਧਰੋਂ ਸਵਿਕ ਚੜੀ ਹੋਈ ਆ ਤੇ ਇਹ ਹੁਣ ਇਹਨੇ ਹੈਂਡ ਫ੍ਰੀ ਲਾਈ ਹੁੰਦੀ ਪਤਾ ਨਹੀਂ ਕੀ ਸੁਣਦਾ ਰਹਿੰਦਾ ਮੈਂ ਕਿਹਾ ਨੋਨੀ ਜੀ ਮੁੱਕਾ ਕਰਾਉਣਾ ਬੰਦਾ ਵੱਖਰੀ ਫੇਰ ਆਹੋ ਵੀ ਹੁਣ ਵੀ ਬੰਦਾ ਤੁਰੇ ਯਾਰ ਕੋ 20-25 ਸਪੀਡ ਤੇ ਗੱਲਾਂ ਕਰਦਾ ਗੁਫ਼ਤਗੂ ਕੋਈ ਨੋਨੀ ਹਾਂ ਕਿ ਕੀ ਹਿਸਾਬ ਦਾ ਕਿੱਦਾਂ ਜ਼ਿੰਦਗੀ ਬਾਰਿਸ਼ ਹੋਈ ਹੈ ਠੰਡਾ ਮੌਸਮ ਆ ਪੌਦੇ ਖੂਬਸੂਰਤ ਲੱਗਦੇ ਤੂੰ ਰਾਤ ਨੂੰ ਤੇ ਇੰਜੋਏ ਨਹੀਂ ਕਰਦਾ ਆਹੋ ਹਾਂ ਵੀ ਜਿਹੜੇ ਪੰਪ ਤੋਂ ਮੈਂ ਕਹਿੰਦਾ ਵੀ ਇਸ ਪੰਪ ਤੇ ਲੋਕ 500 ਤੇਲ ਪਾਉਣਾ ਤੂੰ ਮਾਮਾ ਲੱਗਦਾ ਕਿੱਥੇ ਜਾਣ ਵਾਲਾ ਤੇਲ ਮੈਂ ਪਾਉਣਾ ਵਾ ਪੈਸੇ ਮਾਲਕ ਮੈਂ ਗੱਡੀ ਦਾ ਮਰਜ਼ੀ ਆਪਣੀ ਕਰਨ ਡਿਆ ਮੈਂ ਗੱਡੀ ਫਾਲੀ ਮੈਂ ਕਿਹਾ ਨਹੀਂ ਤੂੰ ਨਹੀਂ ਚਲਾਉਣੀ ਮੈਂ ਹੀ ਚਲਾਉਣੀ ਪਿੱਛੇ ਬੈਠਾ ਹੈ ਜੰਮ ਤੋਂ ਆਸਤਾ ਕਰ ਲੋ
ਇਸ ਮੋੜ ਤੋਂ। ਮੈਂ ਕਿਹਾ ਪਿੱਛੇ ਹਲੇ ਵੀ ਤੂੰ ਹੀ ਚਲਾਉਣ ਡਿਆ। ਮੈਂ ਕਿਹਾ ਮੈਂ ਤਾਂ ਆਰਜੀ ਅੱਛਾ ਪਿੱਛੇ ਬੈਠਾ ਤੈਨੂੰ ਧੱਕੇ ਹੀ ਜਾਂਦਾ ਡਾਇਰੈਕਸ਼ਨ ਹੁਣ ਮੈਂ ਅੱਗੇ ਮੋਟਰਸਾਈਕਲ ਚਲਾਉਣ ਡਿਆ, ਪਿੱਛੇ ਬੈਠਾ ਨਾ ਇਹ ਬਹਿੰਦਾ ਐ ਦਾ ਹੱਥ ਅੱਗੇ ਆਉਂਦਾ, ਮੈਂ ਹੱਥ ਅੱਗੇ ਕਰਕੇ ਰੇਸ ਤੇ ਰੱਖ ਲਿਆ। ਮੈਂ ਕਿਹਾ ਪਿੱਛੋਂ ਵੀ ਚਲਾਈ ਜਾ, ਪਿੱਛੋਂ ਵੀ ਮੈਂ ਕਿਹਾ ਚਲਾਈ ਜਾ ਪਿੱਛੋਂ ਵੀ ਨਹੀਂ। ਕਿੰਨਾ ਤੂੰ ਸ਼ੌਕ ਚੜਿਆ। ਮੈਂ ਨੋਨੀ ਦੇ ਇਸ ਕਿਸਮ ਦੀ ਸਿੱਟੀ ਗੱਡੀ 'ਚ ਏਦਾਂ ਹਰਕਤਾਂ ਤੋਂ ਮੈਂ ਕਿਹਾ ਯਾਰ ਸਾਰੇ ਰਸਤੇ 'ਚ ਖੱਪਦੇ ਰਹਿਣਾ ਕਿ ਨੋਨੀ ਇੰਜ ਨਾ ਕਰ, ਨੋਨੀ ਨਾ ਕਰ, ਖੱਪਦੇ 'ਚ ਰਹਿਣਾ। ਰੋਲਾ ਇਹਨੇ ਨਾ ਪਹਿਲੀ ਗੱਲ ਹੀ ਕੀਤੀ, ਮੈਂ ਥਾਪੜ ਮਾਰੀ ਤੇ ਆ ਵੱਜੀ। ਲੋ ਜੀ ਉਸ ਤੋਂ ਬਾਅਦ 8-9 ਮਿੰਟ ਤੱਕ ਬੋਲਿਆ ਨਹੀਂ। 8-9 ਮਿੰਟ ਅਸਰ ਕਰ ਗਿਆ ਅਸਰ ਕਰ ਗਿਆ। ਓਏ ਉਸਤਾਦ ਜੀ ਕਿਤੇ ਕਾਸ਼ ਅਸੀਂ ਕਿਤੇ ਜਾ ਰਹੇ ਆ, ਮਤਲਬ ਜਿੱਥੇ 3-3.5 ਘੰਟੇ ਦਾ ਸਫ਼ਰ ਆ ਤੇ ਤੁਸੀਂ ਉਸ ਗੱਡੀ 'ਚ ਬੈਠੇ ਹੋ ਤੇ ਪਿੱਛੇ ਨੋਨੀ ਬੈਠਾ। ਓਏ ਹੋਏ ਹੋਏ ਨੋਨੀ ਉਹ ਬੱਚਾ ਵਾ ਜਿਹੜਾ ਅਕਸਰ ਨਾ ਅੱਜ ਕੱਲ ਦੇ ਬੱਚੇ ਰਾਤ ਨੂੰ ਸੌਂਦੇ ਨਹੀਂ, ਇਕੱਲੇ ਹੀ ਰਿੜਦੇ ਰਹਿਣਗੇ ਹਰ ਜਗ੍ਹਾ ਤੇ। ਪਿਓ ਵੀ ਸੁੱਤਾ, ਸਾਰੇ ਸੁੱਤੇ, ਉਹਨਾਂ ਨੂੰ ਚੈਨ ਨਹੀਂ ਹੁੰਦਾ। ਕਦੀ ਕਿਸੇ ਚੀਜ਼ 'ਚ ਭਾਂਡਾ ਸਿੱਟਣਗੇ, ਮਾਂ ਵੀ ਅੱਧੀ ਕੁ ਸੁੱਤੀ ਅੱਧੀ ਕਿ ਦੇਖਦੀ ਵੀ ਕੀ ਆਈਟਮਾਂ ਕਰ ਰਹੇ, ਸੱਟ ਵੀ ਲਵਾ ਲਈ, ਸੱਟ ਵੀ ਲਵਾ ਲਈ ਅੱਧੀ ਰਾਤ। ਨੋਨੀ ਗੱਡੀ 'ਚ ਉਹ ਬੱਚੇ ਦਾ ਰੋਲ ਅਦਾ ਕਰ ਰਿਹਾ ਹੁੰਦਾ। ਹਾਂਜੀ ਯਾਰ ਇਹਨੇ ਜੈਨਵਨ ਗੜਗੀਲੇ ਨੂੰ ਖੁਜਾਤਾ, ਗੜਗੀਲਾ ਗਾਲਾਂ ਕੱਢਣਾ ਸਟਾਰਟ ਕੀ, ਇਹਨੂੰ ਰੋਕ ਲਓ, ਮੈਂ ਇਹਨੂੰ ਸਿੱਟ ਦੇਣੀ ਹੈ। ਸਾਰੇ ਚੋਪਰੇ ਤੇ ਬੋਲੀ ਜਾ ਰਹੇ ਹਲਕੀ ਤੇ ਮੈਂ ਮਜ਼ਾ ਲੈ ਰਿਹਾ ਗੱਡੀ 'ਚ ਯਾਰ। ਤੇ ਕਦੀ ਅੱਗੇ ਆ ਰਿਹਾ ਗੜਗੀਲਾ। ਅੱਛਾ ਫਿਰ ਇੱਕ ਗਲਤੀ ਹੋ ਗਈ ਨਾ, ਇਹਦਾ ਹੁਣ ਕੰਮ ਕੀ ਹੈ ਹਾਂਜੀ ਵੀ ਲਾਈਕ ਇਹਦੇ ਕੋਲ ਮੇਰੇ ਕੋਲ ਇੱਕ ਗਲਤੀ ਹੋ ਗਈ, ਮੈਨੂੰ ਕੋਈ ਗੱਲ ਕਰਤੀ ਤੇ ਇਹਨੂੰ ਮਾੜੀ ਜੀ ਕੋਈ ਬੁਰੀ ਲੱਗ ਗਈ। ਇਹਨੂੰ ਨੋਨੀ ਨੂੰ ਨਹੀਂ ਅਗਲੇ ਬੰਦੇ ਨੂੰ, ਇਹਦੀ ਗੜਗੀਲੇ ਨੂੰ, ਕਿਸੇ ਨੂੰ ਵੀ ਇਹਦੀ ਗੱਲ ਮਾੜੀ ਜੀ ਬੁਰੀ ਲੱਗ ਗਈ ਤੇ ਉਹਨੇ ਥੋੜਾ ਜਿਹਾ ਇਜ਼ਹਾਰ ਕੀਤਾ ਕਿ ਯਾਰ ਨੋਨੀ ਹੈ ਤੁਸੀਂ ਤੁਹਾਡੀ ਮੇਰੇ ਤੇ। ਹੁਣ ਨੋਨੀ ਨੂੰ ਪਤਾ ਲੱਗ ਗਿਆ ਯਾਰ ਮੇਰੇ ਕੋਲ ਗਲਤੀ ਹੋ ਗਈ। ਹੁਣ ਉਹ ਬੰਦਾ ਖਿਜਿਆ ਵਾ 5%, ਯਾਨੀ 90-95% ਹਾਲੇ ਨਹੀਂ ਖਿਜਿਆ, ਠੀਕ ਆ। 5% ਉਹ ਖਿਜਿਆ ਵਾ। ਤੇ ਇਹਨੇ ਪਹਿਲੀ ਵਾਰੀ ਕਿਹਾ ਨਾਰਮਲ, ਇਹਨੇ ਇੰਨੀ ਕੁ ਵਾਰੀ ਉਹਦੇ ਕੋਲ ਜਾ ਕੇ ਕਹਿਣਾ ਭਾਜੀ ਕਰਤਾ ਨਾ ਮਾਫ, ਕਰਤਾ ਨਾ, ਕਿ ਉਹਨੇ 100% ਤੱਕ ਹੋ ਜਾਣਾ ਮਾਫੀ ਚ ਉਹਨੇ 95% ਹੋਰ ਖਿੱਚਣਾ, ਇੰਨਾ ਹਟਦਾ ਹੀ ਨਹੀਂ। ਉਹਨੇ ਕਿਹਾ ਅੱਛਾ ਯਾਰ ਓਕੇ ਹੋ ਗਿਆ ਨੋਨੀ, ਈਜ਼ੀ ਛੱਡ ਦੇ। ਤੇ ਇਹ ਬਹਿ ਗਿਆ। ਨਹੀਂ ਫੇਰ ਵੀ ਭਾਈ ਪਾਪਾ ਦਾ ਭਾਜੀ ਫੇਰ ਵੀ ਨਾ ਪਤਾ ਕੀ ਗੱਲ, ਉਹਨੇ ਕਿਹਾ ਯਾਰ ਨੋਨੀ ਛੱਡ ਦੇ ਯਾਰ, ਹੋ ਗਿਆ ਗੱਲ। ਨਹੀਂ ਭਾਜੀ ਫੇਰ ਵੀ ਮੈਨੂੰ ਪਤਾ ਕਿੱਦਾਂ ਬੇਚੈਨੀ ਜਿਹੀ ਲੱਗ ਜਾਂਦੀ। ਮੇਰਾ ਨਾ ਏਦਾਂ ਮਸਲਾ ਏਦਾਂ ਹੋ ਜਾਂਦਾ ਮੈਨੂੰ ਭਾਜੀ, ਉਹ ਮੇਰਾ ਦਿਮਾਗ ਉਹ ਯਾਰ ਨੋਨੀ ਉਹ ਕਰਦੇ ਭਾਈ ਉਹ ਜਿਹੜਾ 5% ਖਿਜਿਆ ਸੀ ਨਾ 95% ਤੇ ਚਲਾ ਗਈ, ਬਲਾਸਟ ਹੋ ਗਿਆ। ਮਾਫੀ ਮੰਗਣ ਜੀ ਨੂੰ ਬਲਾਸਟ ਕਰਤਾ। ਇਹਦੇ ਨਾਲ ਵੀ ਹੋਇਆ ਵਾ ਸਾਥ ਮਸਲਾ ਬਾਤ ਕੇ ਇਹ ਕਹਿੰਦੇ ਨੋਨੀ ਤੋਂ ਮੇਰੇ ਸਿਰ ਹੀ ਹੋ ਗਿਆ ਵਾ। ਲਾਹੌਰ ਜਾ ਰਹੇ ਸੀ ਜਦੋਂ ਵਾਪਸ ਆ ਮੈਂ ਸਾਰੇ ਰਾਹ ਚੁੱਪ ਰਿਹਾ। ਮੈਨੂੰ ਇੱਕ ਗੱਲ ਕੀਤੀ ਤੇ ਇਹ ਬਲਾਸਟ ਹੋ ਗਿਆ ਮੇਰੇ ਤੇ। ਫਿਰ ਤੁਸੀਂ ਉਹਨੂੰ ਸਮਝਾਇਆ, ਫਿਰ ਨਹੀਂ ਬੋਲਿਆ ਵਾਪਸੀ ਦੇ। ਲੇਕਿਨ ਨੋਨੀ ਨੂੰ ਸਾਰੇ ਸਮਝ ਗਿਆ। ਆਈ ਸੀ ਇੱਥੇ ਆ ਕੇ ਟੂਲ ਪਲਾਜ਼ੇ ਤੋਂ ਜਦੋਂ ਉਤਰ ਗਏ ਫੇਰ ਉਸਤਾਦ ਜੀ ਨੇ ਸਮਝਾਇਆ, ਨਹੀਂ ਤੇ ਪਿੱਛੇ ਜਦੋਂ ਆਪਾਂ ਲਾਹੌਰ ਪਹੁੰਚ ਗਏ ਸੀਗੇ ਮੋਟਰਵੇ ਤੋਂ ਲੱਥ ਗਏ ਸੀ। ਲੇਕਿਨ ਹੁਣ ਕਾਫੀ ਹੱਦ ਤੱਕ ਸਮਝ ਗਿਆ। ਸਾਜੀ ਨੂੰ ਪਤਾ, ਉਹਨੂੰ ਦੱਸਦਾ ਵੀ ਯਾਰ ਕਿੱਥੇ ਬੋਲਣਾ ਕਿੱਥੇ ਨਹੀਂ ਬੋਲਣਾ। ਹੁਣ ਮੈਂ ਸਿਖਾ ਰਿਹਾ ਸਾਰਾ ਕੁਝ। ਤੂੰ ਸਿਖਾ ਰਿਹਾ ਉਹਨੂੰ ਇਹ ਗੱਲ? ਕੀ ਗੱਲ? ਉਹ ਹੈਂਡ ਫ੍ਰੀ ਲਾ ਕੇ ਮੈਂ ਟਰੈਕ ਲਾਇਆ ਗੱਡੀ 'ਚ, ਟਰੈਕ ਲਾ ਕੇ ਨਾ ਤੇ ਹੁਣ ਮੈਂ ਟਰੈਕ ਲਾ ਕੇ ਤੇ ਮੈਂ ਹੁਣ ਗਾਉਣਾ ਸੀ ਉੱਤੇ। ਤੇ ਜਦੋਂ ਵਾਰੀ ਆਈ ਨੇ ਗਾਉਂਦੀ ਤੇ ਇਹ ਗਾਉਣ ਲੱਗ ਪਿਆ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਟਰੈਕ ਲੱਗਾ ਗਾਲ ਪਿਆ। ਹੁਣ ਇਹਨੇ ਗਾ ਲਿਆ, ਤੇ ਮੈਂ ਦੁਬਾਰਾ ਪਿੱਛੇ ਕਰਕੇ ਲਾਇਆ ਕਿ ਹੁਣ ਮੈਂ ਗਾਵਾਂ ਹੁਣ ਆਪਣੇ ਵਾਸਤੇ। ਤੇ ਫਿਰ ਇਹਦੀ ਆਵਾਜ਼ ਆਈ ਹੈ ਤੇ ਮੈਂ ਅੱਗੋਂ ਟੁੰਡ ਕਰਾਇਆ ਇਹਦੀ ਐਂਜੀ ਟੈਬਾ। ਉਸ ਤੋਂ ਬਾਅਦ ਮੈਂ ਸਕੂਨ ਨਾਲ ਗਾਇਆ, ਕੋਈ ਗੱਲ ਨਹੀਂ ਕੋਈ ਬਾਤ ਨਹੀਂ ਦੇਰ ਆ ਕੱਲਾ ਟਰੈਕ ਹੀ ਚੱਲਦਾ ਰਿਹਾ, ਫਰੇਜ ਬੋਲੇ। ਤੇ ਅੱਗੋਂ ਮੁਨਸਫ ਸਾਲਾ ਐਸਾ ਵਾ ਫਿਰ ਆਪੇ ਮੰਨ ਵੀ ਜਾਊਗਾ। ਮੈਂ ਸਾਜੀ ਨਹੀਂ ਤੁਸੀਂ ਸਹੀ ਕੀਤਾ, ਨਹੀਂ ਤੇ ਮੈਂ ਤਾਂ ਬੋਲਦਾ ਹੀ ਰਹਿਣਾ। ਆਹੋ ਮੁਨਸਫ ਨੂੰ ਪਤਾ ਮੈਂ ਇਦਾਂ ਹੀ ਹਟਣਾ ਸੀ। ਆਹੋ ਤੇ ਉਹ ਪਤਾ ਕੀ ਹੁੰਦਾ, ਮੈਂ ਬਾਬਾ ਜੀ ਕੀ ਕਰਨਾ ਕਿ ਜਦੋਂ ਮੈਂ ਦੇਖਣਾ ਨਾ ਕੋਈ ਸਾਰੇ ਰਸਤੇ ਸ਼ੂਗਰ ਲੱਗਾ, ਹੁਣ ਮੈਂ ਡਰਾਈਵ ਕਰ ਰਿਹਾ ਨਾ ਤੇ ਮੈਨੂੰ ਇਹ ਲੋੜ ਆ ਕਿ ਚੱਲ ਯਾਰ ਲੱਗਾ ਵਾ ਮੈਂ ਐਕਟਿਵ ਰਹਾਂ, ਮੇਰਾ ਧਿਆਨ। ਜਦੋਂ ਫਿਰ ਸ਼ਹਿਰ ਦੇ ਅੰਦਰ ਵੜ ਜਾਂਦਾ ਨਾ ਉਦੋਂ ਮੈਂ ਨੋਨੀ ਨਾ ਕਰਿਆ ਕਰ ਯਾਰ, ਕੀ ਮੈਨੂੰ ਪਤਾ ਲੱਗਦਾ ਹੁਣ 2 ਕਿਲੋਮੀਟਰ ਰਹਿ ਗਏ ਤੇ ਸੀਰੀਅਸ ਹੋ ਜਾਓ। ਬਕਵਾਸ ਕਰ ਰਿਹਾ ਸਾਰੇ ਰਸਤੇ, ਬਕਵਾਸ ਕਰਦਾ ਉਹਨਾਂ। ਲਓ ਜੀ ਖਿਦਮਤਾਂ ਤੇ ਇਹ ਨੇ ਜ਼ਿੰਦਗੀ। ਫਰੂਟ ਵੀ ਖਾ ਲਿਆ ਤੇ ਉਹ ਮਿੱਠਾ ਕਿੱਥੇ ਨਾਲ ਮਿੱਠੀ ਸੌ ਉਹ ਲੈਣ ਗਏ। ਹਾਂ ਹਾਂਜੀ, ਫਰੂਟ ਵੀ ਖਾ ਲਿਆ, ਚਾਕਲੇਟ ਵੀ ਖਾ ਲਈ, ਚਾਹ ਵੀ ਪੀ ਲਈ, ਆ ਚੜੇ ਆ ਗਏ। ਓਹੋ ਚੱਲਿਆ ਮਰ ਜਾ ਸੜ ਜਾਓ। ਨਹੀਂ ਸਾਜੀ ਅਸੀਂ ਤੁਹਾਡੇ ਨਾਲ ਨਹੀਂ ਬਹੁਤ ਹੈਗੇ। ਲੋਕ ਰਾਤਾਂ ਨੂੰ ਜਾਗਦੇ ਮੇਰਾ ਸੋਚ ਕੇ, ਤੂੰ ਵੀ ਉਹਨਾਂ 'ਚ ਆਇਆ। ਤਾਂ ਜੀ ਮੈਂ ਭਲਾ ਕੀ ਚਾਹਨਾ, ਜਦੋਂ ਬੰਦਾ ਕਿਤੇ ਦੂਰ ਜਾ ਰਿਹਾ ਹੋਵੇ ਨਾ, ਇੱਕ ਹੁਣ ਡਰਾਈਵਰੀ ਕਰ ਰਹੇ ਹੋ, ਤੁਹਾਡੀ ਮੌਜੂਦਗੀ 'ਚ ਸਾਡਾ ਸੋਣਾ ਨਹੀਂ ਬਣਦਾ। ਤੁਸੀਂ ਇਕੱਲੇ ਆਵਾਜ਼ਾਰੀ ਨਾਲ ਗੱਡੀ ਚਲਾਓ। ਇਸ ਮਤਲਬ ਮੈਂ ਕਹਿੰਦਾ ਕਿ ਮੇਰਾ ਜ਼ਮੀਰ ਨਹੀਂ ਗੁਜ਼ਾਰਾ ਕਰਦਾ ਕਿ ਇੱਕ ਬੰਦੇ ਨੂੰ ਟੈਨਸ਼ਨ ਹੋ ਤੋਂ ਸਾਡਾ ਉਸਤਾਦ, ਤੋਂ ਸਾਡਾ ਪਿਓ ਤੋਂ ਪਿਆਰ ਹੈ। ਨਿਜ਼ਾਮ ਆ ਦੁਨੀਆਦਾਰੀ ਦਾ ਉਸਤਾਦ ਜੀ, ਇਦਾਂ ਹੀ ਚੱਲਣਾ ਵਾ। ਤੇ ਤੁਸੀਂ ਚੁੱਪ ਕਰਕੇ ਗੱਡੀ ਚਲਾਉਂਦੇ ਹੋ ਤੇ ਅਸੀਂ ਇੱਧਰ ਨੂੰ ਪਾਸਾ ਮੋੜ ਕੇ ਸੁੱਤੇ ਹੋਈਏ। ਮਾੜੀ ਜੀ ਬ੍ਰੇਕ ਕਿਤੇ ਓਵਰ ਲੱਗੇ ਕਰ, ਬਿਸਮਿਲ੍ਲਾ ਕੀ ਹੋਇਆ,
ਤੇ ਫਿਰ ਹੈਨਾ ਫਿਰ ਸੋਇਓ। ਏਦਾਂ ਨਹੀਂ ਹੋਣਾ ਚਾਹੀਦਾ, ਗੱਲਾਂ ਬਾਤਾਂ ਕਰਦੇ ਜਾਓ। ਅੱਛਾ ਆਪ ਬੰਦਾ ਸੁੱਤਾ ਹੁੰਦਾ ਤੇ ਇੱਕਦਮ ਝਟਕਾ ਵੱਜਾ ਤੇ ਉੱਠ ਕੇ ਡਰਾਈਵਰ ਜਿਹੜਾ ਵਿਚਾਰਾ ਜਾਗ ਰਿਹਾ ਉਹਨੂੰ ਡਿਸਟ ਕਰਨਾ ਬਣ ਗਏ, ਕੀ ਗੱਲ ਆ ਮਾਮਾ ਤੇਰਾ ਠੇਕੇਦਾਰ ਆ, ਤੂੰ ਹੋਟਲ ਕਿਰਾਏ ਤੇ ਲਿਆ, ਧਿਆਨ ਕਿੱਥੇ ਆ ਤੇਰਾ? ਆਹੋ ਆਹੋ ਉਸਤਾਦ ਜੀ ਇੱਕ ਵਾਰੀ ਤੁਸੀਂ ਪਹਿਲੇ ਗਏ ਸੀ ਨਰਾਨ ਕਗਾ, ਆ ਤੁਹਾਨੂੰ ਨਰਾਨ ਤਰਾਨ ਲੱਗ ਗਿਆ ਸੀ। ਹਾਂ ਉਦੋਂ ਮੈਂ ਨਹੀਂ ਸੀ ਗਿਆ, ਹਾਂ ਉਦੋਂ ਤੁਸੀਂ 3 ਦਿਨਾਂ ਬਾਅਦ ਹੀ ਮੁੜ ਕੇ ਆ ਗਏ। ਹਾਂ ਮੈਂ ਇੰਨਾ ਗਿਆ, ਮੈਂ ਕਿਹਾ ਮੈਂ ਵੀ ਜਾਣਾ, ਮੈਂ ਇੰਨਾ ਅੱਗੇ ਕਿ ਤੁਹਾਡੇ ਫਿਰਿਆ ਜਾਣ ਹੁਣ ਮਰੀ ਗਿਆ ਉਹ, ਹੁਣ ਅਸੀਂ 1 ਦਿਨ ਬਾਅਦ ਹੀ ਆ ਗਏ। ਹਾਂ ਅਸੀਂ ਤਿੰਨ ਵਾਰੀ ਗਏ। ਉੱਥੇ ਕੰਮ ਹੀ 1 ਦਿਨ ਦਾ ਸੀ। ਏਦਾਂ ਨੌਂਦੀ ਹੁੰਦਾ ਜੀ ਡਰਾਈਵਰ ਨੂੰ ਨਾ ਸਿਰਫ ਗੁਫ਼ਤਗੂ ਚ ਲਾ ਕੇ ਰੱਖੀਦਾ ਗੱਲਾਂ 'ਚ, ਇੰਨਾ ਵੀ ਨਹੀਂ ਖਿਜਾ ਜਾਂਦਾ ਡਰਾਈਵਰ ਇੰਜ ਕਰਕੇ ਗੱਡੀ ਨਾ ਚਲਾ ਦੇਵੇ। ਆ ਵੀ गुफ्तगू वो करी दिया, सर क्या हाल चाल है, ठीक है, और तबीयत से कितनी देर होगी आपको चलाते हुए, ऐ चीज़ां गल करेंगे। ਮੈਂ ਹੁਣ ਜਿਹਦੇ ਨਾ ਮਿੱਠੇ ਨੂੰ ਜਾਂ ਮਿੱਠੇ ਨੂੰ ਅੱਗੇ ਪਿਆ ਸਲਮਾਨ ਦੇ ਨਾਲ, ਹੁਣ ਮੈਨੂੰ ਪਤਾ ਕਿ ਮਿੱਠੇ ਨੂੰ ਹੁਣ ਮੈਂ ਆਵਾਜ਼ਾਰ ਕਿੱਦਾਂ ਕਰਨਾ, ਇਹਨੇ ਪਿੱਛੇ ਤੋਂ ਸੌ ਜਾਂਦਾ ਹੈ, ਮੈਂ ਕਿ ਮਿੱਠੇ ਦਾ ਸਲਮਾਨ ਨਾਲ ਦੇਖਦਾ ਰਹੀ ਕਰਾਂ ਬਸ ਮਿੱਠੇ ਦੀ ਫਿਰ ਇੰਜ ਤੇ ਭਾਜੀ ਹੋਸ਼ ਕਰ ਲਓ ਜ਼ਰਾ। ਮੈਂ ਜਾਣ ਕੇ ਮਿੱਠੇ ਨੂੰ ਨਾ ਮੈਂ ਮਿੱਠਾ ਨਾ ਸੌਵੇਂ। ਨਹੀਂ ਡਰਾਈਵਰ ਨੂੰ ਵਾਕਈ ਨਹੀਂ ਸਤਾਈ, ਮੈਂ ਤੁਹਾਡੀ ਡਰਾਈਵਰ ਨੂੰ ਮੰਨਿਆ, ਯਕੀਨ ਮੰਨੋ। ਮੈਂ ਵੱਡੀ ਵੱਡੀ ਗੱਡੀ 'ਚ ਬੈਠਿਆ, ਤੁਹਾਡੀ ਡਰਾਈਵਿੰਗ ਹੋ ਕੇ ਮਾਸ਼ਾਅੱਲਾ ਤੁਹਾਡੀ ਤੇ ਸਲਮਾਨ ਸਾਹਿਬ ਦੀ ਵੀ ਠੀਕ ਹੈ, ਬਿਹਤਰ ਆ। ਉਸਤਾਦ ਜੀ ਅੱਛੇ ਡਰਾਈਵਰ ਨੂੰ ਲੋਕਲ ਡਰਾਈਵਰ ਤੇ ਯਕੀਨ ਨਹੀਂ ਹੁੰਦਾ। ਅਬਦੁੱਲਾ ਦੀ ਡਰਾਈਵਿੰਗ ਸੀ। ਇਮਦਾਦ ਦੀ ਝੜਕੀਲਾ ਮਲਤਾਨ ਉਹਨੇ ਹਲਕੀ ਜਿਹੀ ਸਤਾਜੀ ਸਰੀਨਾ ਚਲਾਈ, ਉਹ ਐ ਚਲਾਉਣੇ ਜਿਵੇਂ ਸਵਾਰੀਆਂ ਪਾਉਂਦੇ ਨੇ ਜਾਣਾ, ਰੋਕ ਹੋਏ ਉਹ ਹਿਸਾਬ ਸੀ। ਐ ਵੈਗਨ ਇੱਧਰ ਨੂੰ ਸਿਰ ਤੇ ਸਾਫਾ ਬੰਨਿਆ ਜਾ ਹੀ ਰਿਹਾ ਵਾ 11 ਬਾਈ। ਉਹ ਹਾਈਐਸਟ ਸਟੈਪ ਚਲਾਉਂਦੇ ਨਾ ਜਿਹੜਾ ਉਹ ਨਹੀਂ ਉਸਤਾਦ ਜੀ ਨੇ ਜਿਹੜੇ ਉਹ ਖਤਰਨਾਕ ਮੋੜਾਂ ਤੋਂ ਕੱਢੀ, ਤੁਸੀਂ ਪਤਾ ਨਹੀਂ ਤੁਸੀਂ ਨਾਲ ਸੀਗੇ ਨਹੀਂ, ਮੈਂ ਵੀ- ਨਰਾਨ ਕਗਾਨ ਭਾਜੀ ਆਹੋ ਪਹਾੜੀ ਕਿੱਥੋਂ ਰਾਹ ਤੋਂ ਕੱਢ ਦਿੱਤੇ ਜਿੱਥੋਂ ਨਹੀਂ ਸਵਾਲ ਹੀ ਨਹੀਂ ਪੈਦਾ ਹੁੰਦਾ। ਕਰਨਾਟਕ ਕਾਰੀਗਰ ਪੂਰੀ ਗੱਡੀ ਦੇ VIP। ਹਾਂ ਉੱਤੋਂ ਫਿਰ ਐ ਇਧਰਲੀ ਸਾਈਡ ਤੇ ਕੋਣੀ ਵਾਲਾ ਵੀ ਬਣਵਾਇਆ ਵਾ, ਐ ਚਲਾਉਂਦੇ। ਹਾਂਜੀ ਇਹ ਸਟਾਈਲ ਡਰਾਈਵਿੰਗ ਸਾਰੀ ਤੁਹਾਡੀ ਨਾ ਕੌਨਫੀਡੈਂਸ ਦੀ ਗੇਮ ਹੁੰਦੀ, ਜਿੱਥੇ ਓਕੇ ਦਿਮਾਗ ਨੇ ਕਹਿਤਾ ਨਾ ਇਥੋਂ ਲੰਘ ਜਾਏਗੀ ਉਥੋਂ ਲੰਘ ਜਾਏਗੀ। ਨਹੀਂ ਉਸਤਾਦ ਜੀ ਤੁਹਾਡੀ ਗੱਡੀ ਵੀ VIP ਆ। ਇਹਨਾਂ ਨੇ ਉਹ ਲਾ ਕੇ ਨਾ ਮੈਨੂੰ ਦਿਖਾਇਆ, ਹੱਥ ਛੱਡ ਤੇ ਪੈਰ ਵੀ ਪਰੇ ਕਰਤੇ ਤੇ ਗੱਡੀ ਚੱਲ ਰਹੀ ਆ। ਉਹ ਆਪੀ ਬ੍ਰੇਕ ਮਾਰ ਰਹੀ ਅਗਲੀ ਗੱਡੀ ਦੇਖ ਕੇ, ਉਹ ਆਪੀ ਐਨ ਮੋੜ ਰਹੀ ਆ ਪੂਰੀ ਲਾਈਨ। ਉਹ ਮੈਂ ਕਾਲੂ ਨੂੰ ਵੀਡੀਓ ਭੇਜੀ, ਅੱਛਾ ਆਟੋ ਡਰਾਈਵਰ ਵਾਲੀ ਟੈਸਲਾ ਦੀ। ਹਾਂਜੀ ਕਾਲੂ ਉਦੋਂ ਮੰਨਦਾ ਨਹੀਂ ਸੀ ਨਾ, ਹਾਂਜੀ ਉਹ ਗੋਰਾ 4 ਘੰਟੇ ਦਾ ਉਹਦਾ ਸਫ਼ਰ ਤੇ ਜਿੱਥੇ ਜਾ ਰਿਹਾ ਸੀ ਤੇ 4 ਘੰਟੇ ਨੇ ਹੱਥ ਛੱਡੇ ਨੇ, ਲੋਕੇਸ਼ਨ ਉਹਨੇ ਪਾਈ ਹੈ। ਅੱਛਾ ਜੀ ਹਾਂਜੀ ਆਪੇ ਹੀ ਗੱਡੀ ਦੇਖ ਰਹੀ ਹੈ, ਆਪੇ ਫਾਸਲਾ ਮੈਨੇਜ ਕਰ ਰਹੀ ਹੈ, ਆਪੇ ਦੇਖ ਰਹੀ ਕਿ ਉਹ ਗੱਡੀ ਅਗਲੀ ਦੀ ਸਪੀਡ 100 ਹੈ ਨਾ ਤੇ ਇਹ 110 ਤੇ ਆ ਰਹੀ ਹੈ। ਜਦੋਂ ਉਹਨੇ ਦੇਖਣਾ ਨਾ ਕਿ 100 150 ਫੁੱਟ ਤੇ ਕਰੀਬ 100 ਆ, ਉਹਨੇ 100 ਤੇ ਹੋ ਜਾਣਾ। ਸਮਝ ਆ ਰਹੀ? ਜਿੱਦਾਂ ਕਰੂਜ਼ ਦੇ ਤੁਹਾਨੂੰ ਪਤਾ ਆਪਸ਼ਨ ਕੀ ਹੁੰਦਾ, ਕਰੂਜ਼ ਕੀ ਹੁੰਦਾ ਚੱਲ ਦੱਸ। ਟੌਮ ਕਰੂਜ਼। ਹਾਂ ਵੈਰੀ ਗੁੱਡ। ਤੂੰ ਬੜਾ ਡੂਮ ਕਰੂਜ਼ ਆ, ਨਹੀਂ ਇਹ ਸਰ ਮਕਰੂਜ਼ ਆ। ਤੂੰ ਟੌਮ ਕਰੂਜ਼ ਆ। ਨਹੀਂ ਟੌਮ ਕਰੂਜ਼ ਉਹਦੀ ਗੱਲ ਹੀ ਕਰ ਰਹੇ ਤੁਸੀਂ। ਆ ਯਾਰ ਅੱਛਾ ਕਰੂਜ਼ ਸਿਸਟਮ, ਅੱਛਾ ਉਹ ਜਿਹੜਾ ਲੈਂਡ ਕਰੂਜ਼ਰ ਚ ਆਇਆ। ਯਾਰ ਕਰੂਜ਼ ਦਾ ਮਤਲਬ ਹੁੰਦਾ ਕਿ ਤੁਸੀਂ ਇੱਕ ਸਪੀਡ ਲਿਮਿਟ ਰੱਖ ਕੇ ਇੱਕ ਬਟਨ ਨੱਪ ਦਿੱਤਾ, ਉਸ ਤੋਂ ਬਾਅਦ ਹੱਥ ਪੈਰ ਚੁੱਕ ਲੈਂਦੇ ਨੇ, ਆਟੋ ਹੋ ਗਈ ਉਹ ਆਪੇ ਜਾਈ ਜਾ ਰਹੀ ਹਾਂਜੀ। ਨਹੀਂ ਆਟੋ ਹੋਰ ਚੀਜ਼ ਹੁੰਦੀ, ਅੱਛਾ ਉਹ ਆਪੇ ਉਸ ਸਪੀਡ ਤੇ ਜਾਈ ਜਾ ਰਹੀ। ਤੂੰ ਰੇਸ ਨੱਪੀ ਹੁੰਦੀ ਨਾ ਮੋਟਰਸਾਈਕਲ ਦੀ, ਤੂੰ ਰੇਸ ਨੱਪ ਕੇ ਰੱਖਦਾ, ਹਾਂ, ਇੱਕ ਰੇਸ ਛੱਡਦਾ ਤਾਂ ਕੀ ਹੁੰਦਾ, ਉਹ ਹਲਕੀ ਹੋ ਜਾਂਦੀ। ਹਲਕੀ ਹੋ ਜਾਂਦੀ ਨਾ। ਹਾਂਜੀ। ਹੁਣ ਮੋਟਰਸਾਈਕਲ 'ਚ ਇੱਕ ਕਰੂਜ਼ ਸਿਸਟਮ ਆ ਗਿਆ, ਤੂੰ ਇੱਕ ਰੇਸ ਨੱਪੀ ਆ, ਉਸ ਤੋਂ ਬਾਅਦ ਉਹਨੂੰ ਪ੍ਰੈਸ ਕਰਨਾ ਵਾ ਤੇ ਰੇਸ ਚੁੱਕ ਲੈਣਾ, ਹੱਥ ਚੁੱਕ ਲੈਣਾ, ਉਹ ਉੱਥੇ ਫਿੱਟ ਉਹ ਹੋ ਉੱਥੇ ਹੀ ਆ। ਹਾਂ ਹੁਣ ਕਰੂਜ਼ ਦਾ ਇੱਕ ਇਹ ਵੀ ਆਪਸ਼ਨ ਹੁੰਦਾ ਕਿ ਉਹ ਉੱਥੇ ਹੀ ਹੈ, ਇੱਕ ਤੇ ਉਹ ਉੱਥੇ ਹੀ ਹੈ। ਹੁਣ ਚੜ੍ਹਾਈ ਆ ਗਈ ਹੈ, ਉੱਥੇ ਕੀ ਕਰੇਗੀ ਉਹ? ਉੱਥੇ ਆਪੇ ਹੀ ਜ਼ੋਰ ਲਾ ਕੇ ਉਹ ਸਪੀਡ ਉਹ ਰੱਖੇਗੀ, ਚੱਕ ਦੇਗੀ ਕੰਮ। ਕਰੂਜ਼ ਤੇ ਹੀ। ਰਹੇਗੀ ਉਸੇ ਸਪੀਡ ਤੇ ਹੀ। ਜਿਹੜੀ ਤੂੰ ਚੜਨ ਲੱਗੇ ਰੇਸ ਦੇਣੀ ਨਾ, ਹਾਂਜੀ। ਉਹ ਵੀ ਉਹ ਆਪੇ ਹੀ ਦੇਗੀ, ਉਹਨੇ ਸਪੀਡ ਉਹ ਰੱਖਣੀ। ਉਹਦੀ ਜ਼ਿੰਮੇਵਾਰੀ ਹੈ। ਹੁਣ ਤੂੰ ਲੱਥਣ ਲੱਗਾ ਵਾ, ਲੱਥਣ ਦੇ ਵਿੱਚ ਤੂੰ ਸਪੀਡ ਤੇ ਜਾ ਰਿਹਾ, ਤੂੰ ਬ੍ਰੇਕ ਵੀ ਮਾਰ ਰਿਹਾ, ਲੜੇ ਹਾਂਜੀ। ਉਹ ਵੀ ਤੂੰ ਕੁਝ ਨਹੀਂ ਕਰਨਾ, ਉਹਨੇ ਉਹ 40 ਤੇ ਰਹਿਣਾ, ਬ੍ਰੇਕ ਵੀ ਉਹਨੇ ਆਪੇ ਮਾਰਨੀ ਹੈ, ਸਲੋ ਵੀ ਉਹਨੇ ਆਪੇ ਹੋਣਾ। ਉਹਨੇ ਸਪੀਡ ਤੇਰੀ ਯਾਨੀ ਤੂੰ ਬਾਈਕ ਦੀ 40 ਤੇ ਛੱਡਤਾ ਨਾ ਤੇ ਤੂੰ ਚੜ ਰਿਹਾ ਉਤਰ ਰਿਹਾ, ਉਹ 40 ਰੱਖਣੀ ਉਹਨੇ। ਜੀ ਉਹ ਸਾਰਾ ਕੁਝ ਗੱਡੀ ਨੇ ਆਪ ਕਰਨਾ ਵਾ। ਇਹ ਨਹੀਂ, ਮਾਮਾ ਸਾਰਾ ਕੁਝ ਨਹੀਂ ਆਪ ਇਹ ਕਰਨਾ। ਮਾਮਾ ਦਾ 40-50 ਲੱਖ ਨਹੀਂ ਵਾਲਾ, ਤੇ ਇਹ ਬੱਸ ਚੱਲ ਜਵੇ ਫਿਰ। ਇਹ ਕੰਮ ਵੀ ਮੇਰੀ ਮੋਟਰਸਾਈਕਲ ਤੇ ਹੋ ਸਕਦਾ ਹੈ। ਹਾਂ ਮੋਟਰਸਾਈਕਲਾਂ 'ਚ ਵੀ ਆ ਕਰੂਜ਼, ਨਾਰਮਲ ਵਾਕਰਾਂ 'ਚ ਆ ਗਿਆ ਅੱਜਕੱਲ। ਬਾਕਰ ਕਰੂਜ਼ ਵਾਲੀ ਵਾਕਰ ਵੀ ਆ ਗਈ, ਬੱਚਾ ਥੋੜਾ ਜਿਹਾ ਤੁਰ ਕੇ ਨੱਪ ਦੇਵੇ, ਉਹ ਆਪੇ ਤੁਰਿਆ ਜਾਂਦਾ। ਉਸਤਾਦ ਜੀ ਮੈਂ ਇਸ ਗੱਲ ਦਾ ਚਸ਼ਮਦੀਦ ਗਵਾ ਵਾ। ਉਹ ਚਿੱਟੀ ਗੱਡੀ ਆਪਾਂ ਲੋਰੋਂ ਆਂਡੇ ਹਾਂ। ਉਹ ਯਾਰ ਉਹ ਤਾਂ ਕੁਝ ਵੀ ਨਹੀਂ ਹੁੰਦੇ, ਬੜੇ ਬੜੇ ਉਹ ਦਿਨ ਸੌਣ ਵਾਲੀ ਗੱਲ ਕਿੱਡੀ ਮਜ਼ੇਦਾਰ, ਮੈਂ ਉਹ ਵੀ ਵੀਡੀਓ ਦਿਖਾਉਂਗਾ ਤੈਨੂੰ ਹਾਂਜੀ ਬੜਾ ਬੜਾ ਕੁਛ ਆ ਕਿ ਗਿਆ। ਤੂੰ ਸੌਂ ਗਿਆ ਆਹੋ ਤੇ ਗੱਡੀ ਨੇ ਚੁੱਪ ਕਰਕੇ ਸਲੋ ਹੋ ਕੇ ਜੁਗਾਉਣਾ ਵੀ ਨਹੀਂ ਤੈਨੂੰ, ਉਹਨੂੰ ਸਾਈਡ ਤੇ ਲਾ ਦੇਣਾ ਵੀ ਸਾਈਡ ਤੇ ਸੌਂ। ਲਾ ਕੇ ਸੌ ਜਾਣਾ, ਉਹਨੇ ਕਹਿਣਾ ਸੌਂ ਜੀ। ਹਾਂ ਗੱਡੀ ਨੇ ਵੀ ਨਾਲ ਸੌ ਜਾਣਾ ਪਾਸਾ ਲੈ ਕੇ। ਅੱਛਾ ਜੀ ਜੀ ਭਾਜੀ ਨਿਕਲ ਬਾਹਰ ਨਿਕਲ। ਉਹ ਜਿਹੜਾ ਉਹ ਨਹੀਂ ਆਟੋ ਲੇਨ ਸਿਸਟਮ ਹਾਂਜੀ ਕਿ ਤੁਸੀਂ ਉਹ 2 ਵਾਈਟ ਲੈਣੀਆਂ ਸੜਕ ਦੀਆਂ ਲੈਣਾ, ਉਹਦੇ ਵਿੱਚ ਹੀ ਰਹਿਣਾ। ਉਹ ਚ ਲਾਤਾ, ਉਹ ਗੱਡੀ ਨੇ ਆਪੇ ਉਹਦੇ ਚ ਰਹਿਣਾ। ਉਹਦੇ ਚ ਇੱਕ ਆਪਸ਼ਨ ਹੋ ਰਿਹਾ ਹੈਗਾ ਜਿਹੜਾ ਕੀ ਕਿ ਉਹ ਹਰ 10-15 ਸਕਿੰਟ ਬਾਅਦ ਉਹ ਤੈਨੂੰ ਕਹਿੰਦੀ ਕਿ ਇਹਦੇ ਤੇ ਹੈਂਡਲ ਤੇ ਹੱਥ ਰੱਖ,
ਮੈਨੂੰ ਦਿਖਾ ਕੇ ਤੂੰ ਜਾਗ ਰਿਹਾ ਤੂੰ ਜਾਗ ਰਿਹਾ ਉਹ ਤੁਸੀਂ ਦਿਖਾਇਆ ਸੀ। ਅੱਛਾ ਫਿਰ ਉਹ ਲਾਈਨ ਇੰਜ ਮੋੜ ਰਹੀ ਹੈ ਨਾ, तो भी मोड़ रही है। तो ਆਪ ਹੀ ਹੈਂਡਲ ਇੰਜ ਹੋ ਰਿਹਾ ਇੰਜ। हाँ ਉਹ ਤੇ ਚੱਕਰ ਮੈਂ ਸਮਝਿਆ ਨਾਲੇ ਜਾਨੂ ਤੂੰ ਗੱਡੀ यार ਲੈਣੀ नॉर्मल ਗੱਡੀਆਂ ਚ ਨੇ ਯਾਰ, ਤੁਸੀਂ ਤੇ ਸਾਨੂੰ ਕੀ ਪਾਗਲ। ਪਤਾ ਸੀ ਕਿਹੜਾ ਕਿਤੇ ਦੇਖੀਆਂ ਤੇ ਤੁਹਾਡੇ ਕੋ ਆ ਕੇ ਦੇਖੀਆਂ। ਤੂੰ ਹਲੇ ਸਹੀ ਤਰ੍ਹਾਂ ਇੱਥੇ ਵੀ ਨਹੀਂ ਦੇਖੀ, ਦਿਖਾਉਣੀ ਤੈਨੂੰ ਕਰੂਜ਼ ਦਿਖਾਉਣਾ ਪੈਣਾ ਵਾ। ਯਾਰ ਮੈਂ ਤੂੰ ਜਿਹੜਾ ਰਾਤ ਨੂੰ ਧਿਆਨ ਆ ਨਾ ਤੇਰਾ, ਕਿਤੇ ਵੀ ਨਹੀਂ ਧਿਆਨ ਉਸਤਾਦ ਜੀ, ਜਿੱਦਾਂ ਦੀ ਮਰਜ਼ੀ ਕਸਮ ਅੱਛਾ ਦਵਾ। ਗੱਲ ਤੇ ਪੂਰੀ ਹੋ ਲੈਂਦੇ ਨਾ, ਭਾਵੇਂ ਚਲੋ ਮੈਂ ਗਲਤੀ ਕਹਿ ਰਿਹਾ, ਪੂਰੀ ਤੇ ਹੋ ਲੈਂਦੇ। ਤੇ ਗਲਤੀ ਕਹਿ ਰਿਹਾ। ਜਿਹੜਾ ਰਾਤ ਵਾਲਾ ਤੇਰਾ ਤਵੱਜੋ ਨਾ, ਉਹ ਤੂੰ ਦਿਨੇ ਕਰ ਲਵੇ ਤੇ ਤੂੰ 6 ਮਹੀਨੇ ਦੀ ਗੱਡੀ ਲੈ ਲਵੇ। ਆਹੋ ਕਿਹੜੀ ਚੱਲ ਚਵਲਾ ਵਾ ਚੜੇ ਪਾਓ ਜੀ ਤੂੰ ਥੋੜੇ ਸਮਝ ਜਾ ਗੱਲ ਉਹਨਾਂ ਨੇ ਸਹੀ ਕਹੀ। ਇਹ ਘੋੜਾ ਖਾਂਦਾ ਛਿਲਕੇ ਤੇ ਵੇਲਾ, ਘੋੜਾ ਕੀ ਹੁੰਦਾ ਇਹਨੂੰ ਖਾ। ਹਾਂਜੀ ਘੋੜਾ ਖਾਂਦਾ ਵਾ, ਇਹ ਮੈਂ ਤਾਤੇ ਨਹੀਂ ਛੱਡਿਆ। ਅਸਲ ਮਲਾਈ ਇਹ ਆ, ਤੁਸੀਂ ਮੈਨੂੰ ਆਪਣੇ ਵਾਲੇ ਦੇ ਦਿਓ, ਆ ਘੋੜੇ ਵਾਸਤੇ ਪੇਟ ਕਰ ਦਿਓ। ਇਹ ਦੇਖ, ਇਹ ਹੁੰਦਾ ਕੰਮ। ਤੈਨੂੰ ਮੈਂ ਦੱਸਾਂ ਹੁਣ, ਤੈਨੂੰ ਮੈਂ ਇੱਕ ਚੀਜ਼ ਦਿਖਾਉਣਾ, ਤੈਨੂੰ ਸਮਝ ਆਏਗੀ। ਕਰਨਾ ਨਹੀਂ ਕਿਸੇ ਨੇ, ਇਹਨੂੰ ਭਰਨਾ ਕਿਸੇ ਹੈ ਚ। ਇਹਨੂੰ ਹੋਰ ਇਹਦੇ ਨਾਲੋਂ ਡਬਲ ਮੈਂ ਬਰੀਕ ਕਰ ਲਵਾਂ ਤੇ ਇਹਨੂੰ ਪੱਤੀ ਚ ਪਾ ਦੇ ਤੇ ਪਤਾ ਨਹੀਂ ਲੱਗੂਗਾ। ਹਾਂਜੀ ਇਹ 2 ਨੰਬਰੀ ਕਰਦੇ ਸਾਜ ਲੋਕ। ਹਾਂਜੀ ਘੋੜਾ ਜੀ ਇਹ ਤੁਹਾਡਾ ਕਰਕੇ ਫਸ ਗਿਆ, ਤੁਸੀਂ ਕਿਤੇ ਫੱਕਾ ਮਾਰ ਬੈਠੇ, ਉਹ ਸਾਡੇ ਸਿਰ ਹੋਏ ਆ, ਉਹ ਸਾਨੂੰ ਖਾਣ ਨੂੰ ਫਿਰਨ ਡਿਆ। ਤੂੜੀ ਦੀ ਮੋਟਰ ਸੁੱਟਲਾ ਨਹੀਂ ਦਿਲ ਕਰਨ ਦੇ ਲਵ ਯੂ। ਨਾਲੇ ਜਾਨੂ ਤੂੰ ਗੱਡੀ ਲੈਣੀ ਹੋ ਤਾਂ ਖੋਤਾ ਰੇੜੀ ਚ ਵੀ ਕਰੂਜ਼ ਆ ਜਾਵੇ। ਹੁਣ ਲੈ ਮੇਰਾ ਪੁੱਤ ਖੋਤਾ ਰੇੜੀ ਹੈ ਕਰੂਜ਼, ਲਓ ਜੀ ਬਸ। ਹੈ ਕਰੂਜ਼। ਇਹ ਕਰੂਜ਼ ਕਿਤੇ ਉਹ ਯਾਰ ਮੈਂ ਬੜੇ ਖੋਤਾ ਰੇੜੀ ਵਾਲੇ ਵੇਖੇ, ਜਦੋਂ ਇੱਕ ਖੋਤਾ ਟੈਂਪੋ ਤੇ ਹੁੰਦਾ ਉਹਨੂੰ ਬੰਨ ਦਿੰਦੇ, ਉਹਨੂੰ ਸਾਈਡ ਤੇ ਹਾਂ ਉਹ ਬੰਬੂ ਦੇ ਨਾਲ ਬੰਨ ਦਿੰਦੇ। ਉਸ ਤੋਂ ਬਾਅਦ ਜਦੋਂ ਸਲੋ ਹੁੰਦਾ ਥੋੜਾ ਜਿਹਾ ਛਕ ਛਕ ਕਰਦੇ ਆ ਤੇ ਫਿਰ ਉਹ ਠੀਕ ਹੁੰਦਾ। ਹਾਂਜੀ ਉਹ ਕਰੂਜ਼ ਤੇ ਲੱਗਦਾ ਖੋਤਾ। ਅੱਛਾ ਛਣਕੇ ਜਿਹਨੂੰ ਕਰੂਜ਼ ਕਹਿੰਦੇ ਆ। ਉਹ ਹਾਂ, ਉਹ ਛਣਕੇ ਨੇ ਉਹਨੂੰ ਕਹਿੰਦੇ ਆ। ਉਸਤਾਦ ਜੀ ਨਹੀਂ ਕਰੂਜ਼ ਜੈਨੂਨ ਹੈ ਵਾ। ਮੰਡੀ ਚੋਂ ਵਾਪਸ ਖੋਤਾ ਘਰ ਬਗੈਰ ਇੰਜ ਉਹ ਆਪੀ ਆਂਦਾ ਵਾ। ਆਪ ਹੀ ਮੁੜਦਾ ਵਾ। ਹਾਂ ਚਲੋ ਜੀ, ਓਕੇ ਜੀ, ਰੱਬ ਰਾਖਾ ਜੀ।